ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਦੱਸਣਗੇ ਕਿ ਪੰਜਾਬ 'ਚ ਜਾਂ ਭਾਰਤ ਵਿੱਚ ਕੀ ਕੁਝ ਚੱਲ ਰਿਹਾ ਆ, ਸਿਆਸੀ ਸਰਗਰਮੀਆਂ ਕਿਸ ਤਰ੍ਹਾਂ ਦੀਆਂ ਹੋ ਰਹੀਆਂ ਤੇ ਲੋਕ ਕੀ ਕੁਝ ਕਰ ਰਹੇ ਨੇ। ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਕੁਲਵਿੰਦਰ ਸਿੰਘ ਜੀ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਜੀ ਗਿੱਲ ਸਲਮਾ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਅਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁੱਬਾ ਸਿਟੀ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇਤੂ ਜੀ, ਇਹਨਾਂ ਦਾ ਫੋਨ ਨੰਬਰ 4082725200। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਜੀ, ਸਾਨੂੰ ਆਪਾਂ ਕੱਲ ਗੱਲ ਕੀਤੀ ਸੀਗੀ ਸ਼ਹੀਦੀ ਜੋੜ ਮੇਲ ਦੀ, ਤਾਂ ਉਸ ਦਾ ਅੱਜ ਆਖਰੀ ਦਿਨ। ਬਿਲਕੁਲ ਜੀ, ਅੱਜ ਇਹ ਜਿਹੜਾ ਜੀ ਸ਼ਾਮ ਤੱਕ ਜਿਹੜੀ ਹੈ ਜੀ ਇਹਦੀ ਸ਼ਹੀਦੀ ਜੋੜ ਮੇਲ ਦੀ ਸਮਾਪਤੀ ਜਿਹੜੀ ਹੈ ਜੀ ਹੋ ਜੂਗੀ। ਅੱਜ ਜਿਹੜਾ ਨਗਰ ਕੀਰਤਨ ਆ ਜੀ ਉਹਦੇ ਤੋਂ ਬਾਅਦ ਔਰ ਜਿਹੜੀ ਸੰਗਤ ਪਹੁੰਚੀ ਹੋਈ ਆ ਸਮੁੱਚੇ ਪੰਜਾਬ ਦੇ ਵਿੱਚੋਂ, ਨੇੜਲੇ ਸੂਬਿਆਂ ਦੇ ਵਿੱਚੋਂ, ਉਹਦੀ ਵਾਪਸੀ ਜਿਹੜੀ ਹੈ ਜੀ ਉਹ ਹੋ ਜੂਗੀ। ਬਹੁਤੀ ਸੰਗਤ ਇਸ ਤਰ੍ਹਾਂ ਦੀ ਵੀ ਹੈ ਜਿਹੜੀ ਰਾਤ ਉੱਥੇ ਟਿਕਦੀ ਆ ਤੇ ਕੱਲ ਨੂੰ ਦੁਬਾਰਾ ਜਿਹੜੀ ਹੈ ਜੀ ਕੱਲ ਦਿਨ ਦੇ ਟਾਈਮ ਉਹਨਾਂ ਦੀ ਵਾਪਸੀ ਹੁੰਦੀ ਆ। ਕੱਲ ਜਿਹੜਾ ਸੀਗਾ, ਜਿਵੇਂ ਆਪਾਂ ਗੱਲ ਕੀਤੀ ਸੀਗੀ, ਜਿਹੜੀਆਂ ਇੱਥੇ ਲੱਗਣ ਵਾਲੀਆਂ ਸਿਆਸੀ ਕਾਨਫਰੰਸਾਂ, ਬੇਸ਼ੱਕ ਉਹਦੇ ਉੱਤੇ ਜਥੇਦਾਰ ਸਾਹਿਬ ਨੇ ਜਿਹੜਾ ਜੀ ਸੰਦੇਸ਼ ਜਾਰੀ ਕੀਤਾ ਹੋਇਆ ਸੀਗਾ ਕਿ ਇੱਕ ਦੂਜੇ ਦੇ ਖਿਲਾਫ ਚਿੱਕੜ ਨਾ ਸੁੱਟਣਾ, ਸਿਆਸਤ ਨਾ ਕਰਨਾ। ਉੱਥੇ ਸੁੱਟੀ ਹੀ ਚਿੱਕੜ ਗਈ ਤੇ ਕੀਤੀ ਹੀ ਜਿਹੜੀ ਸੀ ਉਹ ਸਿਆਸਤ ਗਈ। ਨਾ ਤਾਂ ਇਹਦੇ ਵਿੱਚੋਂ ਜਿਹੜੀ ਹੈ ਜੀ ਅਕਾਲੀ ਦਲ ਵਾਲੇ ਅਛੂਤੇ ਰਹੇ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ਼ ਵੀ ਨੇ, ਨਾ ਇੱਥੇ ਕਾਂਗਰਸ ਜਿਹੜੀ ਜੀ ਉਹਨਾਂ ਨੇ ਘੱਟ ਕੀਤੀ ਤੇ ਨਾ ਆਮ ਆਦਮੀ ਪਾਰਟੀ ਨੇ। ਜਿਹੜੀ ਅਕਾਲੀ ਦਲ ਦੀ ਕਾਨਫਰੰਸ ਸੀ ਜੀ ਉਹਦੇ ਵਿੱਚ ਸਾਰੀਆਂ ਜਿਹੜੀਆਂ ਤੀਰ ਸੀਗੇ ਜੀ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉੱਤੇ ਚਲਾਏ ਗਏ। ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅਕਾਲੀ ਦਲ ਨੂੰ ਜਿਹੜਾ ਜੀ ਉਹ ਸਿੱਧਿਆਂ ਕਰਨ ਦਾ ਬਿਆਨ ਦਿੱਤਾ ਤੇ ਭਗਵੰਤ ਮਾਨ ਤੇ ਬਾਕੀ ਜਿਹੜੇ ਆਮ ਆਦਮੀ ਪਾਰਟੀ ਦੇ ਨੇਤਾ ਸੀਗੇ ਜੀ ਉਹਨਾਂ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਜਿਹੜਾ ਜੀ ਉਹ ਘੇਰਨ ਦਾ ਯਤਨ ਜਿਹੜਾ ਸੀਗਾ ਜੀ ਆਪਣੀ ਇਸ ਕਾਨਫਰੰਸ ਤੋਂ ਕੀਤਾ। ਲੋਕ ਇਸ ਵਾਰੀ ਇਸ ਸ਼ਹੀਦੀ ਜੋੜ ਮੇਲ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਪਹੁੰਚੇ। ਇਹ ਗਿਣਤੀ ਜਿਹੜੀ ਆ ਪਿਛਲੇ ਸਾਲਾਂ ਦੇ ਨਾਲੋਂ ਇਸ ਵਾਰੀ ਵੱਧ ਜਿਹੜੀ ਹੈ ਜੀ ਉਹ ਦੱਸੀ ਦੀ ਆ। ਜੇ ਇਕੱਠ ਪੱਖੋਂ ਲੈਣਾ ਹੋਵੇ ਤਾਂ ਪਹਿਲੇ ਨੰਬਰ ਦੇ ਉੱਤੇ ਜਿਹੜੀ ਸੀਗੀ ਜੀ ਉਹ ਆਮ ਆਦਮੀ ਪਾਰਟੀ ਦੀ ਕਾਨਫਰੰਸ ਰਹੀ ਲੋਕਾਂ ਦੇ ਇਕੱਠ ਪੱਖੋਂ, ਦੂਜੇ ਨੰਬਰ ਦੇ ਉੱਤੇ ਕਾਂਗਰਸ ਤੇ ਤੀਜੇ ਨੰਬਰ ਦੇ ਉੱਤੇ ਜਿਹੜੀ ਸੀ ਉਹ ਅਕਾਲੀ ਦਲ ਦੀ ਜਿਹੜੀ ਸੀ ਕਾਨਫਰੰਸ ਰਹੀ। ਅਕਾਲੀ ਕਾਨਫਰੰਸ ਦੀ ਸਟੇਜ ਦੇ ਉੱਤੋਂ ਨਾ ਭਾਰਤੀ ਜਨਤਾ ਪਾਰਟੀ ਦਾ ਕੋਈ ਨੇਤਾ ਆਇਆ, ਨਾ ਉਹਨਾਂ ਦਾ ਕੋਈ ਨਾਮ ਜਿਹੜਾ ਸੀਗਾ ਜੀ ਉਹ ਲਿਆ ਗਿਆ। ਇਹ ਸਿਰਫ ਨਿਰੋਲ ਅਕਾਲੀ ਦਲ ਦੀ ਹੀ ਜਿਹੜੀ ਉਹ ਕਾਨਫਰੰਸ ਸੀ। ਸਾਰੀਆਂ ਕਾਨਫਰੰਸਾਂ ਦੇ ਵਿੱਚ, ਤਿੰਨੇ ਪਾਰਟੀਆਂ ਦੀ ਕਾਨਫਰੰਸਾਂ ਦੇ ਵਿੱਚ ਉਹਨਾਂ ਦੇ ਨੇਤਾ ਜਿਹੜੇ ਸੀਗੇ ਜੀ ਉਹ ਜ਼ਰੂਰ ਹਾਜ਼ਰ ਰਹੇ। ਅਕਾਲੀ ਦਲ ਦੀ ਕਾਨਫਰੰਸ ਤੋਂ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਕਾਂਗਰਸ ਦੀ ਕਾਨਫਰੰਸ ਤੋਂ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਸਾਥੀ, ਤੇ ਇਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਕਾਨਫਰੰਸ ਸੀ ਉਹਦੇ ਤੋਂ HS ਫੂਲਕਾ, ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ, ਇਹ ਸਾਰੇ ਜਿਹੜੇ ਸੀਗੇ ਜੀ ਉਹ ਹਾਜ਼ਰ ਰਹੇ ਜੀ। ਤੇ ਇਹ ਤਾਂ ਸੀਗੀ ਜੀ ਸਿਆਸੀ ਕਾਨਫਰੰਸ। ਤੇ ਅੱਗੇ ਆਪਾਂ ਗੱਲਬਾਤ ਕਰਦੇ ਰਹਿੰਦੇ ਆ ਕਿ ਕਾਂਡ ਬੜੇ ਵਾਪਰਦੇ ਪੰਜਾਬ ਦੇ ਵਿੱਚ, ਤੇ ਇਸੇ ਤਰ੍ਹਾਂ ਕਪੂਰਥਲਾ ਦੇ ਲਾਗੇ ਇੱਕ ਹੋਰ ਵੱਡਾ ਤੇਜ਼ਾਬ ਕਾਂਡ ਵਾਪਰਿਆ। ਆਪਾਂ ਕਈ ਵਾਰੀ ਅੱਗੇ ਵੀ ਗੱਲ ਕੀਤੀ ਹੈ ਜੀ, ਜਦੋਂ ਕਿਤੇ ਤੇਜ਼ਾਬ ਸੁੱਟਣ ਦੀ ਜਿਹੜੀ ਹੈ ਨਾ ਉਹ ਘਟਨਾ ਵਾਪਰਦੀ ਹੈ ਤੇ ਉਹਦੇ ਉੱਤੇ ਬਹੁਤ ਜਿਹੜਾ ਜੀ ਉਹ ਵਾਦ ਵਿਵਾਦ ਚੱਲਦਾ, ਬੜਾ ਕੁਛ ਹੁੰਦਾ ਜੀ ਕਿ ਤੇਜ਼ਾਬ ਕਿੱਥੋਂ ਆਉਂਦਾ, ਇਹ ਤੇਜ਼ਾਬ ਦਾ ਲਾਇਸੈਂਸ ਜਿਹੜਾ ਜੀ ਉਹ ਕੌਣ ਦਿੰਦਾ। ਇਹ ਵੀ ਗੱਲਾਂ ਚੱਲਦੀਆਂ ਰਹੀਆਂ ਜੀ ਕਿ ਜਿਹੜੀਆਂ ਦੁਕਾਨਾਂ, ਜਿਹੜੇ ਛੋਟੇ ਸਟੋਰ ਇਹਨਾਂ ਤੇਜ਼ਾਬ ਨੂੰ ਵੇਚਦੇ ਨੇ, ਉੱਥੇ ਰਜਿਸਟ੍ਰੇਸ਼ਨ ਜਿਹੜੀ ਹੈ ਜੀ ਉਹ ਕੀਤੀ ਜਾਵੇ ਔਰ ਇਹ ਰਜਿਸਟ੍ਰੇਸ਼ਨ ਜਿਹੜੀ ਹੈ ਜੀ ਕਿਹਨੂੰ ਇਹ ਤੇਜ਼ਾਬ ਦਿੱਤਾ ਜਾ ਰਿਹਾ, ਉਹਦਾ ਨਾਮ, ਟੈਲੀਫੋਨ ਨੰਬਰ, ਐਡਰੈਸ ਜਿਹੜਾ ਜੀ ਉਹ ਲਿਖਿਆ ਜਾਵੇ। ਪਰ ਇਹ ਉਨੀ ਦੇਰ ਤੱਕ ਹੁੰਦਾ ਜੀ ਜਿੰਨੀ ਦੇਰ ਤੱਕ ਕੋਈ ਅਗਲੀ ਘਟਨਾ ਜਿਹੜੀ ਆ ਉਹ ਨਹੀਂ ਵਾਪਰ ਜਾਂਦੀ। ਕਪੂਰਥਲਾ ਜ਼ਿਲ੍ਹੇ ਦਾ ਪਿੰਡ ਭੂਈ ਪੈਂਦਾ, ਜਿੱਥੇ ਇੱਕ ਜ਼ਮੀਨ ਦੇ ਝਗੜੇ ਦੇ ਸੰਬੰਧੀ ਦੋ ਧਿਰਾਂ ਜਿਹੜੀਆਂ ਸੀਗੀਆਂ ਜੀ ਉਹਨਾਂ ਦੋਨਾਂ ਨੇ ਇੱਕ ਦੂਜੇ ਦੇ ਉੱਤੇ ਤੇਜ਼ਾਬ ਜਿਹੜਾ ਸੀ ਉਹ ਸੁੱਟਣਾ ਸ਼ੁਰੂ ਕਰਤਾ। ਦੋਵੇਂ ਧਿਰਾਂ ਦੀਆਂ 9 ਔਰਤਾਂ ਜਿਹੜੀਆਂ ਜੀ ਇਸ ਤੇਜ਼ਾਬ ਦੇ ਨਾਲ ਝੁਲਸ ਗਈਆਂ, ਜਿਹਦੇ ਵਿੱਚ ਸਰਪੰਚ ਦੀ ਘਰ ਵਾਲੀ, 5 ਮਨਰੇਗਾ ਮਜ਼ਦੂਰ, ਇੱਕ ਲੜਕੀ ਤੇ 2 ਔਰਤਾਂ ਜਿਹੜੀਆਂ ਜੀ ਉਹ ਸ਼ਾਮਲ ਨੇ। ਸਰਪੰਚ ਦੀ ਘਰ ਵਾਲੀ ਦੀ ਹਾਲਤ ਜਿਹੜੀ ਆ ਜੀ ਉਹ ਗੰਭੀਰ ਹੋਣ ਕਰਕੇ ਜਿਹੜਾ ਜੀ ਇਹਨੂੰ ਜਲੰਧਰ ਰੈਫਰ ਕੀਤਾ ਗਿਆ। ਬਾਕੀ 8 ਔਰਤਾਂ ਜਿਹੜੀਆਂ ਜੀ ਉਹ ਕਪੂਰਥਲੇ ਦੇ ਸਿਵਲ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਜੀ।
ਕਹਾਣੀ ਜਿਹੜੀ ਆ ਜੀ ਇਹ ਆ ਕਿ ਪਿੰਡ ਦੇ ਵਿੱਚ ਇਹ ਜਿਹੜੀ ਜ਼ਮੀਨ ਪੈਂਦੀ ਆ, ਕੋਈ 4 ਕਨਾਲਾਂ ਕੁਝ ਮਰਲੇ ਪੈਂਦੀ ਆ, ਉੱਥੇ ਜਿਹੜਾ ਮਿੰਨੀ ਪੈਲੇਸ ਬਣਾਉਣ ਦੇ ਵਾਸਤੇ ਮਨਰੇਗਾ ਮਜ਼ਦੂਰ ਔਰਤਾਂ ਤੇ ਜਿਹੜੀ ਸਰਪੰਚ ਦੀ ਘਰ ਵਾਲੀ ਸੀ ਉਹ ਗਏ ਹੋਏ ਸਨ। ਜਿਹੜੀ ਦੂਜੀ ਧਿਰ ਸੀਗੀ ਜੀ ਉਹ ਇਹ ਕਹਿੰਦੀ ਸੀਗੀ ਕਿ ਇਹਦੀ ਜ਼ਮੀਨ ਦੀ ਜਿਹੜੀ ਅਲਾਟਮੈਂਟ ਹੈ ਉਹਨਾਂ ਦੇ ਨਾਂ ਹੋਈ ਆ, ਇਸ ਕਰਕੇ ਇੱਥੇ ਕੋਈ ਪੈਲੇਸ ਜਿਹੜਾ ਜੀ ਉਹ ਨਾ ਬਣਾਇਆ ਜਾਵੇ। ਔਰ ਇਹ ਵਿਰੋਧ ਕਰਨ ਦੇ ਵਾਸਤੇ ਹੀ ਜਿਹੜਾ ਜੀ ਇਹ ਤੇਜ਼ਾਬ ਦੀਆਂ ਬੋਤਲਾਂ ਲੈ ਕੇ ਗਏ। ਤੇਜ਼ਾਬ ਦੀਆਂ ਬੋਤਲਾਂ ਦੇ ਢੱਕਣਾਂ ਦੇ ਵਿੱਚ ਪਹਿਲਾਂ ਹੀ ਛੇਦ ਜਿਹੜੇ ਆ ਜੀ ਉਹ ਕੀਤੇ ਹੋਏ ਸੀਗੇ ਤਾਂ ਕਿ ਇਹਦੀ ਸਪਰੇਅ ਜਿਹੜੀ ਆ ਉਹ ਦੂਜਿਆਂ ਦੇ ਉੱਤੇ ਕੀਤੀ ਜਾ ਸਕੇ। ਕੋਈ ਇੱਕ ਪਾਸੇ ਨੇ ਨਹੀਂ ਜੀ, ਦੋਨਾਂ ਪਾਸਿਆਂ ਨੇ ਜਿਹੜੀ ਸੀਗੀ ਜੀ ਇਹਦੀ ਵਰਤੋਂ ਕੀਤੀ ਇਸ ਤੇਜ਼ਾਬ ਦੀ। ਪਹਿਲਾਂ ਤੇਜ਼ਾਬ ਸੁੱਟਣ ਦੀਆਂ ਘਟਨਾਵਾਂ ਵਾਪਰਦੀਆਂ ਜ਼ਰੂਰ ਰਹੀਆਂ ਨੇ, ਪਰ ਦੋਏ ਧਿਰਾਂ ਜਿਹੜੀਆਂ ਜੀ ਉਹ ਤੇਜ਼ਾਬ ਦੇ ਨਾਲ ਲੈਸ ਹੋ ਕੇ ਕਿਸੇ ਘਟਨਾ ਵਾਲੀ ਥਾਂ ਦੇ ਉੱਤੇ ਆਈਆਂ ਹੋਣ ਤੇ ਉਹਨਾਂ ਨੇ ਇਉਂ ਤੇਜ਼ਾਬ ਦੀ ਵਰਤੋਂ ਜਿਹੜੀ ਹੈ ਜੀ ਉਹ ਕੀਤੀ ਹੋਵੇ। ਇਦਾਂ ਦੀ ਘਟਨਾ ਪਹਿਲਾਂ ਘੱਟ ਸੁਣਨ ਦੇ ਵਿੱਚ ਜਿਹੜੀ ਹੈ ਜੀ ਉਹ ਮਿਲੀ ਹੈ। ਸਵਾਲ ਫੇਰ ਉਹੀ ਖੜਾ ਹੋ ਗਿਆ ਜਿੱਥੋਂ ਮੈਂ ਸਟਾਰਟ ਕੀਤਾ ਸੀਗਾ ਕਿ ਇਹਨਾਂ ਨੇ ਤੇਜ਼ਾਬ ਕਿੱਥੋਂ ਲਿਆਂਦਾ, ਇਹ ਕਿੱਥੋਂ ਈਜ਼ੀ ਜਿਹੜਾ ਜੀ ਉਹ ਅਵੇਲੇਬਲ ਆ ਤੇ ਉੱਥੇ ਕੋਈ ਕਿਸੇ ਦੀ ਰਜਿਸਟ੍ਰੇਸ਼ਨ ਵਗੈਰਾ ਜਿਹੜੀ ਉਹ ਨਹੀਂ ਕੀਤੀ ਗਈ। ਬਿਲਕੁਲ ਜੀ, ਇਹ ਤਾਂ ਰੂਸ ਤੇ ਅਮਰੀਕਾ ਵਾਲੀ ਗੱਲ ਹੋ ਗਈ ਆ ਕਿ ਦੋਹਾਂ ਧਿਰਾਂ ਬਰਾਬਰ ਹੀ ਸੀਗੀਆਂ ਆਪਣੇ ਲੈ ਕੇ ਸਾਰਾ ਕੁਝ। ਤੇ ਅੱਗੇ ਆਪਾਂ ਨੋਟਬੰਦੀ ਦੀ ਗੱਲ ਕਰਦੇ ਵੀ ਰਹੇ ਆ ਤੇ ਨੋਟਬੰਦੀ ਨੂੰ ਲੈ ਕੇ ਕਾਂਗਰਸ ਨੇ ਵਿਰੋਧੀ ਧਿਰਾਂ ਦੀ ਮੀਟਿੰਗ ਸੱਦੀ। ਐਕਚੁਅਲੀ ਜੀ ਕਾਂਗਰਸ ਦੇ ਵੱਲੋਂ ਨੋਟਬੰਦੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਜੀ ਨਿੱਜੀ ਭ੍ਰਿਸ਼ਟਾਚਾਰ ਦੇ ਮੁੱਦੇ ਦੇ ਉੱਤੇ ਸਰਕਾਰ ਦੇ ਖਿਲਾਫ ਹਮਲਾ ਤੇਜ਼ ਕਰਨ ਦੇ ਵਾਸਤੇ ਅੱਜ ਵਿਰੋਧੀ ਧਿਰ ਦੀ ਜਿਹੜੀ ਹੈ ਜੀ ਉਹ ਮੀਟਿੰਗ ਸੱਦੀ ਗਈ ਆ। ਪਰ ਇਹ ਮੀਟਿੰਗ ਤੋਂ ਪਹਿਲਾਂ ਜਿਹੜੀਆਂ ਜੀ ਵਿਰੋਧੀ ਧਿਰਾਂ ਦੇ ਵਿਚਾਲੇ ਫੁੱਟ ਜਿਹੜੀ ਉੱਭਰ ਕੇ ਸਾਹਮਣੇ ਆਈ ਹੈ। ਜਿੱਥੇ ਖੱਬੀਆਂ ਪਾਰਟੀਆਂ ਨੇ ਮੀਟਿੰਗ ਦੇ ਵਿੱਚ ਸ਼ਾਮਲ ਨਾ ਹੋਣ ਦਾ ਐਲਾਨ ਕੀਤਾ, ਉੱਥੇ ਜਨਤਾ ਦਲ ਯੂ ਨੇ ਵੀ ਇਦਾਂ ਦਾ ਇਸ਼ਾਰਾ ਜਿਹੜਾ ਜੀ ਉਹ ਕੀਤਾ। ਤ੍ਰਿਣਮੂਲ ਕਾਂਗਰਸ ਦੀ ਮੁਖੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੋਰੀ ਜਿਹੜਾ ਜੀ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ ਦਿੱਲੀ ਪਹੁੰਚ ਗਏ ਹੋਏ ਨੇ। ਡੀਐਮਕੇ ਤੇ ਰਾਸ਼ਟਰੀ ਜਨਤਾ ਦਲ ਦੇ ਵੱਲੋਂ ਸ਼ਾਮਲ ਹੋਣ ਦੇ ਇਹਦੇ ਵਿੱਚ ਆਸਾਰ ਨੇ। ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀ ਪਾਰਟੀ ਨੇ ਹਜੇ ਆਪਣੇ ਇਸ ਸੰਬੰਧੀ ਪੱਤੇ ਜਿਹੜੇ ਨੇ ਉਹ ਨਹੀਂ ਖੋਲੇ। ਸ਼ਰਦ ਪਵਾਰ ਦੀ ਐਨਸੀਪੀ ਦੇ ਆਗੂ ਤਾਰਿਕ ਅਨਵਰ ਨੇ ਹਿੱਸਾ ਲੈਣਾ ਸੀਗਾ, ਪਰ ਉਹ ਜਿਹੜਾ ਜੀ ਮੌਤ ਹੋਣ ਦੀ ਵਜ੍ਹਾ ਕਰਕੇ ਜਿਹੜਾ ਜੀ ਉਹ ਚਲੇ ਗਏ। ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਇਹ ਕਿਹਾ ਕਿ ਉਹਨਾਂ ਦੀ ਪਾਰਟੀ ਕਾਂਗਰਸ ਦੇ ਵੱਲੋਂ ਸੱਦੀ ਮੀਟਿੰਗ ਦੇ ਵਿੱਚ ਹਿੱਸਾ ਨਹੀਂ ਲਊਗੀ ਕਿਉਂਕਿ ਇਸ ਸੰਬੰਧੀ ਲੋੜੀਂਦੇ ਵਿਚਾਰ ਵਟਾਂਦਰੇ ਤੇ ਤਾਲਮੇਲ ਦੀ ਘਾਟ ਹੈ। ਉਹਨਾਂ ਨੇ ਕਿਹਾ ਕਿ ਬਹੁਤੀਆਂ ਜਿਹੜੀਆਂ ਪਾਰਟੀਆਂ ਨੂੰ ਨਾ ਤਾਂ ਮੀਟਿੰਗ ਦੇ ਏਜੰਡੇ ਦੇ ਬਾਰੇ ਕੁਝ ਦੱਸਿਆ ਗਿਆ ਤੇ ਨਾ ਹੀ ਪੁੱਛਿਆ ਗਿਆ। ਕਈ ਵਿਰੋਧੀ ਪਾਰਟੀਆਂ ਨੂੰ ਮੀਟਿੰਗ ਸੱਦੇ ਜਾਣ ਦੇ ਢੰਗ ਤਰੀਕੇ ਦੇ ਉੱਤੇ ਜਿਹੜਾ ਜੀ ਉਹ ਇਤਰਾਜ਼ ਹੈ, ਜਿਹਦੇ ਕਰਕੇ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨਹੀਂ ਹੋਣਗੀਆਂ। ਇਹ ਵੀ ਆਖਿਆ ਗਿਆ ਜੀ ਕਿ ਜੇ ਅੱਗੋਂ ਮੀਟਿੰਗਸ ਹੋਣਗੀਆਂ ਉਹਨਾਂ ਦੀ ਰਾਏ ਜਿਹੜੀ ਹੈ ਜੀ ਉਹ ਲਈ ਜਾਊਗੀ, ਫਿਰ ਉਹਦੇ ਬਾਰੇ ਜਿਹੜਾ ਜੀ ਉਹ ਕਿਹਾ ਜਾਊਗਾ। ਮੀਟਿੰਗ ਦੇ ਵਿੱਚ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਹਿੱਸਾ ਲੈਣ ਦੇ ਜਿਹੜੇ ਜੀ ਉਹ ਆਸਾਰ ਨੇ। ਜਿਹੜੇ ਸੱਜੇ ਖੱਬੇ ਨੇ ਉਹਨਾਂ ਦੇ ਵੱਲੋਂ ਪੈਰ ਪਿਛਾਂਹ ਖਿੱਚ ਲਏ ਜਾਣ ਤੋਂ ਬਾਅਦ ਇਹ ਮੀਟਿੰਗ ਕਿੱਡੀ ਕੁ ਜਿਹੜੀ ਹੈ ਜੀ ਉਹ ਸਫਲ ਹੋ ਸਕੂਗੀ, ਇਹਦੇ ਉੱਤੇ ਕੁਐਸਚਨ ਮਾਰਕ ਨੇ ਜੀ। ਜੀ ਦੇਖੋ ਹੁੰਦਾ ਕੀ ਆ। ਤੇ ਅੱਗੇ ਆਪਾਂ ਖਜ਼ਾਨੇ ਦੀ ਗੱਲ ਕਰਦੇ ਹਾਂ ਕਿ ਬਹੁਤ ਦੇਰ ਤੋਂ ਸੁਣਦੇ ਵੀ ਆਏ ਖਜ਼ਾਨੇ ਖਾਲੀ ਆ, ਚੈੱਕਾਂ ਵੀ ਲਿਖੀਆਂ ਜਾ ਰਹੀਆਂ ਕਰੋੜਾਂ ਦੇ ਵਿੱਚ। ਪਤਾ ਨਹੀਂ ਕਿਸ ਤਰ੍ਹਾਂ ਇਹ ਮੈਨੇਜਮੈਂਟ ਕਰ ਰਹੀ ਆ, ਮੈਨੇਜ ਹੋ ਰਿਹਾ ਸਾਰਾ ਕੁਝ, ਪਰ ਖਾਲੀ ਖਜ਼ਾਨਾ ਹੋਣ ਦੇ ਬਾਵਜੂਦ ਵੀ ਲੋਕ ਲੁਭਾਊ ਇਨਾਮ ਜਾਰੀ। ਬਿਲਕੁਲ ਜੀ, ਐਕਚੁਅਲੀ ਜਿਹੜੀ ਸਰਕਾਰ ਆ ਜੀ ਉਹਦੇ ਜਿਹੜੇ ਆਖਰੀ ਦਿਨ ਆ ਜੀ ਉਹ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਕਾਗਜ਼ੀ ਜਿਹੜਾ ਜੀ ਲੋਕਾਂ ਨੂੰ ਸਹੂਲਤਾਂ ਦੇਣ ਦੇ ਚੱਕਰਾਂ ਦੇ ਵਿੱਚ। ਜਿਹੜੀ ਸਰਕਾਰ ਆ ਜੀ ਉਹਦੇ ਇਸ ਵੇਲੇ 3500 ਕਰੋੜ ਰੁਪਈਏ ਦੇ ਬਿੱਲ ਜਿਹੜੇ ਆ ਜੀ ਉਹ ਲਟਕ ਰਹੇ ਨੇ ਅਦਾਇਗੀ ਦੇ ਵਾਸਤੇ। ਪਰ ਮੁਫਤ ਸਕੀਮਾਂ ਜਿਹੜੀਆਂ ਜੀ ਉਹ ਵੰਡਣ ਤੋਂ ਕੋਈ ਝਿਜਕ ਜਿਹੜੀ ਆ ਉਹ ਮਹਿਸੂਸ ਨਹੀਂ ਕੀਤੀ ਜਾ ਰਹੀ। ਸਰਕਾਰ ਨੇ 6000 ਹੋਰ ਟਿਊਬਵੈਲ ਕਨੈਕਸ਼ਨ ਮਨਜ਼ੂਰ ਕੀਤੇ ਨੇ। ਸੂਬਾਈ ਬੋਰਡ ਤੇ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਦੀਆਂ ਨਿਯੁਕਤੀਆਂ ਦਾ ਹੜ ਆ ਗਿਆ। ਖਜ਼ਾਨਾ ਖਾਲੀ ਕਰਨ ਤੋਂ ਬਾਅਦ ਰਾਜ ਦੇ ਵਿੱਤ ਵਿਭਾਗ ਨੇ ਭਾਰਤੀ ਰਿਜ਼ਰਵ ਬੈਂਕ ਦੇ ਕੋਲੇ ਬਾਜ਼ਾਰ ਤੋਂ ਅਗਾਊਂ ਕਰਜ਼ਾ ਚੁੱਕਣ ਦੀ ਮਨਜ਼ੂਰੀ ਹਾਸਲ ਕਰ ਲਈ ਹੈ। ਇਹਦੇ ਤੋਂ ਬਾਅਦ 1250 ਕਰੋੜ ਰੁਪਏ ਲਏ ਗਏ ਨੇ ਤਾਂ ਕਿ ਤਕਰੀਬਨ 1800 ਕਰੋੜ ਰੁਪਏ ਦੇ ਓਵਰਡਰਾਫਟ ਦੀ ਕੁਝ ਹੱਦ ਤੱਕ ਨਿਬੇੜਾ ਜਿਹੜਾ ਜੀ ਉਹ ਕੀਤਾ ਜਾ ਸਕੇ। ਰਿਜ਼ਰਵ ਬੈਂਕ ਆਫ ਇੰਡੀਆ ਨੇ ਸੂਬੇ ਨੂੰ ਇਸ ਮਹੀਨੇ ਦੇ ਤੈਅ ਕਰਜ਼ ਦੇ ਵਿੱਚੋਂ 250 ਕਰੋੜ ਰੁਪਏ ਲੈਣ ਦੀ ਇਜਾਜ਼ਤ ਜਿਹੜੀ ਦਿੱਤੀ ਸੀ। ਇਸ ਤੋਂ ਇਲਾਵਾ ਜਨਵਰੀ 17 ਦੇ ਵਿੱਚ ਬੌਂਡ ਪੇਸ਼ ਕਰਕੇ ਲਏ ਜਾਣ ਵਾਲੇ 1000 ਕਰੋੜ ਰੁਪਏ ਵੀ ਹੁਣੇ ਹੀ ਦੇ ਦਿੱਤੇ ਗਏ ਆ।
ਔਰ ਨੋਟਬੰਦੀ ਦੇ ਮਗਰੋਂ ਪੁਰਾਣੇ ਨੋਟਾਂ ਦੇ ਵਿੱਚ ਟੈਕਸ ਲੈਣ ਕਰਕੇ ਰਾਜ ਸਰਕਾਰ ਦੇ ਫੈਸਲੇ ਦੇ ਨਾਲ ਪਿੱਛੇ ਜੇ ਟੈਕਸ ਦੇ ਵਿੱਚ ਥੋੜੀ ਜਿਹੀ ਉਗਰਾਹੀ ਦੇ ਵਿੱਚ ਜਿਹੜਾ ਜੀ ਉਹ ਤੇਜ਼ੀ ਆਈ ਸੀਗੀ, ਪਰ ਹੁਣ ਹਾਲਾਤ ਜਿਹੜੇ ਆ ਜੀ ਉਹ ਹੋਰ ਖਰਾਬ ਜਿਹੜੇ ਉਹ ਹੋਣੇ ਸ਼ੁਰੂ ਹੋ ਗਏ ਨੇ। ਜਿਹੜਾ ਮਾਲੀਆ ਹੈ ਉਹਦੀ 80 ਕਰੋੜ ਰੁਪਏ ਜਿਹੜੀ ਦਿਨ ਦੀ ਪ੍ਰਾਪਤੀ ਹੈ ਜੀ ਇਹ ਹੁਣ ਘਟ ਕੇ 70 ਕਰੋੜ ਰੁਪਏ ਰਹਿ ਗਈ ਆ। ਦਸੰਬਰ ਦੇ ਪਹਿਲੇ 23 ਦਿਨਾਂ ਦੇ ਵਿੱਚ ਰਾਜ ਦੇ ਆਪਣੇ ਟੈਕਸ ਮਾਲੀਏ ਦੇ ਵਿੱਚ 10% ਦੀ ਗਿਰਾਵਟ ਰਹੀ ਹੈ। ਵੈਟ ਤੇ ਐਕਸਾਈਜ਼ ਉਗਰਾਹੀਆਂ ਤੋਂ ਬਾਅਦ ਸਟਾਂਪ ਡਿਊਟੀ ਦੀ ਉਗਰਾਹੀ ਦੇ ਵਿੱਚ 50% ਦੀ ਗਿਰਾਵਟ ਜਿਹੜੀ ਹੈ ਜੀ ਉਹ ਆਈ ਹੈ। ਜਿਹੜੇ ਰਿਟਾਇਰਡ ਹੋਣ ਵਾਲੇ ਨੇ ਲੋਕ ਉਹਨਾਂ ਦੇ ਜਿਹੜੇ TADA GPF ਜਿਹੜੇ ਆ ਜੀ ਉਹ ਸਾਰੇ ਦੇ ਸਾਰੇ ਖੜੇ ਨੇ। ਇਹ ਕਿੱਥੋਂ ਦੇਣੇ ਨੇ ਕੁਝ ਨਹੀਂ ਪਤਾ। ਮੈਡੀਕਲ ਬਿੱਲ ਅਕਤੂਬਰ ਤੋਂ ਬਾਅਦ ਦਿੱਤੇ ਨਹੀਂ ਗਏ। ਵੋਟਰਾਂ ਨੂੰ ਲੁਭਾਉਣ ਦੇ ਵਾਸਤੇ ਰਾਜ ਸਰਕਾਰ ਦੇ ਵੱਲੋਂ 27,000 ਦੇ ਕਰੀਬ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਕਰਕੇ ਖਜ਼ਾਨੇ ਦੇ ਉੱਤੇ 583 ਕਰੋੜ ਰੁਪਏ ਦਾ ਬੋਝ ਨਵਾਂ ਪੈਣਾ ਜੀ। 1,36,000 ਨਵੇਂ ਭਰਤੀ ਕੀਤੇ ਗਏ ਮੁਲਾਜ਼ਮਾਂ ਕਰਕੇ 2,000 ਕਰੋੜ ਰੁਪਏ ਦਾ ਭਾਰ ਜਿਹੜਾ ਜੀ ਉਹ ਵੱਖਰੇ ਤੌਰ ਦੇ ਉੱਤੇ ਜਿਹੜਾ ਜੀ ਉਹ ਪਊਗਾ। ਇਹ ਜਿਹੜਾ ਜੀ ਜਿਸ ਕਿਸਮ ਦੇ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਸਮਝ ਨਹੀਂ ਆ ਰਹੀ ਜੀ ਕਿ ਇਹ ਮੈਨੇਜ ਕਿਵੇਂ ਹੋਊਗਾ, ਜਾਂ ਸਰਕਾਰ ਜਿਹੜਾ ਜੀ ਉਹ ਇਹ ਸੋਚ ਰਹੀ ਹੈ ਕਿ ਨਵੀਂ ਆਉਣ ਵਾਲੀ ਸਰਕਾਰ ਦੇ ਮੂਹਰੇ ਜਿੰਨੇ ਖੂਹ ਪੱਟੇ ਜਾਣ ਉਹਨੇ ਜਿਹੜਾ ਜੀ ਉਹਨਾਂ ਨੂੰ ਥੋੜੀ ਇਸ ਪੱਖੋਂ ਸੁਖਿਆਈ ਹੋਊਗੀ ਕਿ ਉਹ ਇੱਧਰ ਉਲਝ ਕੇ ਰਹਿ ਜਾਊਗੀ ਤੇ ਕੋਈ ਕੰਮ ਜਿਹੜਾ ਜੀ ਉਹ ਨਹੀਂ ਕਰ ਸਕੂਗੀ। ਬਿਲਕੁਲ ਜੀ, ਇਸੇ ਤਰ੍ਹਾਂ ਪਤਾ ਲੱਗਿਆ ਵੀ ਜਿਨ੍ਹਾਂ ਨੂੰ ਚੈੱਕਾਂ ਦਿੱਤੀਆਂ ਜਾਂਦੀਆਂ ਤੇ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਅਗਲੀ ਸਰਕਾਰ ਆਉਣ ਤੱਕ ਜਾਂ ਇਹਨਾਂ ਦੀ ਆਵੇ ਜਾਂ ਹੋਰ ਕਿਸੇ ਦੀ ਆਵੇ ਉਦੋਂ ਤੱਕ ਇਹ ਚੈੱਕਾਂ ਜਿਹੜੀਆਂ ਕੈਸ਼ ਨਹੀਂ ਹੋਣਗੀਆਂ। ਤੇ ਅੱਗੇ ਆਪਾਂ ਕੁਰਸੀ ਦੇ ਮੋਹ ਦੀ ਗੱਲ ਕਰੀਏ ਕਿ ਜਿਹੜੀ ਕੁਰਸੀ ਨੂੰ ਕੋਈ ਛੱਡ ਕੇ ਰਾਜੀ ਨਹੀਂ, ਕੁਰਸੀ ਦੇ ਮੋਹ ਵਿੱਚ ਖੂਨ ਦੇ ਰਿਸ਼ਤੇ ਆ ਉਹ ਫਿੱਕੇ ਪੈਣ ਲੱਗੇ। ਦੇਖੋ ਜੀ ਹੈ ਤਾਂ ਵੈਸੇ ਸਾਰੀਆਂ ਪਾਰਟੀਆਂ ਦੇ ਵਿੱਚ ਥੋੜਾ ਬਹੁਤਾ, ਪਰ ਕਾਂਗਰਸ ਦੇ ਵਿੱਚ ਜਿਹੜੇ ਪਰਿਵਾਰ ਹੈ ਉਹ ਟਿਕਟਾਂ ਨੂੰ ਲੈ ਕੇ ਸਭ ਤੋਂ ਵੱਧ ਜਿਹੜੇ ਜੀ ਉਹ ਪਾਟੋ ਧਾੜ ਹੋਏ ਪਏ ਆ। ਜਿਹੜੇ ਭਰਾ ਦੇ ਖਿਲਾਫ, ਪਿਓ ਪੁੱਤਾਂ ਦੇ ਖਿਲਾਫ ਇਹ ਜਿਹੜੀ ਆ ਜੀ ਉਹ ਜੰਗ ਜਾਰੀ ਆ। ਪੰਜਾਬ ਵਿਧਾਨ ਸਭਾ ਦੀਆਂ ਜਿਹੜੀਆਂ ਜਿਵੇਂ ਜਿਵੇਂ ਟਿਕਟਾਂ ਆ ਰਹੀਆਂ ਨੇ ਤਿਉਂ ਇਹ ਖੂਨ ਦੇ ਰਿਸ਼ਤੇ ਜਿਹੜੇ ਆ ਜੀ ਉਹ ਤਾਰ ਹੋ ਰਹੇ ਨੇ ਤੇ ਸਿਰਫ ਸਿਆਸਤ ਜਿਹੜੀ ਆ ਜੀ ਉਹ ਸਾਹਮਣੇ ਆ ਰਹੀ ਹੈ। ਠਿੱਬੀ ਜਿਹੜੇ ਆ ਜੀ ਉਹ ਰਿਸ਼ਤੇਦਾਰ ਹੀ ਰਿਸ਼ਤੇਦਾਰਾਂ ਨੂੰ ਜਿਹੜਾ ਜੀ ਉਹ ਲਾ ਰਹੇ ਨੇ। 75 ਸਾਲਾਂ ਦੇ ਗੁਰਚੇਤ ਸਿੰਘ ਭੁੱਲਰ ਆਪਣੇ ਮੁੰਡੇ ਸੁਖਪਾਲ ਸਿੰਘ ਭੁੱਲਰ ਦੀ ਟਿਕਟ ਕਟਵਾਉਣ ਲਈ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਤੱਕ ਲਿਖ ਬੈਠੇ ਆ। ਉਹਨਾਂ ਨੇ ਆਪਣੇ ਦੋਹਾਂ ਪੁੱਤਰਾਂ ਵਿੱਚੋਂ ਕਿਸੇ ਨੂੰ ਵੀ ਟਿਕਟ ਨਾ ਦੇਣ ਦੀ ਅਪੀਲ ਕਰਦਿਆਂ ਖੁਦ ਦਾਅਵੇਦਾਰੀ ਜਿਹੜੀ ਉਹ ਪੇਸ਼ ਕੀਤੀ ਸੀਗੀ, ਪਰ ਕਾਂਗਰਸ ਨੇ ਜਿਹੜੀ ਹੈ ਜੀ ਉਹਨਾਂ ਦੇ ਜਿਹੜੇ ਤਰਨਤਾਰਨ ਕਾਂਗਰਸ ਕਮੇਟੀ ਦੇ ਪ੍ਰਧਾਨ ਉਹਨਾਂ ਦੇ ਮੁੰਡੇ ਸੁਖਪਾਲ ਸਿੰਘ ਭੁੱਲਰ ਨੂੰ ਟਿਕਟ ਦੇਤੀ ਤੇ ਪਿਓ ਤੇ ਉਹਦਾ ਦੂਜਾ ਪੁੱਤ ਜਿਹੜਾ ਜੀ ਅਨੂਪ ਸਿੰਘ ਭੁੱਲਰ ਬਾਗੀ ਤੌਰ ਦੇ ਉੱਤੇ ਚੋਣ ਲੜਨ ਦੀ ਵਿਚਾਰ ਕਰ ਰਹੇ ਨੇ। ਭਾਜਪਾ ਨੇ ਅਕਾਲੀ ਦਲ ਦੇ ਨਾਲ ਗੱਠਜੋੜ ਵਿੱਚੋਂ ਅਜੇ 23 ਸੀਟਾਂ ਚੋਂ ਕਿਸੇ ਉੱਤੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ, ਪਰ ਇਹਦੇ ਲੁਧਿਆਣਾ ਸੀਟ ਤੋਂ 3 ਵਾਰੀ ਵਿਧਾਇਕ ਰਹੇ ਸਤਪਾਲ ਗੁਸਾਈ ਮੰਤਰੀ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹੇ ਨੇ। ਭਾਜਪਾ ਵੱਲੋਂ 75 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਟਿਕਟ ਨਾ ਦੇਣ ਕਰਕੇ 78 ਸਾਲਾ ਗੁਸਾਈ ਦਾ ਮੁੰਡਾ, ਉਹਦੀ ਕੁੜੀ, ਪੋਤਰਾ ਜਿਹੜਾ ਜੀ ਤੇ ਬੇਟੀ ਦੇ ਦਿਓਰ ਸਾਰੇ ਦੇ ਸਾਰੇ ਇਹ ਟਿਕਟਾਂ ਦੇ ਦਾਅਵੇਦਾਰ ਨੇ। ਇੱਕ ਦੂਜੇ ਦੇ ਖੁਰ ਜਿਹੜੇ ਆ ਜੀ ਉਹ ਵੱਢ ਰਹੇ ਨੇ ਕਿ ਮੈਨੂੰ ਮਿਲੇ। ਕਾਂਗਰਸ ਦੇ ਮੁੱਖ ਸੰਸਦੀ ਸਕੱਤਰ ਰਹੇ ਬਟਾਲੇ ਤੋਂ ਮੌਜੂਦਾ ਵਿਧਾਇਕ ਅਸ਼ਵਨੀ ਸੇਖੜੀ ਵਾਸਤੇ ਸਭ ਤੋਂ ਵੱਡੀ ਸਿਰਦਰਦੀ ਉਹਦੇ ਭਰਾ ਇੰਦਰ ਸੇਖੜੀ ਨੇ ਖੜੀ ਕੀਤੀ ਹੈ ਜੀ। ਇੰਦਰ ਸੇਖੜੀ ਕਹਿੰਦਾ ਜੀ ਕਿ 1985 ਤੋਂ ਮੈਂ ਅਸ਼ਵਨੀ ਸੇਖੜੀ ਦੀ ਚੋਣਾਂ ਦੇ ਵਿੱਚ ਮਦਦ ਕਰਦਾ ਰਿਹਾ, ਐਤਕੀ ਵਾਰੀ ਮੇਰੀ ਸੀਗੀ ਪਰ ਕਾਂਗਰਸ ਨੇ ਮੈਨੂੰ ਜਿਹੜੀ ਹੈ ਜੀ ਉਹ ਟਿਕਟ ਨਹੀਂ ਦਿੱਤੀ। ਉਹਦਾ ਅੱਖ ਮਟੱਕਾ ਜਿਹੜਾ ਜੀ ਉਹ ਭਾਜਪਾ ਦੇ ਨਾਲ ਚੱਲੀ ਜਾਂਦਾ। ਭਾਜਪਾ ਜਿਹੜੀ ਹੈ ਜੀ ਉਹ ਸੋਚ ਸਕਦੀ ਹੈ ਕਿ ਉਹਨੂੰ ਉਮੀਦਵਾਰ ਜਿਹੜਾ ਜੀ ਉਹ ਬਣਾ ਕੇ ਅਸ਼ਵਨੀ ਸੇਖੜੀ ਦੇ ਖਿਲਾਫ ਹੀ ਖੜਾ ਜਿਹੜਾ ਜੀ ਉਹ ਕੀਤਾ ਜਾਵੇ। ਸੰਤੋਖ ਸਿੰਘ ਰੰਧਾਵਾ ਦਾ ਪਰਿਵਾਰ ਪਾਟੋ ਧਾੜ ਹੋਇਆ ਪਿਆ। ਸੁਖਜਿੰਦਰ ਸਿੰਘ ਰੰਧਾਵਾ ਤੇ ਇੰਦਰਬੀਰ ਸਿੰਘ ਨੇ ਡੇਰਾ ਬਾਬਾ ਨਾਨਕ ਹਲਕੇ ਤੋਂ ਟਿਕਟ ਦੀ ਦਾਅਵੇਦਾਰੀ ਜਤਾਈ ਸੀਗੀ, ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਕੈਪਟਨ ਹੋਰਾਂ ਦੇ ਨਜ਼ਦੀਕੀ ਸਮਝੇ ਜਾਂਦੇ ਨੇ। ਟਿਕਟ ਉਹ ਲੈ ਗਏ। ਇੰਦਰਜੀਤ ਸਿੰਘ ਨੇ ਛੋਟੇ ਭਰਾ ਨੂੰ ਨਾ ਜਿੱਤਣ ਦਾ ਖੁੱਲ੍ਹੇਆਮ ਐਲਾਨ ਜਿਹੜਾ ਜੀ ਉਹ ਕਰਤਾ। ਉਹ ਕਹਿੰਦਾ ਜੀ ਮੈਂ ਆਜ਼ਾਦ ਖੜਾ ਹੋਊਂਗਾ ਪਰ ਆਪਦੇ ਭਰਾ ਨੂੰ ਨਹੀਂ ਜਿੱਤਣ ਦਿੰਦਾ। ਨਵੇਂ ਸ਼ਹਿਰ ਦੀ ਸਥਿਤੀ ਵੀ ਇਦਾਂ ਦੀ ਬਣੀ ਹੋਈ ਆ, ਜਿੱਥੇ ਦਿਲਬਾਗ ਸਿੰਘ ਹੋਰਾਂ ਦਾ ਪਰਿਵਾਰ ਜਿਹੜਾ ਜੀ ਆਮੋ ਸਾਹਮਣੇ ਹੈ। ਦਿਲਬਾਗ ਸਿੰਘ ਦਾ ਪੋਤਰਾ ਅੰਗਦ ਸੈਣੀ ਆਪਣੇ ਤਾਏ ਚਰਨਜੀਤ ਸਿੰਘ ਚੰਨੀ ਦੇ ਨਾਲ ਦੋ ਹੱਥ ਜਿਹੜਾ ਜੀ ਉਹ ਕਰੂਗਾ। ਅੰਗਦ 25 ਸਾਲਾਂ ਦਾ ਤੇ ਮੌਜੂਦਾ ਕਾਂਗਰਸ ਵਿਧਾਇਕ ਉਹਦੀ ਮਾਂ ਜਿਹੜੀ ਇਕਬਾਲ ਕੌਰ ਹੈ ਉਹਨੇ ਆਪਣੇ ਪੁੱਤ ਲਈ ਸੀਟ ਖਾਲੀ ਕੀਤੀ ਆ। ਚਰਨਜੀਤ ਚੰਨੀ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਜਿਹੜਾ ਜੀ ਉਹ ਬਣਾਇਆ।
ਜਿਹੜਾ ਇੱਥੇ ਹਲਕਾ ਹੈ ਜੀ ਮਲੇਰਕੋਟ ਦਾ, ਇੱਥੇ ਵੀ ਭੈਣ ਭਰਾ ਦੀ ਟੱਕਰ ਜਿਹੜੀ ਹੈ ਜੀ ਉਹ ਹੋਣ ਵਾਲੀ ਆ। ਆਮ ਆਦਮੀ ਪਾਰਟੀ ਦੇ ਵੱਲੋਂ ਅਰਸ਼ਦ ਡਾਲੀ ਨੂੰ ਟਿਕਟ ਦਿੱਤੀ ਗਈ ਆ ਤੇ ਕਾਂਗਰਸ ਦੀ ਸਾਬਕਾ ਵਿਧਾਇਕਾ ਤੇ ਟਿਕਟ ਦੀ ਪ੍ਰਮੁੱਖ ਦਾਅਵੇਦਾਰ ਰਜ਼ੀਆ ਸੁਲਤਾਨਾ ਦਾ ਉਹ ਭਰਾ ਆ ਜੀ। ਇਸੇ ਤਰੀਕੇ ਦੇ ਨਾਲ ਜੋਰਾ ਸਿੰਘ ਮਾਨ ਦੇ ਦੋਵੇਂ ਪੁੱਤ ਜਿਹੜੇ ਜੀ ਉਹ ਟਿਕਟ ਦੀ ਭਾਲ ਦੇ ਵਿੱਚ ਨੇ। ਵਰਦੇਵ ਸਿੰਘ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਗੁਰੂ ਹਰਸਾਏ ਤੋਂ ਟਿਕਟ ਦੇ ਦਿੱਤੀ ਆ। ਦੂਜਾ ਭਰਾ ਨਰਦੇਵ ਮਾਨ ਜਿਹੜਾ ਜੀ ਮਾਫ ਕਰਨਾ, ਉਹ ਬੀਜੇਪੀ ਦੇ ਨਾਲ ਜਿਹੜਾ ਜੀ ਅੱਖ ਮਟੱਕਾ ਕਰ ਰਿਹਾ ਕਿ ਉਧਰੋਂ ਸ਼ਾਇਦ ਉਹਨੂੰ ਟਿਕਟ ਜਿਹੜੀ ਆ ਜੀ ਉਹ ਮਿਲ ਜੇ ਤੇ ਦੋਵੇਂ ਭਰਾ ਜਿਹੜੇ ਆ ਜੀ ਉਹ ਆਮੋ ਸਾਹਮਣੇ ਹੋ ਸਕਦੇ ਨੇ। ਸੋ ਥਾਂ ਥਾਂ ਦੇ ਉੱਤੇ ਟਿਕਟਾਂ ਜਿਹੜੀਆਂ ਨੇ ਉਹਦੀ ਵਜ੍ਹਾ ਕਰਕੇ ਰਿਸ਼ਤੇ ਜਿਹੜੇ ਨੇ ਉਹ ਖਤਮ ਹੋ ਰਹੇ ਨੇ। ਹਰ ਬੰਦਾ ਜਿਹੜਾ ਜੀ ਇਹ ਸੋਚਦਾ ਕਿ ਮੈਂ ਟਿਕਟ ਲੈ ਕੇ MLA ਬਣ ਕੇ ਹੀ ਸੇਵਾ ਕਰਨੀ ਆ, ਜਿਵੇਂ ਜਿਹਦੀ ਫੜ ਲਈ ਹੈ ਜੀ ਸਾਰਿਆਂ ਨੇ। ਬਿਲਕੁਲ ਜੀ, ਜਿਹੜੇ ਆਪ ਹੀ ਪਾਟੇ ਫਿਰਦੇ ਆ ਤੇ ਜਨਤਾ ਦੀ ਇਹਨਾਂ ਨੇ ਕੀ ਸੇਵਾ ਕਰਨੀ ਆ, ਕਿਸ ਤਰ੍ਹਾਂ ਉਹਨਾਂ ਨੂੰ ਇਕੱਠਿਆਂ ਕਰਨਗੇ, ਇਹ ਵੀ ਸੋਚਣ ਵਾਲੀ ਗੱਲ ਹੈ। ਤੇ ਅੱਗੇ ਮਨੀਸ਼ ਤਿਵਾੜੀ ਦੀ ਆਪਾਂ ਗੱਲ ਕੀਤੀ ਸੀਗੀ ਕਿ ਮਨੀਸ਼ ਤਿਵਾੜੀ ਨੂੰ ਲੈ ਕੇ ਤੇ ਲੱਗਦਾ ਹੈਗਾ ਕਿ ਕਾਂਗਰਸ ਦੇ ਵਿੱਚ ਖਾਨਾ ਜੰਗੀ ਛਿੜ ਚੁੱਕੀ ਆ। ਦੇਖੋ, ਜੇ ਤਾਂ ਜਿਹੜੀਆਂ ਜੀ ਟਿਕਟਾਂ ਨੇ ਦਿੱਤੀਆਂ ਜਾ ਰਹੀਆਂ, ਅਜੇ ਜਿਹੜੀ ਲਿਸਟ ਆਉਣੀ ਆ ਉਹਨੂੰ ਲੈ ਕੇ ਹੁਣ ਮੀਟਿੰਗ ਜਿਹੜੀਆਂ ਨੇ ਜੀ ਉਹ ਫੇਰ ਚੱਲ ਰਹੀਆਂ ਨੇ, ਦਿੱਲੀ ਦੇ ਵਿੱਚ ਚੱਲਣੀਆਂ ਨੇ ਅੱਜ ਤੋਂ। ਔਰ ਇਹ 40 ਦੇ ਕਰੀਬ ਜਿਹੜੀਆਂ ਸੀਟਾਂ ਜਿਨ੍ਹਾਂ ਨੂੰ ਲੈ ਕੇ ਲੜਾਈ ਝਗੜਾ ਚੱਲ ਰਿਹਾ ਜੀ। ਪਰ ਹੁਣ ਇੱਕ ਜੰਗ ਜਿਹੜੀ ਹੈ ਜੀ ਉਹ ਆਮੋ ਸਾਹਮਣੇ ਆ ਗਈ ਹੈ ਜੀ, ਸਾਹਮਣੇ ਨਿਖਰ ਕੇ ਆ ਗਈ ਹੈ। ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹ ਲੁਧਿਆਣਾ ਤੋਂ ਮੌਜੂਦਾ ਜਿਹੜੇ ਜੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਧੜੇ ਨੂੰ ਅੱਖੋਂ ਪਰੋਖੇ ਕਰਕੇ ਮਨੀਸ਼ ਤਿਵਾੜੀ ਨੂੰ ਲੁਧਿਆਣੇ ਪੂਰਬੀ ਤੋਂ ਜਿਹੜੀ ਹੈ ਜੀ ਉਹ ਟਿਕਟ ਲੜਾਉਣੀ ਚਾਹੁੰਦੇ ਨੇ। ਜਦੋਂ ਕਿ ਰਵਨੀਤ ਸਿੰਘ ਬਿੱਟੂ ਹੋਰੀ ਜਿਹੜੇ ਨੇ ਜੀ ਉਹ ਸਾਹਮਣੇ ਆ ਗਏ ਨੇ ਔਰ ਉਹ ਇਹ ਕਹਿੰਦੇ ਨੇ ਕਿ ਉਹ ਤਿਵਾੜੀ ਨੂੰ ਟਿਕਟ ਜਿਹੜੀ ਹੈ ਜੀ ਉਹ ਨਹੀਂ ਦੇਣਗੇ। ਜਦੋਂ ਕਿ 3 ਵਾਰ ਲਗਾਤਾਰ ਕੌਂਸਲਰ ਬਣਦੇ ਆ ਰਹੇ ਸੰਜੇ ਤਲਵਾਰ ਨੂੰ ਟਿਕਟ ਦੇਣ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਹੈਗੇ ਨੇ। ਮਨੀਸ਼ ਤਿਵਾੜੀ ਨੇ ਇਸ ਹਲਕੇ ਤੋਂ ਕਾਗਜ਼ ਵੀ ਨਹੀਂ ਭਰੇ, ਫਿਰ ਵੀ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਨੂੰ ਟਿਕਟ ਜਿਹੜੀ ਹੈ ਜੀ ਉਹ ਦਿਵਾਉਣੀ ਚਾਹੁੰਦੇ ਨੇ। ਜਦੋਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ, ਮਨੀਸ਼ ਤਿਵਾੜੀ ਹੋਰਾਂ ਨੇ ਲੁਧਿਆਣੇ ਤੋਂ ਸੀਟ ਨਹੀਂ ਸੀ ਲੜੀ ਤੇ ਰਵਨੀਤ ਸਿੰਘ ਬਿੱਟੂ ਹੋਰੀ ਜਿਹੜਾ ਜੀ ਇੱਥੋਂ ਉਮੀਦਵਾਰ ਬਣੇ ਸਨ ਤੇ ਜਿਹੜੇ ਤਿਵਾੜੀ ਨੇ ਉਹਨਾਂ ਨੇ ਰਵਨੀਤ ਸਿੰਘ ਬਿੱਟੂ ਹੋਰਾਂ ਦੀ ਵਿਰੋਧਤਾ ਜਿਹੜੀ ਹੈ ਜੀ ਉਹ ਕੀਤੀ ਸੀ, ਜਿਹਦੇ ਕਰਕੇ ਰਵਨੀਤ ਬਿੱਟੂ ਜਿਹੜੇ ਨੇ ਜੀ ਉਹਨਾਂ ਦੀ ਵਿਰੋਧਤਾ ਹੁਣ ਕਰ ਰਹੇ ਨੇ ਕਿ ਉਹਨਾਂ ਨੂੰ ਟਿਕਟ ਜਿਹੜੀ ਹੈ ਜੀ ਉਹ ਨਾ ਮਿਲ ਸਕੇ। ਜਿਹੜੀਆਂ ਕਿਹਾ ਜਾ ਰਿਹਾ ਜੀ ਕਿ ਲੁਧਿਆਣੇ ਦੀਆਂ 7 ਸੀਟਾਂ ਨੇ, ਜਲੰਧਰ ਦੀਆਂ 8, ਪਠਾਨਕੋਟ ਦੀਆਂ 3, ਇਹਨਾਂ ਦੇ ਬਾਰੇ ਜਿਹੜੀ ਹੈ ਜੀ ਕਈ ਕਿਸਮ ਦੀ ਚਰਚਾ ਜਿਹੜੀ ਆ ਉਹ ਚੱਲ ਰਹੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਤਿਵਾੜੀ ਦੀ ਸੀਟ ਦੇ ਬਾਰੇ ਕੋਈ ਦੋ ਰਾਏ ਨਹੀਂ ਹੈ, ਬਲਕਿ ਉਹਨਾਂ ਨੂੰ ਇਹ ਜਿਹੜੀ ਹੈ ਜੀ ਸੀਟ ਦਿੱਤੀ ਜਾ ਸਕਦੀ ਹੈ। ਪਰ ਦੂਜਾ ਪੱਖ ਇਹਦਾ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਰੋਧ ਦੇ ਵਿੱਚ ਜਿਹੜਾ ਧੜਾ ਖੜਾ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੁੱਲੋ, ਰਵਨੀਤ ਬਿੱਟੂ, ਅੰਬਿਕਾ ਸੋਨੀ, ਇਹ ਟਿਕਟ ਜਿਹੜੀ ਹੈ ਜੀ ਉਹ ਕਿਵੇਂ ਲੈਣ ਦੇਣਗੇ। ਸੋ ਬੜੀ ਦਿਲਚਸਪ ਜਿਹੜੀ ਹੈ ਜੀ ਉਹ ਸਥਿਤੀ ਲੁਧਿਆਣੇ ਦੇ ਵਿੱਚ ਕਾਂਗਰਸ ਦੇ ਸਬੰਧ ਦੇ ਵਿੱਚ ਜਿਹੜੀ ਆ ਉਹ ਪੈਦਾ ਹੋਈ ਆ। ਜੇ ਦੂਜਾ ਧੜਾ ਜਿਹੜਾ ਜੀ ਕੈਪਟਨ ਵਿਰੋਧੀ ਧੜਾ ਭਾਰੂ ਰਹਿੰਦਾ, ਮਨੀਸ਼ ਤਿਵਾੜੀ ਹੋਰਾਂ ਨੂੰ ਟਿਕਟ ਨਹੀਂ ਮਿਲਦੀ, ਤੇ ਫਿਰ ਮਨੀਸ਼ ਤਿਵਾੜੀ ਹੋਰੀ ਜਿਹੜਾ ਜੀ ਉਹ ਕੀ ਕਰਨਗੇ, ਇਹ ਵੱਡਾ ਸਵਾਲ ਹੈ। ਸ਼ਾਇਦ 1-2 ਦਿਨਾਂ ਦੇ ਵਿੱਚ ਇਹਦਾ ਜਵਾਬ ਕੋਈ ਨਾ ਕੋਈ ਆਊਗਾ ਸਾਹਮਣੇ ਔਰ ਇਹ ਜਵਾਬ ਜਿਹੜਾ ਜੀ ਬੜਾ ਇੰਟਰਸਟਿੰਗ ਜਿਹਾ ਹੋ ਸਕਦਾ, ਜਿਹੜਾ ਸ਼ਾਇਦ ਬਹੁਤ ਘੱਟ ਲੋਕਾਂ ਨੇ ਸੋਚਿਆ ਵੀ ਨਾ ਹੋਵੇ। ਜੀ ਬਿਲਕੁਲ ਔਖਾ ਹੋਇਆ ਪਿਆ ਜੀ ਲੀਡਰਾਂ ਦਾ ਕੁਰਸੀ ਦੇ ਬਿਨਾਂ। ਤੇ ਅੱਗੇ ਆਪਾਂ ਭਾਜਪਾ ਦੀ ਗੱਲ ਕਰਦੇ ਹਾਂ ਕਿ ਉਹ ਉਮੀਦਵਾਰ ਭਾਲਣ ਦੇ ਵਿੱਚ ਉਹਨਾਂ ਨੂੰ ਬੜੀ ਮੁਸ਼ਕਿਲ ਆ ਰਹੀ ਹੈ। ਬਿਲਕੁਲ ਜੀ, ਭਾਜਪਾ ਐਕਚੁਅਲੀ ਬਹੁਤੀਆਂ ਥਾਵਾਂ ਦੇ ਉੱਤੇ ਜਿੱਥੇ ਮਰਜ਼ੀ ਤੁਸੀਂ ਦੇਖ ਲਓ ਜੀ ਗੱਲਬਾਤ ਜਿਹੜੀ ਆ ਉਹ ਚੱਲ ਰਹੀ ਆ। ਪਾਰਟੀਆਂ ਦੀ, ਵੱਖ-ਵੱਖ ਸਿਆਸੀ ਪਾਰਟੀਆਂ ਦਾ ਚਰਚਾ ਹੋ ਰਿਹਾ, ਕਿਤੋਂ ਉਮੀਦਵਾਰਾਂ ਦਾ ਜਿਹੜਾ ਜੀ ਉਹ ਚਰਚਾ ਹੋ ਰਿਹਾ। ਪਰ ਭਾਰਤੀ ਜਨਤਾ ਪਾਰਟੀ ਨੂੰ ਕੋਈ ਕਿਤੇ ਹਾਲ ਦੀ ਘੜੀ ਗਿਣੀ ਨਹੀਂ ਰਿਹਾ ਵੀ ਉਹ ਵੀ ਪੰਜਾਬ ਦੇ ਵਿੱਚੋਂ ਜਿਹੜਾ ਜੀ ਉਹ ਚੋਣ ਲੜ ਰਹੀ ਆ। 10 ਸਾਲ ਸੱਤਾ ਦਾ ਸੁੱਖ ਜਿਹੜਾ ਜੀ ਉਹ ਭੋਗ ਕੇ ਬੈਠੀ 23 ਸੀਟਾਂ ਤੋਂ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਹੈ ਜੀ ਉਹ ਚੋਣ ਲੜਨੀ ਹੈ। ਪਰ ਅਜੇ ਉਹਦੇ ਉਮੀਦਵਾਰਾਂ ਦੇ ਬਾਰੇ ਦੇ ਵਿੱਚ ਮੀਟਿੰਗਸ ਹੀ ਨਹੀਂ ਜਿਹੜੀਆਂ ਜੀ ਸ਼ੁਰੂ ਹੋਈਆਂ। ਜਦੋਂ ਕਿ ਪੰਜਾਬ ਦੇ ਵਿੱਚ ਚੋਣ ਚਰਚਾ ਇਹ ਗੱਲ ਹੈ ਜੀ ਕਿ ਜਿਹੜਾ ਚੋਣ ਜ਼ਾਬਤਾ ਉਹ ਕਿਸੇ ਟਾਈਮ ਵੀ ਲਾਗੂ ਜਿਹੜਾ ਜੀ ਉਹ ਹੋ ਸਕਦਾ। ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਅਹਿਮ, ਬੇਸ਼ੱਕ ਕਿਸੇ ਨੇ ਥੋੜੀ, ਕਿਸੇ ਨੇ ਜ਼ਿਆਦਾ, ਕਿਸੇ ਨੇ ਵੱਧ, ਕਿਸੇ ਨੇ ਘੱਟ ਜਿਹੜੀਆਂ ਦੀ ਸੀਟਾਂ ਦੀ ਅਨਾਉਂਸਮੈਂਟ ਕਰ ਦਿੱਤੀ ਹੋਈ ਆ। ਭਾਰਤੀ ਜਨਤਾ ਪਾਰਟੀ ਨੇ ਅਜੇ ਤੱਕ ਕੋਈ ਜਿਹੜਾ ਜੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਇਹ ਕਿਹਾ ਜਾ ਰਿਹਾ ਜੀ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਇੱਕ ਦਲਿਤ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਸੀਗੀ, ਵਿਜੇ ਸੰਪਲਾ ਹੋਰਾਂ ਨੂੰ ਇੱਥੇ ਪੰਜਾਬ ਭਾਜਪਾ ਦਾ ਪ੍ਰਧਾਨ ਦੇ ਤੌਰ ਦੇ ਉੱਤੇ ਲਿਆ ਕੇ, ਉਹ ਬੇਸ਼ੱਕ ਉਹਨਾਂ ਦੇ ਇੱਕ ਕੈਲਕੂਲੇਟਡ ਗੇਮ ਸੀਗੀ, ਪਰ ਇਹ ਪੁੱਠੀ ਪੈਂਦੀ ਜਿਹੜੀ ਹੈ ਜੀ ਉਹ ਜਾਪ ਰਹੀ ਹੈ।
ਇਹ ਕਿਹਾ ਜਾ ਰਿਹਾ ਜੀ ਕਿ ਬੇਸ਼ੱਕ ਭਾਰਤੀ ਜਨਤਾ ਪਾਰਟੀ ਵੋਟ ਬੈਂਕ ਖੁਰਨ ਦੇ ਡਰੋਂ ਉਹਦੀ ਜਿਹੜੀ ਲੀਡਰਸ਼ਿਪ ਆ ਉਹ ਓਪਨਲੀ ਖੁੱਲ੍ਹੇਆਮ ਜਿਹੜੀ ਕੋਈ ਗੱਲ ਨਾ ਕਰਦੀ ਹੋਵੇ, ਪਰ ਅਸਲ ਦੇ ਵਿੱਚ ਉਹਨਾਂ ਦੇ ਮਨਾਂ ਦੇ ਵਿੱਚ ਇਸ ਗੱਲ ਦਾ ਰੋਸ ਹੈ ਕਿ ਇੱਕ ਦਲਿਤ ਆਗੂ ਦੇ ਥੱਲੇ ਲੱਗ ਕੇ ਅਸੀਂ ਕੰਮ ਜਿਹੜਾ ਜੀ ਉਹ ਕਿਵੇਂ ਕਰੀਏ। ਹੁਣ ਬੇਸ਼ੱਕ ਅਵਿਨਾਸ਼ ਰਾਏ ਖੰਨਾ ਹੋਰਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਇਹ ਜ਼ਿੰਮੇਵਾਰੀ ਜਿਹੜੀ ਆ ਜੀ ਉਹ ਸੌਂਪੀ ਆ ਕਿ ਜਿਹੜੀ ਟਿਕਟਾਂ ਦੀ ਵੰਡ ਦੇ ਵਾਸਤੇ ਉਹ ਅਹਿਮ ਭੂਮਿਕਾ ਜਿਹੜੀ ਹੈ ਜੀ ਉਹ ਨਿਭਾਉਣਗੇ, ਪਰ ਸਤਾਪਤੀ ਵਿਰੋਧੀ ਲਹਿਰ ਐਂਟੀ ਇਨਕੰਬੈਂਸੀ ਦੇ ਚੱਲਦਿਆਂ ਜਿਹੜੇ ਅਵਿਨਾਸ਼ ਰਾਏ ਖੰਨਾ ਨੇ ਉਹ ਕਿਵੇਂ ਭਾਰਤੀ ਜਨਤਾ ਪਾਰਟੀ ਦੀ ਚਿੱਕੜ 'ਚ ਫਸੀ ਇਸ ਗੱਡ ਨੂੰ ਜਿਹੜਾ ਜੀ ਉਹ ਕੱਢਣਗੇ, ਇਹ ਬਹੁਤੇ ਜਿਹੜੇ ਜੀ ਉਹ ਸਵਾਲ ਹੀ ਹੈ। ਕਿਉਂਕਿ ਜੇ ਤਾਂ ਉਮੀਦਵਾਰ ਵੀ ਐਲਾਨੇ ਹੁੰਦੇ ਤੇ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਉਹ ਤੁਰ ਪੈਂਦੇ। ਭਾਰਤੀ ਜਨਤਾ ਪਾਰਟੀ 'ਚ ਹਾਲਾਤ ਜਿਹੜੇ ਆ ਜੀ ਉਹ ਇਹ ਬਣੇ ਹੋਏ ਆ ਕਿ ਜਿਹਨੂੰ ਟਿਕਟ ਆਫਰ ਕੀਤੀ ਜਾਂਦੀ ਉਹ ਕਹਿੰਦਾ ਨਹੀਂ ਮੈਨੂੰ ਐਤਕੀ ਰਹਿਣ ਦਿਓ, ਮੈਂ ਅਗਲੀ ਵਾਰੀ ਲੜ ਲੂੰਗਾ, ਕਿਸੇ ਹੋਰ ਨੂੰ ਦੇ ਦਿਓ ਨਾ। ਜਿਹੜੀ ਆ ਜੀ ਟਿਕਟਾਂ ਦੀ ਉਹ ਭਾਰਤੀ ਜਨਤਾ ਪਾਰਟੀ 'ਚ ਹੀ ਹੋ ਰਹੀ ਆ। ਇਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਬਹੁਤੀ ਜਿਹੜੀ ਟੇਕ ਆ ਉਹ ਬਗਾਵਤ ਦੇ ਉੱਤੇ ਲੱਗੀ ਹੋਈ ਆ ਕਿ ਕਿੱਥੋਂ ਕਿੱਥੋਂ ਬਗਾਵਤ ਹੁੰਦੀ ਹੈ ਤੇ ਜਿਹੜੇ ਬਗਾਵਤ ਕਰਨ ਵਾਲੇ ਨੇ ਉਹਨਾਂ ਨੂੰ ਲਿਆ ਕੇ ਐਡਜਸਟ ਜਿਹੜਾ ਜੀ ਉਹ ਕੀਤਾ ਜਾਊਗਾ, ਜਾਂ ਤੁਸੀਂ ਇਹ ਕਹਿ ਲਓ ਕਿ ਬਲੀ ਦੇ ਬੱਕਰੇ ਉਹਨਾਂ ਨੂੰ ਬਣਾਇਆ ਜਾਊਗਾ। ਬਿਲਕੁਲ ਜੀ, ਜੇ ਤਾਂ ਹਾਲਾਤ ਸਖਾਵੇਂ ਹੁੰਦੇ ਤਾਂ ਇਹਨਾਂ ਦੇ ਵਿੱਚ ਵੀ ਲੜਾਈ ਪੈਣੀ ਸੀ ਕਿ ਮੈਂ ਪੜ੍ਹਨਾ, ਪਰ ਹਾਲਾਤ ਜਿਹੜੇ ਬਹੁਤ ਔਖੇ ਜਿਹਾ ਲੱਗਦੇ ਆ। ਤੇ ਅੱਗੇ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕੀਤੀ ਸੀ ਬੰਤ ਸਿੰਘ ਝੱਬਰ ਦੀ ਕਿ ਉਸ ਨੂੰ ਸ਼ਾਮਲ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਦੇ ਵਿੱਚ, ਤੇ ਉਸ ਮਾਮਲੇ ਨੂੰ ਲੈ ਕੇ ਉਸ ਤੇ ਗੌਰ ਕੀਤਾ ਗਿਆ ਜੀ। ਐਕਚੁਅਲੀ ਕੱਲ ਆਪਾਂ ਗੱਲ ਕੀਤੀ ਸੀ ਜੀ ਕਿ ਜਿਹੜੀ ਇੱਕ ਕੰਟਰੋਵਰਸੀ ਛਿੜਪੀ ਸੀਗੀ ਕਿ ਬੰਤ ਸਿੰਘ ਝੱਬਰ ਜਿਹੜਾ ਇੱਕ ਦਲਿਤ ਚਿਹਰਾ ਹੈ ਉਹਨਾਂ ਨੂੰ ਸ਼ਾਮਲ ਜਦੋਂ ਕੀਤਾ ਸੀਗਾ ਤੇ ਬੰਤ ਸਿੰਘ ਝੱਬਰ ਜਿਹਦੇ ਹੱਥ ਪੈਰ ਨਹੀਂ ਹੈਗੇ ਜੀ, ਔਰ ਜਿਹੜੇ ਲੋਕ ਜ਼ਿੰਮੇਵਾਰ ਨੇ ਜੀ ਉਹਦੀ ਇਸ ਹਾਲਤ ਦੇ ਵਾਸਤੇ ਉਹਨਾਂ ਨੂੰ ਵੀ ਜਿਹੜਾ ਜੀ ਨਵਦੀਪ ਸਿੰਘ ਤੇ ਹਵਿੰਦਰ ਸਿੰਘ ਜਿਹੜਾ ਸੀਗਾ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਸੀਗਾ। ਇਹ ਕੰਟਰੋਵਰਸੀ ਜਿਹੜੀ ਨਾ ਜੀ ਉਹ ਕੱਲ ਛਿੜਪੀ। ਸੰਜੇ ਸਿੰਘ ਉਹਨਾਂ ਨੇ ਕੱਲ ਵੀ ਗੱਲ ਕੀਤੀ ਸੀ, ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਸੀਗੀ, ਪਾਰਟੀ ਇਹਦੇ ਉੱਤੇ ਜਿਹੜਾ ਜੀ ਉਹ ਗੌਰ ਕਰੂਗੀ। ਹੁਣ ਪਾਰਟੀ ਜਿਹੜੀ ਹੈ ਜੀ ਉਹਨੇ ਇਸ ਮਾਮਲੇ ਦੇ ਉੱਤੇ ਆਪਣਾ ਫੈਸਲਾ ਜਿਹੜਾ ਜੀ ਉਹ ਬਦਲਿਆ, ਔਰ ਜਿਹੜੇ ਦੋ ਜਾਣੇ ਹਵਿੰਦਰ ਸਿੰਘ ਤੇ ਨਵਦੀਪ ਸਿੰਘ ਸੀਗੇ ਜੀ ਉਹਨਾਂ ਨੂੰ ਜਿਹੜਾ ਜੀ ਪਾਰਟੀ ਤੋਂ ਬਾਹਰ ਜਿਹੜਾ ਜੀ ਉਹ ਕਰਤਾ, ਔਰ ਇਹ ਕਿਹਾ ਜੀ ਕਿ ਬੰਤ ਸਿੰਘ ਜਿਹੜਾ ਝੱਬਰ ਹੈ ਉਹ ਪਾਰਟੀ ਦੇ ਵਿੱਚ ਰਹੂਗਾ, ਪਰ ਜਿਹੜੇ ਲੋਕ ਉਹਦੇ ਵਾਸਤੇ ਦੋਸ਼ੀ ਸੀਗੇ ਉਹਦੇ ਇਸ ਹਾਲਤ ਦੇ ਵਾਸਤੇ ਉਹਨਾਂ ਨੂੰ ਪਾਰਟੀ ਦੇ ਵਿੱਚ ਨਹੀਂ ਜਿਹੜਾ ਜੀ ਉਹ ਲਿਆ ਜਾਊਗਾ। ਔਰ ਇਹ ਕਿਹਾ ਗਿਆ ਜੀ ਕਿ ਉਹਨਾਂ ਕੋਲੇ ਪਹਿਲਾਂ ਜਾਣਕਾਰੀ ਜਿਹੜੀ ਸੀ ਉਹ ਨਹੀਂ ਸੀ ਦਿੱਤੀ ਗਈ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਜੀ ਉਹ ਕਰਵਾਈ ਜਾਊਗੀ ਕਿ ਜਿਹੜਾ ਜੀ ਕਿਉਂ ਇਸ ਤਰ੍ਹਾਂ ਹੋਇਆ। ਰਾਤ ਜਿਹੜਾ ਜੀ ਅਰਵਿੰਦ ਕੇਜਰੀਵਾਲ ਹੋਰੀ ਪਹੁੰਚ ਗਏ ਨੇ ਚੰਡੀਗੜ੍ਹ। ਅੱਜ ਬੰਤ ਸਿੰਘ ਝੱਬਰ ਹੋਰਾਂ ਨੂੰ ਉਹਨਾਂ ਨੇ ਜਿਹੜਾ ਜੀ ਚੰਡੀਗੜ੍ਹ ਦੇ ਵਿੱਚ ਮਿਲਣ ਦੇ ਵਾਸਤੇ ਜਿਹੜਾ ਉਹ ਸੱਦਿਆ ਤੇ ਸਮਝਿਆ ਜਾ ਰਿਹਾ ਕਿ ਜਿਹੜੀ 28 ਦਸੰਬਰ ਨੂੰ ਰੈਲੀ ਕੱਲ ਨੂੰ ਜਿਹੜੀ ਹੈ ਜੀ ਪਰਸੋਂ ਨੂੰ ਹੋਣੀ ਆ ਲੰਬੀ ਦੇ ਵਿੱਚ, ਉੱਥੇ ਬੰਤ ਸਿੰਘ ਝੱਬਰ ਹੋਰਾਂ ਨੂੰ ਉਹਨਾਂ ਦੇ ਜਿਹੜੇ ਗੀਤ ਨੇ ਜਿਹੜੇ ਉਹ ਗਾਉਂਦੇ ਨੇ ਸੰਤ ਰਾਮ ਉਦਾਸੀ ਹੋਰਾਂ ਦੇ, ਉਹਦੇ ਨਾਲ ਉਹਨਾਂ ਦੀ ਹਾਜ਼ਰੀ ਜਿਹੜੀ ਹੈ ਜੀ ਉਹ ਸਟੇਜ ਤੋਂ ਲਵਾਈ ਜਾਊਗੀ। ਇਹ ਬੜਾ ਤੇਜ਼ੀ ਦੇ ਨਾਲ ਜਿਹੜਾ ਸਾਰਾ ਮਾਮਲਾ ਸੀਗਾ ਦਿੱਲੀ ਤੱਕ ਪਹੁੰਚ ਗਿਆ, ਔਰ ਉੱਥੋਂ ਜਿਹੜੀਆਂ ਜੀ ਫਿਰ ਹਦਾਇਤਾਂ ਜਾਰੀ ਹੋਈਆਂ ਤੇ ਦੋ ਜਾਣੇ ਜਿਹੜੇ ਸੀਗੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਕਿਸੇ ਵੱਡੀ ਕੰਟਰੋਵਰਸੀ ਜਿਹੜੀ ਸੀ ਉਹ ਪੈਦਾ ਹੋਣ ਤੋਂ ਪਹਿਲਾਂ। ਜੀ ਬਿਲਕੁਲ ਜੀ, ਜਿੱਥੇ ਲੋਕ ਕੁਝ ਕਹਿੰਦੇ ਆ ਤੇ ਉਸ ਤੇ ਅਸਰ ਜ਼ਰੂਰ ਕਰਨਾ ਬਣਦਾ ਆ। ਤੇ ਅਖੀਰ ਵਿੱਚ ਜੀ ਆਜ਼ਨਾਮਾ ਕਿ ਦਾਦੂਵਾਲ ਕੋਈ ਪਿੰਡ ਅਣਗੌਲਿਆ ਸੀ, ਵਾਧਾ ਜਾਪੇ ਅਚਾਨਕ ਹੀ ਮਾਣ ਬੇਲੀ। ਦਾਦੂਵਾਲ ਕੋਈ ਪਿੰਡ ਅਣਗੌਲਿਆ ਸੀ, ਵਾਧਾ ਜਾਪੇ ਅਚਾਨਕ ਹੀ ਮਾਣ ਬੇਲੀ। ਗੇੜੇ ਆਗੂ ਹਨ ਲੱਗ ਪਏ ਲਾਉਣ ਉੱਥੇ, ਅੱਧੀ ਰਾਤੀ ਕਹੇ ਪਹੁੰਚਦੇ ਆਣ ਬੇਲੀ। ਟੇਕਣ ਮੱਥਾ ਹਰਿਆਣੇ ਤੋਂ ਕੋਈ ਆਵੇ, ਕਰੀ ਜਾਂਦਾ ਹੈ ਆਉਣ ਤੇ ਜਾਣ ਬੇਲੀ। ਐਡੇ ਹੋ ਗਏ ਨੇ ਪਾਪ ਕੀ ਆਗੂਆਂ ਤੋਂ, ਜਿੱਦਾਂ ਜਾਣ ਪਏ ਭੁੱਲ ਬਖਸ਼ਾਣ ਬੇਲੀ। ਡਰਦੇ ਪਾਪ ਤੋਂ ਹੁੰਦੇ ਨਹੀਂ ਕਦੇ ਲੀਡਰ, ਮੱਥਾ ਟੇਕਣ ਦਾ ਕੋਈ ਨਹੀਂ ਚਾਅ ਬੇਲੀ। ਡਰਦੇ ਪਾਪ ਤੋਂ ਹੁੰਦੇ ਨਹੀਂ ਕਦੀ ਲੀਡਰ, ਮੱਥਾ ਟੇਕਣ ਦਾ ਕੋਈ ਨਹੀਂ ਚਾਅ ਬੇਲੀ। ਆਈ ਚੋਣ ਤਾਂ ਲਾਉਣੇ ਹਨ ਪਏ ਚੱਕਰ, ਜਾਂਦੇ ਵੋਟਾਂ ਦਾ ਪੁੱਛਣ ਲਈ ਭਾ ਬੇਲੀ। ਥੈਂਕ ਯੂ ਵੈਰੀ ਮਚ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਹੈ ਇੱਥੇ ਹੀ ਸਮਾਪਤ ਹੁੰਦਾ ਹੈ। ਹੁਣ ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲਵਾਂਗੀ ਜੀ। ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਹੈ ਅੱਜ ਖਬਰ ਤੇ ਨਜ਼ਰ। ਤੇ ਅੱਜ ਦੇ ਦਿਨ
ਖਬਰਾਂ ਤੋਂ ਬਾਅਦ ਤੁਹਾਡੇ ਸਵਾਲ ਹੁੰਦੇ ਨੇ, ਬਲਤੇਜ ਪੰਨੂ ਜੀ ਜਵਾਬ ਦਿੰਦੇ ਨੇ। ਅਤੇ ਤੁਹਾਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਕੋਸ਼ਿਸ਼ ਕਰਿਓ ਕਿ ਤੁਹਾਡਾ ਸਵਾਲ ਹੈ ਜਿਹੜਾ ਇੱਕ ਹੀ ਹੋਵੇ, ਨਹੀਂ ਤਾਂ ਹੋਰ ਵੀ ਜਿਨ੍ਹਾਂ ਨੇ ਸਵਾਲ ਕਰਨੇ ਹੁੰਦੇ ਆ ਉਹ ਰਹਿ ਜਾਂਦੇ ਆ। ਕੋਸ਼ਿਸ਼ ਕਰਿਓ ਸਵਾਲ ਹੀ ਕਰਨੇ ਆ ਜੀ। 4082725200 ਸਟੂਡੀਓ ਦਾ ਫ਼ੋਨ ਨੰਬਰ ਆ। ਕਾਲ ਕਰ ਸਕਦੇ ਆ ਜੀ। ਕਾਲ ਕਰਕੇ ਕੋਈ ਵੀ ਸਵਾਲ ਪੁੱਛ ਸਕਦੇ ਆ। ਬਲਤੇਜ ਪੰਨੂ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਮਿਹਰਬਾਨੀ ਜੀ, ਥੈਂਕ ਯੂ। ਹਾਂਜੀ, ਸਾਡੇ ਨਾਲ ਜੁੜੇ ਹੋਏ ਨੇ ਜੀ ਮਨਰਾਜ ਕੰਗ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਪੰਨੂ ਸਾਹਿਬ, ਮੈਂ ਕੁਐਸਚਨ ਇਹ ਆ ਵੀ ਜਿਵੇਂ ਹੁਣ ਆਮ ਆਦਮੀ ਪਾਰਟੀ 'ਚ ਜਿਹਨੂੰ ਨਹੀਂ ਟਿਕਟ ਮਿਲਦੀ ਉਹ ਕਹਿੰਦਾ ਵੀ ਮੇਰੇ ਕੋਲ ਕਰੋੜ ਰੁਪਈਆ ਮੰਗਿਆ ਇਹ, ਜਾਂ ਕੋਈ ਨਾ ਕੋਈ ਬਲੇਮ ਲਾਉਂਦੇ ਸਾਰੇ। ਕਾਂਗਰਸ ਵਿੱਚ ਵੀ ਤਕਰੀਬਨ ਭਰਾ ਕੋ ਪਿਓ ਖਿਲਾਫ ਹੋਏ ਆ, ਤੇ ਇਹ ਜਿਹੜੇ ਅਕਾਲੀ ਦਲ ਵਿੱਚ ਵੀ ਕੋਈ ਇੱਧਰੋਂ ਛੱਡ ਕੇ ਉੱਧਰ ਨੂੰ ਪਾਇਦਾ। ਕੀ ਇਹ ਇੱਕ ਜਿਹੜੀ ਪਾਰਟੀ ਜੇ ਸਿਧਾਂਤ ਤੇ ਚੱਲਦੀ ਹੋਵੇ, ਜੇ ਬੰਦਾ ਇੱਕ ਸੋਚ ਨਾਲ ਤਕਰੀਬਨ ਕਾਡਰ ਤਿਆਰ ਹੋਇਆ ਹੋਵੇ ਥੱਲਿਓਂ, ਉਹ ਬੰਦਾ ਵੀ ਪਾਰਟੀ ਛੱਡਦਾ ਕਿ ਜਾਂ ਜਿਹੜੇ ਸਿਰਫ ਇਹ ਇੱਕ ਲਾਲਚ ਟਿਕਟਾਂ ਦੇ ਨੂੰ ਜਾਂ MLA ਪਾਰਲੀਮੈਂਟ ਦੀ ਸੀਟ ਲਈ ਹੀ ਆਉਂਦੇ ਆ, ਕੋਈ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖ ਕੇ, ਤਾਂ ਹੀ ਇਹ ਸਾਰਾ ਕੁਛ ਹੁੰਦਾ। ਜੇ ਪਾਰਟੀਆਂ ਸ਼ੁਰੂ ਤੋਂ ਆਪਣੇ ਤਿਆਰ ਕਰਨ ਇਹਨਾਂ ਨੂੰ, ਜਿੰਨੇ ਵੀ ਇਹਨਾਂ ਦੇ ਵਰਕਰ ਆ ਥੱਲਿਓਂ ਉੱਠਣ, ਜਿਹੜੇ ਇਹਨਾਂ ਦੀ ਕੋਈ ਆਈਡੀਆਲੋਜੀ ਨਾਲ ਜੁੜੇ ਹੋਣ, ਤੇ ਤਾਂ ਹੀ ਮੈਨੂੰ ਲੱਗਦਾ ਵੀ ਕੋਈ ਚੰਗੀ ਪਾਰਟੀ ਜਿਹੜੀ ਆ ਉਹ ਖੜੀ ਹੋ ਸਕਦੀ। ਜੇ ਇਸ ਤਰ੍ਹਾਂ ਨਹੀਂ ਤਾਂ ਸਾਰਾ ਇਹੋ ਆ ਜਾਊਗਾ, ਭਾਵੇਂ ਨਵੀਂ ਪਾਰਟੀ ਆਏ ਭਾਵੇਂ ਪੁਰਾਣੀ ਆ। ਥੈਂਕ ਯੂ ਜੀ। ਦੇਖੋ, ਹਾਲ ਦੀ ਘੜੀ ਤਾਂ ਜਿੰਨੇ ਭੱਜ ਰਹੇ ਆ ਇੱਧਰੋਂ ਉੱਧਰੋਂ ਇੱਧਰ, ਇੱਕ ਪਾਸੇ ਨੂੰ, ਦੋ ਪਾਸੇ ਨੂੰ, ਤਿੰਨ ਪਾਸੇ ਨੂੰ, ਕੁਛ ਪਾਰਟੀਆਂ ਹੈਗੀਆਂ ਨੇ ਜਿਹੜੀਆਂ, ਉਹ ਚਾਹੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੀ ਹੋਵੇ ਤੇ ਚਾਹੇ ਡਾਕਟਰ ਗਾਂਧੀ ਵਾਲਾ ਫਰੰਟ ਹੋਵੇ ਜੀ, ਉਹ ਵੀ ਇਸ ਗੱਲ ਦੇ ਉੱਤੇ ਹੀ ਬੈਠੇ ਆ ਨਾ। ਟੇਕ ਤਾਂ ਉਹਨਾਂ ਦੀ ਵੀ ਇਸੇ ਤੇ ਲੱਗੀ ਹੋਈ ਆ ਕਿ ਕਿੰਨੇ ਕੁ ਟਿਕਟੂ ਜਿਹੜੇ ਆ ਉਹ ਭੱਜਦੇ ਆ, ਕਿੰਨੀ ਕੁ ਬਗਾਵਤ ਜਿਹੜੀ ਆ ਉਹ ਹੁੰਦੀ ਆ, ਤੇ ਉਸ ਪਾਸੇ ਵੱਲ ਨੂੰ ਜਿਹੜੇ ਆਉਂਦੇ ਆ। ਇਹ ਸਾਰੇ ਹਾਲ ਦੀ ਘੜੀ ਤਾਂ ਟਿਕਟੂ ਹੀ ਨੇ ਜੀ ਜਿਹੜੇ ਭੱਜ ਰਹੇ ਆ। ਅਸੂਲਾਂ ਅਸਾਲਾਂ ਵਾਲੀ ਜਿਹੜੀ ਗੱਲ ਹੈ ਉਹ ਸ਼ਾਇਦ ਸਿਆਸਤ ਦੇ ਵਿੱਚ ਜਾਂ ਭਾਰਤੀ ਸਿਆਸਤ ਦੇ ਵਿੱਚ ਉਹ ਤਾਂ ਖੰਭ ਲਾ ਕੇ ਕਿਤੇ ਉੱਡ ਪੁੱਡ ਜੀ ਜਿਹੜੀ ਆ ਜੀ ਉਹ ਗਈ ਆ। ਅਸੂਲਾਂ ਵਾਲੀ ਸਿਆਸਤ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਆ ਉਹ ਕੰਪਲੀਟਲੀ ਕਿਸੇ ਜਗ੍ਹਾ ਦੇ ਉੱਤੇ ਆ ਸਕਦੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਐਤਕੀ ਥੋੜ੍ਹਾ ਜਿਹਾ ਇੰਨਾ ਕੁ ਦਿਸ ਰਿਹਾ ਹੈ ਕਿ ਆਮ ਲੋਕਾਂ ਨੂੰ ਵੀ ਜਿਹੜੀਆਂ ਜੀ ਉਹ ਟਿਕਟਾਂ ਮਿਲ ਰਹੀਆਂ ਨੇ। ਆਮ ਲੋਕ ਜਿਹੜੇ ਨੇ, ਉਹ ਆਮ ਬੰਦਾ ਜਿਹੜਾ ਜੀ ਉਹ ਵੀ ਮਹਿਸੂਸ ਕਰਦਾ ਕਿ ਮੈਂ ਵੀ ਚੋਣ ਜਿਹੜੀ ਆ ਉਹ ਲੜ ਸਕਦਾ। ਇਹਦੇ ਨਾਲ ਬਗਾਵਤ ਜਿਹੜੀ ਆ ਜੀ ਉਹ ਹੋਰ ਵਧੀ ਹੈ। ਇਹ ਕਿਹਾ ਜਾ ਸਕਦਾ ਕਿ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਵੀ ਅਸੀਂ ਕਿਉਂ ਨਹੀਂ, ਮੈਂ ਕਿਉਂ ਨਹੀਂ MLA, ਹੋਰ ਜਿਹੜਾ ਜੀ ਉਹ ਕਿਉਂ ਨਾ ਕੋਈ ਬਣ ਜੇ। ਇਸੇ ਕਰਕੇ ਰਿਸ਼ਤੇ ਨਾਤੇ ਜਿਹੜੇ ਨੇ ਜੀ ਉਹ ਵੀ ਸਾਰੇ ਦੇ ਸਾਰੇ ਜਿਹੜੇ ਆ ਜੀ ਉਹ ਖਤਮ ਹੋਏ ਪਏ ਆ। ਮੇਰਾ ਨਹੀਂ ਖਿਆਲ ਕਿ ਇੱਦਾਂ ਕੁਝ ਹੋ ਸਕੇ ਕਿ ਕੋਈ ਪਾਰਟੀ ਜਿਹੜੀ ਉਹ ਉੱਠੇ, ਆਈਡੀਓਲੋਜੀ ਦੀ ਜਿਹੜੀ ਆ ਜੀ ਉਹ ਗੱਲ ਹੋਵੇ ਤੇ ਮੁੜ ਕੇ ਉਹ ਪਾਵਰ ਵੀ ਹਾਸਲ ਕਰ ਲਏ, ਸੱਤਾ ਦੇ ਵਿੱਚ ਵੀ ਆ ਜੇ। ਸ਼ਾਇਦ ਇਹ ਜਿਹੜਾ ਜੀ ਉਹ ਪੋਸੀਬਲ ਹਾਲ ਦੀ ਘੜੀ ਤਾਂ ਨਹੀਂ ਜਾਪਦਾ। ਦੇਖੋ, ਇੱਕ ਆਸ ਤਾਂ ਹਮੇਸ਼ਾ ਜਿਹੜੀ ਆ ਉਹ ਰਹਿੰਦੀ ਆ, ਆਸ ਰਹਿਣੀ ਵੀ ਚਾਹੀਦੀ ਆ। ਦੇਖਦੇ ਆ ਕਿੰਨਾ ਕੁਝ ਜਿਹੜਾ ਜੀ ਉਹ ਅਸੂਲ ਹੁੰਦਾ। ਅਸੂਲਾਂ ਤੋਂ ਡਿੱਗ ਕੇ ਕਿਸ ਲੈਵਲ ਦੀ ਗੰਦੀ ਸਿਆਸਤ ਜਿਹੜੀ ਆ ਜੀ ਉਹ ਕੀਤੀ ਜਾਂਦੀ ਹੈ। ਇਹਦੇ ਝਲਕਾਰੇ ਤਾਂ ਬੜੇ ਸਪਸ਼ਟ ਦਿਸ ਰਹੇ ਆ ਜੀ ਹਾਲ ਦੀ ਘੜੀ ਕਿ ਕਿਹੋ ਜਿਹਾ ਕੁਝ ਜਿਹੜਾ ਜੀ ਇਹਨਾਂ ਚੋਣਾਂ ਦੇ ਵਿੱਚ ਹੋਣਾ। ਲੈਟਸ ਸੀ, ਆਗੇ ਦੇਖੀਏ ਹੋਤਾ ਹੈ ਕਿਆ। ਹਾਂ ਬਿਲਕੁਲ ਜੀ, ਬੜਾ ਕੁਝ ਹੋਣਾ। ਲਖਵੀਰ ਸਿੰਘ ਗਿੱਲ ਜੀ, ਸਤਿ ਸ਼੍ਰੀ ਅਕਾਲ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਪੰਨੂ ਜੀ ਨੂੰ, ਜਿਹੜਾ ਮਲੂਕਾ ਸਾਹਿਬ ਦੇ ਹਾਜ਼ਰੀ ਦੇ ਵਿੱਚ ਅਰਦਾਸ ਹੋਈ ਆ, ਤੋੜ ਮੋੜ ਕੇ ਪੇਸ਼ ਕੀਤੀ ਆ, ਉਹਦੇ ਤੇ ਸਵਾਲ ਹੈ ਮੇਰਾ ਛੋੜ ਜੀ। ਦੇਖੋ, ਇਹ ਵੀਡੀਓ ਦੇ ਰੂਪ ਦੇ ਵਿੱਚ ਸਾਹਮਣੇ ਜਿਹੜੀ ਆਈ ਹੈ ਜੀ, ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵਾਇਰਲ ਜਿਹੜੀ ਹੈ ਜੀ ਇਹ ਵੀਡੀਓ ਹੋ ਰਹੀ ਹੈ। ਆਈ ਥਿੰਕ ਜਿੰਨਾ ਇਹਨੂੰ ਕਿਹਾ ਜਾਵੇ ਜੀ ਗਲਤ, ਓਨਾ ਥੋੜਾ। ਕਿਸੇ ਵੀ ਧਰਮ ਵਾਲੇ ਨੂੰ ਉਹ ਆਪਣੇ ਧਰਮ ਦੇ ਮੁਤਾਬਕ, ਆਪਣੀਆਂ ਰਹੁ ਰੀਤਾਂ ਦੇ ਮੁਤਾਬਕ ਕੁਝ ਵੀ ਕਰੇ, ਉਹ ਆਪਣੀ ਪੂਜਾ ਕਰੇ, ਆਪਣਾ ਜਿਹੜਾ ਵੀ ਧਰਮ ਦੇ ਵਿੱਚ ਜਿਹਦੇ ਵਿੱਚ ਵੀ ਉਹਦੀ ਆਸਥਾ ਹੈਗੀ ਆ ਉਹਦੇ ਹਿਸਾਬ ਦੇ ਨਾਲ ਉਹ ਚੱਲੇ। ਪਰ ਇਉਂ ਜਿਹੜੀ ਕਾਪੀ ਕਰ ਲੈਣੀ, ਅਰਦਾਸ ਦੀ ਜਿਹੜੀ ਹੈ ਜੀ ਉਹ ਕਾਪੀ ਕੀਤੀ ਗਈ ਆ ਹੂਬਹੂ, ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਦੇਖੋ, ਚਾਹੇ ਗੁਰੂ ਗ੍ਰੰਥ ਸਾਹਿਬ ਦੀ 86 ਦੇ ਕਰੀਬ ਜਗ੍ਹਾ ਦੇ ਉੱਤੇ ਕੀਤੀ ਗਈ ਬੇਅਦਬੀ ਹੋਵੇ,
ਜਿਹੜੀ ਕੁਰਾਨ ਸ਼ਰੀਫ ਸੀ ਉਹਦੀ ਕੀਤੀ ਗਈ ਬੇਅਦਬੀ ਹੋਵੇ, ਗੀਤਾ ਦੀ ਕੀਤੀ ਗਈ ਬੇਅਦਬੀ ਹੋਵੇ, ਇਹ ਸਾਰਾ ਕੁਝ ਜਿਹੜਾ ਸੀਗਾ ਜੀ ਪੰਜਾਬ ਦੇ ਪਾਣੀਆਂ ਨੂੰ ਅੱਗਾ ਲਾਉਣ ਦੇ ਵਾਸਤੇ ਹੀ ਕੀਤਾ ਗਿਆ। ਇਹ ਵੀ ਉਸ ਕਿਸਮ ਦੀ ਘਟਨਾ ਹੀ ਜਿਹੜੀ ਹੈ ਜੀ ਉਹ ਜਾਪਦੀ ਆ। ਇੱਥੇ ਹੈਗੇ ਆ ਜੀ ਜਿਹੜੇ ਤੁਰੇ ਫਿਰਦੇ 60 ਸਾਲਾਂ ਦੇ ਹੋ ਗਏ ਸਟੂਡੈਂਟ ਬਣੇ ਫਿਰਦੇ ਆ, ਉਹਨਾਂ ਦੇ ਹਿਰਦੇ ਬੜੀ ਛੇਤੀ ਬਲੂੰਦਰੇ ਜਾਂਦੇ ਆ ਜਦੋਂ ਕੋਈ ਬਾਹਰਲਾ ਬੰਦਾ ਜਾਂ ਦੂਜੀ ਪਾਰਟੀ ਦਾ ਸਿਆਸੀ ਬੰਦਾ ਏਦਾਂ ਦੀ ਗੱਲ ਕਰਦੇ। ਹੁਣ ਇਹਦੇ ਵਿੱਚ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਹੋਰੀ ਜਿਹੜੇ ਆ ਜੀ ਉਹ ਉਚੇਚੇ ਤੌਰ ਦੇ ਉੱਤੇ ਸ਼ਾਮਲ ਨੇ। ਵੇਖਦੇ ਆ ਜਥੇਦਾਰ ਜਿਹੜੇ ਨੇ ਜੀ ਇਸ ਮਸਲੇ ਦੇ ਉੱਤੇ ਕੁਝ ਕਰਦੇ ਨੇ, ਬੋਲਦੇ ਨੇ ਜਾਂ ਨਹੀਂ। ਇੱਕ ਘੜਿਆ ਘੜਾਇਆ ਜਾਂ ਬਿਆਨ ਤਾਂ ਆ ਸਕਦਾ ਕਿ ਵੀਡੀਓ ਜਿਹੜੀ ਆ ਜੀ ਉਹ ਤੋੜੀ ਮਰੋੜੀ ਗਈ ਆ, ਪਰ ਇਹਦੇ ਵਿੱਚ ਤੋੜ ਮਰੋੜਨ ਵਾਲੀ ਗੱਲ ਜਿਹੜੀ ਆ ਜੀ ਕੁਝ ਵੀ ਦੀਂਦੀ ਨਹੀਂ ਆ। ਬੜੀ ਤੇਜ਼ੀ ਦੇ ਨਾਲ ਜਿਹੜੀ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਵਾਇਰਲ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਛਾਈ ਪਈ ਆ ਇਹ ਜਿਹੜੀ ਵੀਡੀਓ। ਤੋ ਉਦੋਂ ਬਾਅਦ ਹੁਣ ਵੇਖਣਾ ਤਾਂ ਇਹੀ ਹੋਊਗਾ ਜੀ ਕਿ ਇਹਦੇ ਉੱਤੇ ਕਾਰਵਾਈ ਜਿਹੜੀ ਆ ਜੀ ਕੁਝ ਹੁੰਦੀ ਆ ਜਾਂ ਨਹੀਂ। ਆਸ ਹੈ ਨਹੀਂ ਗੀ ਵੈਸੇ ਕਾਰਵਾਈ ਹੋਣ ਦੀ। ਬਿਲਕੁਲ ਜੀ, ਤੁਸੀਂ ਜਥੇਦਾਰਾਂ ਦਾ ਨਾਂ ਲਿਆ। ਜਦੋਂ ਕੁਝ ਵੀ ਇੱਥੇ ਛੋਟੀ ਮੋਟੀ ਘਟਨਾ ਵਾਪਰ ਜਾਂਦੀ ਹੈ ਅਮਰੀਕਾ ਦੇ ਵਿੱਚ ਤਾਂ ਉਹ ਬਹੁਤ ਜਲਦੀ ਬਿਆਨ ਜਾਰੀ ਕਰ ਦਿੰਦੇ ਆ ਤੇ ਬਹੁਤ ਜਲਦੀ ਉਹਨਾਂ ਦੀਆਂ ਗੱਲਾਂ ਬਾਹਰ ਆਉਂਦੀਆਂ ਕਿ ਅਸੀਂ ਗੋਰਿਆਂ ਨੂੰ ਦੱਸਾਂਗੇ ਸਿੱਖਾਂ ਦੀ ਕੀ ਪਹਿਚਾਣ ਆ, ਪਰ ਆਪਣੇ ਉੱਥੇ ਆਪਣੇ ਕੋਲ ਹੀ ਸਾਰਾ ਕੁਝ ਹੋ ਰਿਹਾ। ਨਹੀਂ ਦਿਸਦਾ? ਗੁਰਵਿੰਦਰ ਸਿੰਘ ਕੰਗ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਜੀ, ਆਪਣਾ ਸੁਣਿਆ ਜੀ ਮਲੂਕੇ ਨੇ ਸਨਾਤਨ ਧਰਮ ਅਪਣਾ ਲਿਆ ਜੀ, ਆਪਣਾ ਵੀਡੀਓ ਆਈ ਜਾਂਦੀ ਆ ਤੇ ਇੱਥੇ ਹੀ ਜਿੱਦਾਂ ਜਦੋਂ ਅੱਗੇ ਆਪਣਾ ਦਰਗੇਸ਼ ਪਾਠਕ ਉਹਨਾਂ ਤੇ ਕੇਸ ਕੀਤਾ ਸੀ ਇਹਨਾਂ ਨੇ ਧਾਰਮਿਕ ਭਾਵਨਾ ਭੜਕਾਉਣ ਦਾ, ਤੇ ਇਹਦੇ ਤੇ ਨਹੀਂ ਕੇਸ ਹੋ ਸਕਦਾ ਜੀ? ਇਹਨਾਂ ਦੇ ਜਿੰਨੇ ਬੰਦਿਆਂ ਨੇ ਉੱਥੇ ਅਰਦਾਸ ਕੀਤੀ, ਜਿੰਨੇ ਬੰਦੇ ਸਾਰਿਆਂ ਤੇ ਹੋਣਾ ਚਾਹੀਦਾ। ਮੈਂ ਤਾਂ ਕਹਿੰਦਾ ਕੇਸ ਉੱਥੇ ਸਿੱਖ ਵੀ ਸੀਗੇ ਸਾਰੇ। ਤੇ ਦੂਜੀ ਗੱਲ ਹੈ ਜੀ, ਮੈਂ ਪੁੱਛਣਾ ਸੀ ਸ਼ਾਹਕੋਟ ਤੋਂ ਕਾਂਗਰਸੀਆਂ ਨੇ ਕੋਈ ਦਿੱਤੀ ਹੈ ਟਿਕਟ ਉਹਦੇ ਕਿ ਨਹੀਂ ਜੀ? ਥੈਂਕ ਯੂ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ। ਬਸ ਥੈਂਕ ਯੂ ਜੀ। ਥੈਂਕ ਯੂ। ਨਹੀਂ, ਅਜੇ ਨਹੀਂ ਜਿਹੜੀ ਉਹ ਟਿਕਟ ਜਿਹੜੀ ਆ ਉਹ ਅਨਾਊਂਸ ਨਹੀਂ ਹੋਈ। ਜਿੱਥੋਂ ਤੱਕ ਗੱਲ ਹੈ ਜੀ, ਮੈਂ ਹੁਣੇ ਜਵਾਬ ਇਹਦਾ ਦੇ ਕੇ ਹਟਿਆ ਜੀ, ਉਹੀ ਜਵਾਬ ਹੈ ਤੁਸੀਂ ਸੁਣ ਲਿਆ ਹੋਣਾ। ਪਿਛਲੇ ਜਿਹੜੇ ਕਾਲਰ ਸੀਗੇ ਜੀ ਉਹਨਾਂ ਨੇ ਵੀ ਇਹਦੇ ਸੰਬੰਧ ਦੇ ਵਿੱਚ ਹੀ ਜਿਹੜਾ ਪੁੱਛਿਆ ਸੀਗਾ। ਇਹ ਤਾਂ ਨਹੀਂ ਮੈਂ ਕਹਿੰਦਾ ਜੀ ਕਿ ਉਹਨਾਂ ਨੇ ਧਰਮ ਆਪਣਾ ਬਦਲ ਰਿਹਾ, ਪਰ ਇਹ ਹੈ ਜੀ ਕਿ ਜਿਹੜੇ ਧਰਮ ਦੇ ਵਿੱਚ ਉਹ ਹੈਗੇ ਨੇ ਉਹਦੀ ਹੇਠੀ ਕਰਨ ਦੇ ਵਿੱਚ ਕਸਰ ਉਹਨਾਂ ਨੇ ਕੋਈ ਨਹੀਂ ਛੱਡੀ। ਬਿਲਕੁਲ ਜੀ, ਗੁੱਸਾ ਤੇ ਉਸ ਚੀਜ਼ ਦਾ ਹੀ ਹੈਗਾ। ਜਸਵੰਤ ਜੌਲ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਮੈਂ ਜਸਵੰਤ ਸਿੰਘ ਜੌਲ ਬੋਲਦਾ ਜੀ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੇਰਾ ਇੱਕੋ ਸਵਾਲ ਹੈ ਛੋਟਾ ਜਿਹਾ। ਦੇਖੋ ਜੀ ਨਾ, ਸਾਡੇ ਖਾਤਰ 10ਵੇਂ ਪਾਤਸ਼ਾਹ ਨੇ ਬੱਚਿਆਂ ਦੀ ਸ਼ਹੀਦੀ, ਪਿਤਾ ਦੀ ਸ਼ਹੀਦੀ, ਮਾਤਾ ਦੀ, ਆਪਣੇ ਆਪ ਨੂੰ ਪਰਿਵਾਰ ਵਾਰਤਾ ਨਾ ਜੀ। ਪਰ ਜੀ ਮੇਰੇ ਇਹੀ ਸਵਾਲ ਹੈ ਜੀ, ਜਿਹੜੇ ਸਾਡੇ ਲੋਕ ਆ ਜੀ ਨਾ, ਇਹ ਤਾਂ ਦੇਖੋ ਜੀ ਇੱਕ ਬੇੜਾ ਗਰਕ ਚੁੱਕਾ ਨਾ ਜਿਹੜੇ ਪੋਲੀਟਿਕਸ ਵਾਲੇ ਆ ਨਾ ਜੀ, ਉਹ ਤਾਂ ਉੱਥੇ ਜਾ ਕੇ ਦੂਸ਼ਣਬਾਜ਼ੀ ਕਰਦੇ ਆ। ਕਾਂਗਰਸ ਨੇ ਆਹ ਕਰਤਾ, ਉਹਨੇ ਆਹ ਕਰਤਾ ਜੀ। ਚਲੋ ਆਮ ਆਦਮੀ ਪਾਰਟੀ ਦੇ ਕੋਈ ਹਲੇ ਜ਼ਿਕਰ ਆਪਾਂ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਵਿੱਚ ਕਿਸੇ ਚੀਜ਼ ਦਾ ਹੱਥ ਹੀ ਨਹੀਂ, ਕਿਸੇ ਸਿਆਸਤ ਦੇ ਵਿੱਚ ਤਾਂ ਨਵੀਂ ਆਈ ਹੈ ਨਾ ਜੀ। ਠੀਕ ਹੈ ਜੀ, ਪਰ ਕਈਆਂ ਨੂੰ ਗੁੱਸਾ ਵੀ ਲੱਗੋ, ਆਮ ਆਦਮੀ ਪਾਰਟੀ ਨੂੰ ਕੁਛ ਕਿਹਾ ਨਹੀਂ ਹੈਗਾ ਨਾ ਜੀ। ਪਰ ਜੀ ਸਾਡੇ ਲੋਕਾਂ ਨੂੰ ਸਮਝਣਾ ਇਹਨਾਂ ਦੇ ਇਕੱਠ ਜਾਂਦੇ ਕਾਹਤੇ ਆ ਜੀ? ਸਾਡੇ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਸ਼ਹੀਦੀ ਜੋੜ ਮੇਲਾ ਜੀ ਇੱਕ ਬੱਚਿਆਂ ਦਾ ਨਾ ਜੀ, ਜਿਹੜੇ ਛੋਟੇ ਸਾਹਿਬਜ਼ਾਦੇ ਉਹਨਾਂ ਨੇ ਕੁਰਬਾਨੀ ਕਰਕੇ ਸਾਡੇ ਲਈ ਸਭ ਕੁਝ ਕੀਤਾ ਜੀ। ਪਰ ਸਾਡੇ ਲੋਕਾਂ ਨੂੰ ਥੋੜਾ ਮੋਟਾ ਚਾਹੀਦਾ ਸੋਚਣਾ ਜੀ, ਉੱਥੇ ਜਾਂਦੇ ਕੀ ਕਰਨੇ, ਸੁਣਨੇ ਜਾਣ ਗੁਰੂ ਘਰ ਮੱਥਾ ਟੇਕਣ ਜੀ, ਵਾਪਸ ਮੁੜਨ ਜੀ। ਇਹ ਸਵਾਲ ਹੈ ਜੀ, ਬਾਕੀ ਸੁਣਦੇ ਆ ਭਾਜੀ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਇੱਕ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਜਿੰਨੇ ਵੀ ਲਿਸਨਰ ਨੇ, ਮੈਂ ਜਦੋਂ ਪਿਛਲੇ ਸਾਲਾਂ ਦੇ ਦੌਰਾਨ ਵੀ ਇਸ ਵਾਰੀ ਵੀ ਜਿੰਨੀ ਵਾਰੀ ਜਿਹੜੀ ਹੈ ਜੀ ਕਵਰੇਜ ਕੀਤੀ ਦੀ ਗੱਲ ਕੀਤੀ ਆ, ਮੈਂ ਇੱਕ ਜ਼ੋਰ ਦੇ ਕੇ ਉਸ ਲਫ਼ਜ਼ ਦੇ ਉੱਤੇ ਹਮੇਸ਼ਾ ਸ਼ਹੀਦੀ ਜੋੜ ਮੇਲ ਕਿਹਾ ਜੀ। ਜਿਹੜਾ ਕੰਨਾ ਆ ਨਾ ਉਹ ਇਹਦੀ ਬਿਲਕੁਲ ਹੀ ਨਾ ਬਦਲ ਦਿੰਦਾ, ਇਹਦਾ ਮਤਲਬ ਹੀ ਬਦਲ ਦਿੰਦਾ। ਇਹ ਸ਼ਹੀਦੀ ਜੋੜ ਮੇਲਾ ਨਹੀਂ ਗਾ ਜੀ, ਇਹ ਸ਼ਹੀਦੀ ਜੋੜ ਮੇਲ ਹੈ। ਜਿਵੇਂ ਕਈ ਲਫ਼ਜ਼ ਜਿਹੜੇ ਨੇ ਨਾ ਉਹ ਨਵੇਂ ਹੀ ਆ ਗਏ, ਮਾਤਾ ਗੁਜਰੀ ਜੀ ਗੁਜਰ ਕੌਰ ਬਣ ਗਏ। ਚਲੋ ਮੈਂ ਉਸ ਪਾਸੇ ਵੱਲ ਨਾ ਜਾਵਾਂ, ਕਾਈਂਡਲੀ ਇੱਕ ਮੇਰੀ ਬੇਨਤੀ ਆ, ਇਹ ਮੰਨਣੀ ਜ਼ਰੂਰ ਜੀ। ਅੱਗੇ ਤੋਂ ਤੁਸੀਂ ਆਪ ਵੀ ਤੇ ਆਪਣੇ ਬੱਚਿਆਂ ਨੂੰ ਵੀ ਜਿਹੜਾ ਜਦੋਂ ਇਹਦੇ ਬਾਰੇ ਦੱਸਣਾ ਤੇ ਸ਼ਹੀਦੀ ਜੋੜ ਮੇਲ ਜਿਹੜਾ ਜੀ ਉਹ ਦੱਸਣਾ। ਇਹ ਮੇਲਾ ਨਹੀਂ ਹੈ। ਕੁਝ ਲੋਕਾਂ ਦੇ ਵਾਸਤੇ ਇਹ ਮੇਲਾ ਹੋ ਸਕਦਾ ਜੀ, ਸਿਆਸਤਦਾਨਾਂ ਦੇ ਵਾਸਤੇ ਇਹ ਮੇਲਾ ਹੋ ਸਕਦਾ ਹੈ, ਪਰ ਅਸਲ ਦੇ ਵਿੱਚ ਸ਼ਹੀਦਾਂ ਦੀ ਜਿਹੜੀ ਇਹ ਮਹਾਨ ਸ਼ਹਾਦਤ ਸੀ ਉਹਨੂੰ ਇਕੱਠੇ ਹੁੰਦੇ ਸਨ ਜਿਹੜਾ ਜੀ ਉਹ ਲੋਕ ਉਹਨੂੰ ਸ਼ਹੀਦੀ ਜੋੜ ਮੇਲ ਦਾ ਉਹਨਾਂ ਨੇ ਨਾਮ ਦਿੱਤਾ ਸੀਗਾ। ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਟ੍ਰੈਡੀਸ਼ਨ ਜਿਹੜਾ ਜੀ ਉਹ ਚੱਲਦਾ ਰਿਹਾ ਕਿ ਲੋਕ ਜਿਹੜੇ ਉਹ ਭੁੰਜੇ ਸੌਂਦੇ ਸਨ 3 ਦਿਨ, ਮੰਜਿਆਂ ਦੇ ਉੱਤੇ ਵੀ ਨਹੀਂ ਸਨ ਸੌਂਦੇ, ਚੁੱਲ੍ਹੇ ਨਹੀਂ ਸਨ ਬਲਦੇ, ਲੰਗਰ ਜਿਹੜੇ ਸੀ ਇੱਕ ਜਗ੍ਹਾ ਦੇ ਉੱਤੇ ਪਕਾ ਕੇ ਉੱਥੇ ਹੀ ਜਿਹੜੀਆਂ ਸੰਗਤਾਂ ਉਹ ਛਕਦੀਆਂ ਸਨ ਜੀ। ਇਸ ਕਰਕੇ ਇਹਦਾ ਨਾਮ ਜੋੜ ਮੇਲ ਸੀਗਾ ਜੀ। ਜਿੱਥੋਂ ਤੱਕ ਤੁਸੀਂ ਗੱਲ ਆਖੀ ਹੈ ਜੀ ਕਿ ਲੋਕ ਜਿਹੜੇ ਨੇ, ਦੇਖੋ ਜੇ ਲੋਕ ਸੁਚੇਤ ਹੋ ਜਾਣ ਫਿਰ ਤਾਂ ਆਪਾਂ ਨੂੰ ਵੀ ਭਕਾਈ ਮਾਰਨ ਦੀ ਜ਼ਰੂਰਤ ਹੀ ਨਹੀਂ ਹੈਗੀ।
ਜਿਹੜੀ ਤੁਸੀਂ ਵੀਡੀਓ ਕੁਛ ਦਿਨ ਪਹਿਲਾਂ ਇੱਕ ਦੇਖੀ ਸੀ ਬਠਿੰਡੇ ਦੇ ਵਿੱਚ, ਪੁਲਿਸ ਵਾਲਿਆਂ ਨੂੰ ਕਿਵੇਂ ਗਾਲਾਂ ਜਿਹੜੀਆਂ ਉਹ ਕੱਢੀਆਂ ਗਈਆਂ ਸੀਗੀਆਂ, ਉਹ ਵੀਡੀਓ ਵਾਇਰਲ ਹੋਈ, ਮਾਮਲਾ ਕਿੱਥੇ ਗਿਆ? ਸਾਰਾ ਆਇਆ ਗਿਆ ਹੋ ਗਿਆ। ਇੱਕ ਵੀਡੀਓ ਹੋਰ ਤੁਰੀ ਫਿਰਦੀ ਆ ਹੁਣ ਰਾਤ ਦੀ ਜਿਹੜੀ ਜੀ, ਉਹ ਜਿਹੜੀ ਇੱਥੇ ਹੈਗੀ ਆ ਜੀ ਬੁਲਾਰੀਏ ਦੀ, ਇੰਦਰਬੀਰ ਸਿੰਘ ਬੁਲਾਰੀਆ ਹੋਰਾਂ ਦੀ, ਅਕਾਲੀ ਦਲ ਦੇ ਵਿੱਚ ਉਹ ਰਹੇ ਨੇ, ਉਹ ਪਾਰਟ ਰਹੇ ਨੇ ਇਸ ਸਭ ਕਾਸੇ ਦਾ ਜਿਨ੍ਹਾਂ ਨੇ ਪੁਲਿਸ ਦਾ ਸਿਆਸੀਕਰਨ ਕੀਤਾ। ਹੁਣ ਉਹਨਾਂ ਦੇ ਉੱਤੇ ਆਣ ਪਈ ਤੇ ਉਹ ਪੁਲਿਸ ਵਾਲਿਆਂ ਨੂੰ ਦਬਕੇ ਮਾਰ ਕੇ ਜਿਵੇਂ ਉੱਥੋਂ ਭਜਾ ਰਹੇ ਨੇ, ਤੇ ਜਿਵੇਂ ਉਹ ਪੁਲਿਸ ਵਾਲੇ ਜਿਹੜੇ ਆ ਜੀ ਡਰਦੇ ਹੋਏ ਉੱਥੋਂ ਜਾ ਰਹੇ ਨੇ, ਉੱਥੋਂ ਤੁਸੀਂ ਇਹਦਾ ਸਿਆਸੀਕਰਨ ਪੁਲਿਸ ਦਾ ਹੋਇਆ ਪਿਆ ਜਿਹੜਾ ਜੀ ਉਹ ਦੇਖ ਸਕਦੇ ਹੋ। ਤੁਸੀਂ ਆਮ ਲੋਕਾਂ ਨੂੰ ਛੱਡੋ, ਕੀ ਪੁਲਿਸ ਜਿਹੜੀ ਹੈ ਜੀ ਇਸ ਮਸਲੇ ਦੇ ਉੱਤੇ ਸੋਚੂਗੀ ਕਿ 10 ਸਾਲਾਂ ਦੇ ਦੌਰਾਨ ਉਹਨਾਂ ਦੇ ਹਾਲਾਤ ਜਿਹੜੇ ਆ ਜੀ ਉਹ ਮੌਜੂਦਾ ਸਰਕਾਰ ਨੇ ਕੀ ਬਣਾ ਦਿੱਤੇ ਆ? ਜੇ ਲੋਕਾਂ ਨੇ ਸੋਚ ਲਿਆ, ਲੋਕਾਂ ਨੇ ਤਾਂ ਸਾਹਮਣੇ ਕੰਧ ਦੇ ਉੱਤੇ ਬਿਲਕੁਲ ਜਿਹੜਾ ਜੀ ਉਹ ਕਲੀਅਰ ਲਿਖਿਆ ਹੋਇਆ ਕਿ ਕੀ ਕੁਝ ਜਿਹੜਾ ਜੀ ਉਹ ਹੋਇਆ। ਪਰ ਫੇਰ ਵੀ ਜਿਹੜੀ ਗੱਲ ਅਕਸਰ ਜਦੋਂ ਤੁਸੀਂ ਪੰਜਾਬ ਦੇ ਵਿੱਚ ਕਿਸੇ ਨਾਲ ਕਰਦੇ ਹੋ, ਇੱਕ ਫਿਕਰਮੰਦੀ ਹਰ ਬੰਦੇ ਦੇ ਜ਼ੁਬਾਨ ਦੇ ਉੱਤੇ ਆ, ਉਹ ਇਹ ਕਹਿੰਦਾ ਇਹ ਨਾ ਹੋਵੇ ਕਿਤੇ ਫੇਰ ਵਾਪਸ ਆ ਜਾਣ। ਫਿਰ ਇਹ ਫਿਕਰਮੰਦੀ ਕਿਉਂ? ਜੇ ਲੋਕ ਸਾਰਾ ਕੁਝ ਇੰਨਾ ਕੁਝ ਬੋਲਦੇ ਆ, ਇੰਨਾ ਕੁਝ ਕਰਦੇ ਆ, ਆਹ ਹੋ ਗਿਆ ਉਹ ਹੋ ਗਿਆ, ਕੱਲੇ ਕੱਲੇ ਨੂੰ ਪੁੱਛ ਲਓ, ਕਿਸੇ ਅਨਪੜ੍ਹ ਨੂੰ ਪੁੱਛ ਲਓ, ਉਹ ਵੀ ਇਹਦੀਆਂ ਪ੍ਰਾਪਤੀਆਂ ਜਿਹੜੀਆਂ ਨਾ ਜੀ ਸਹੀ ਪ੍ਰਾਪਤੀਆਂ ਸਰਕਾਰ ਦੀਆਂ ਗਿਣਾ ਦੂਗਾ। ਬਾਅਦ ਦੇ ਵਿੱਚ ਜਾਂਦੇ ਜਾਂਦੇ ਉਹ ਵੀ ਜਿਹੜਾ ਜੀ ਇਹ ਸਵਾਲ ਕਰ ਦਿੰਦਾ ਕਿ ਇਹ ਨਾ ਹੋਵੇ ਕਿਤੇ ਦੁਬਾਰਾ ਫੇਰ ਆ ਜਾਣ। ਜੇ ਹਰ ਬੰਦਾ ਇਹ ਸੋਚਦਾ, ਹਰ ਬੰਦਾ ਇਹ ਫਿਕਰ ਦੇ ਵਿੱਚ ਆ ਕਿ ਕਿਤੇ ਦੁਬਾਰਾ ਨਾ ਆ ਜਾਣ, ਤੇ ਫਿਰ ਇਹ ਸਵਾਲ ਕਿੱਥੋਂ ਆ ਰਿਹਾ ਜੀ? ਅੱਜ ਤੱਕ ਸਾਡੇ ਨਾਲ ਜੁੜੇ ਨੇ ਸੁਰਿੰਦਰ ਸਿੰਘ ਜੀ ਸ਼ੇਰਗਿੱਲ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਵੱਲੋਂ ਰੇਡੀਓ USA ਦੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਤੇ ਹੋਰ ਸੁਣਨ ਵਾਲਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿਹੜਾ ਇਹ ਜੀ ਆਪਣੇ ਲਾਈਨਾਂ ਲੱਗ ਰਹੀਆਂ ਨੋਟਾਂ ਦੇ ਵਾਸਤੇ, ਕੀ ਉਹ ਇਸ ਮੌਜੂਦਾ ਸਰਕਾਰ ਨੂੰ ਨਹੀਂ ਦਿਸਦੀਆਂ, ਜਾਂ ਇਹਨੇ ਕਦੀ ਵੀ ਉਹਦੇ ਬਾਰੇ ਵਿੱਚ ਕਦੀ ਕੋਈ ਬਿਆਨ ਨਹੀਂ ਦਿੱਤਾ ਕਿ ਲੋਕਾਂ ਦੀ ਕੀ ਹਾਲਾਤ ਆ ਔਰ ਕਿੰਨੇ ਕਿਸ ਤਰ੍ਹਾਂ ਲੋਕ ਮਰ ਰਹੇ ਆ? ਇਹਨਾਂ ਨੂੰ ਇੱਦਾਂ ਦਾ ਕੋਈ ਹਾਲ ਲਾਭ ਨਹੀਂ ਇਸ ਤਰ੍ਹਾਂ ਦੀ। ਇਹਦੇ ਬਾਰੇ ਵੀਰ ਜੀ ਜਰਾ ਦੱਸਿਓ ਕਿ ਕੀ ਹੁਣ ਆਉਣ ਵਾਲੇ ਦਿਨਾਂ ਵਿੱਚ ਕੋਈ ਇਹਦੇ ਵਿੱਚ ਕੋਈ ਫਰਕ ਪਵੇਗਾ ਜਾਂ ਇਸੇ ਤਰ੍ਹਾਂ ਦੀ ਹਾਲਾਤ ਹੀ ਦਿਸਣ ਦੇ ਹਾਲਾਤ ਹਨ? ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ। ਲੱਗਦਾ ਨਹੀਂ ਜੀ, ਲੱਗਦਾ ਨਹੀਂਗਾ ਕੋਈ ਬਹੁਤ ਵੱਡਾ ਫਰਕ ਜਿਹੜਾ ਜੀ ਉਹ ਛੇਤੀ ਕਰਕੇ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਪੈ ਸਕਦਾ। ਨੋਟਬੰਦੀ ਨੂੰ ਲੈ ਕੇ ਹਾਲਾਤ ਜਿਹੜੇ ਨੇ ਜੀ ਅਜੇ ਬਣੇ ਰਹਿਣਗੇ ਕੁਝ ਸਮਾਂ। ਇਹ ਤਾਂ ਵੱਡੇ ਵੱਡੇ ਅਰਥ ਸ਼ਾਸਤਰੀ ਵੀ ਜਿਹੜਾ ਜੀ ਉਹ ਕਹਿ ਰਹੇ ਨੇ, RBI ਵੀ ਜਿਹੜਾ ਜੀ ਉਹ ਕਹਿ ਰਿਹਾ, ਜਿਹੜੇ ਵੱਡੇ ਵੱਡੇ ਮੈਗਜ਼ੀਨ ਨੇ ਵਿਸ਼ਵ ਦੇ ਉਹ ਵੀ ਕਹਿ ਰਹੇ ਆ ਕਿ ਜਿੰਨਾ ਨੁਕਸਾਨ ਦੇ ਵਾਸਤੇ ਉਹ ਸੋਚ ਰਹੇ ਕਿ ਇੰਨਾ ਕੁ ਹੋਊਗਾ, ਉਦੋਂ ਕਿਤੇ ਜ਼ਿਆਦਾ ਨੁਕਸਾਨ ਜਿਹੜਾ ਜੀ ਉਹ ਹੋਣਾ। ਕਹਿ ਤਾਂ ਰਹੇ ਆ ਜੀ ਜਿਹੜੇ ਪੰਜਾਬ ਸਰਕਾਰ ਵਾਲੇ ਵੀ ਇਹ ਫੈਸਲਾ ਬਹੁਤ ਸ਼ਾਨਦਾਰ ਕੀਤਾ ਨਰਿੰਦਰ ਮੋਦੀ ਹੋਰਾਂ ਨੇ, ਕਿਉਂਕਿ ਉਹਨਾਂ ਦੇ ਸਾਹਮਣੇ ਤਾਂ ਉਹਨਾਂ ਦੀ ਜ਼ਰੂਰਤ ਨਹੀਂ ਨਾ ਬੋਲਣ ਦੀ। ਜੇ ਨਹੀਂ ਤਾਂ ਇਹਦੇ ਸੰਬੰਧੀ ਵੀ ਵੀਡੀਓ ਜਿਹੜੀ ਇੱਕ ਪਿਛਲੇ ਦਿਨਾਂ ਦੇ ਵਿੱਚ ਵਾਇਰਲ ਹੋਈ ਸੀ ਉਹ ਦੇਖ ਲੈਣਾ, ਕੋਈ ਬੋਲਦਾ ਉਹਨਾਂ ਦੇ ਸਾਹਮਣੇ ਜੀ। ਨੋਟਬੰਦੀ ਤੋਂ ਬਾਅਦ ਹੀ ਆਏ ਸੀ ਇੱਥੇ ਉਹ। ਜੀ ਜੀ ਬਿਲਕੁਲ। ਅੱਗੇ ਸਾਡੇ ਨਾਲ ਜੁੜੇ ਨੇ ਜਗਵਿੰਦਰ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਪੰਨੂ ਭਾਜੀ ਮੈਂ ਤੁਹਾਨੂੰ ਪੁੱਛਣਾ, ਆਪਣੇ ਮੋਦੀ ਸਾਹਿਬ ਨੇ ਕਹਿੰਦੇ 3600 ਕਰੋੜ ਦਾ ਜਿਹੜਾ ਉਦਘਾਟਨ ਕੀਤਾ ਮਹਾਰਾਸ਼ਟਰ 'ਚ, ਉਹ ਜਿਹੜਾ ਆਪਣਾ ਸ਼ਿਵਾਜੀ ਬਾਨਾ ਮੂਰਤੀ ਬਣਨੀ ਆ, ਤੇ ਜਿਹੜੇ ਦੇਸ਼ ਦੇ ਵਿੱਚ ਇੰਨੇ ਕਿਸਾਨ ਭਾਵੇਂ ਮਹਾਰਾਸ਼ਟਰ ਲੈ ਲਓ ਜਾਂ ਪੰਜਾਬ ਕਿਸਾਨ ਕਰਜ਼ਾਈ ਆਤਮ ਹੱਤਿਆ ਕਰਨ ਡਏ ਆ, ਉਹ ਜੇ ਦੇਸ਼ ਦੇ ਵਿੱਚ ਮਤਲਬ ਅਮਰੀਕਾ ਤਾਂ ਆਪਾਂ ਕਹਿ ਨਹੀਂ ਸਕਦੇ ਜਿੱਥੇ ਸਟੈਚੂ ਆਫ ਲਿਬਰਟੀ ਦੇ ਤੁਸੀਂ ਬਰਾਬਰ ਬਣਾਓ, ਉੱਥੇ ਜਿਹੜਾ ਗਰੀਬੀ ਹੈ ਜਾਂ ਕਿਸਾਨ ਮੰਨ ਰਹੇ ਆ, ਤੁਸੀਂ ਇਹੋ ਜਿਹੇ ਮੁਲਕ ਦੇ ਵਿੱਚ ਇੱਦਾਂ ਦੇ ਮਤਲਬ ਬਣਾਉਣ ਦੇ, ਕੋਈ ਇਹਨਾਂ ਨੂੰ ਸ਼ਰਮ ਹੈਗੀ ਹੈ ਕਿ ਨਹੀਂ? ਬਸ ਇਹ ਪੁੱਛਣਾ ਸੀ। ਥੈਂਕ ਯੂ ਜੀ। ਬਿਲਕੁਲ ਜੀ, ਕੁਐਸਚਨ ਤੁਹਾਡਾ ਬੜਾ ਵੈਲਿਡ ਹੈ, ਸਹੀ ਆ। ਦੇਖੋ, ਜਿੱਥੇ ਇੱਥੇ ਪੰਜਾਬ ਦੀ ਆਪਾਂ ਜੇ ਗੱਲ ਕਰ ਲਈਏ, 100 ਕਰੋੜ ਰੁਪਈਆ ਐਡਵਰਟਾਈਜ਼ਮੈਂਟ ਦੇ ਉੱਤੇ ਪਿਛਲੇ ਮਹੀਨਿਆਂ ਦੇ ਦੌਰਾਨ ਜਿਹੜਾ ਜੀ ਉਹ ਸਰਕਾਰ ਨੇ ਖਰਚ ਦਿੱਤਾ, ਇਹ ਦੱਸਣ ਦੇ ਵਾਸਤੇ ਕਿ ਅਸੀਂ ਕਿੰਨੀਆਂ ਸੜਕਾਂ ਬਣਾਤੀਆਂ, ਕਿੰਨੇ ਰੇਲਵੇ ਓਵਰਬ੍ਰਿਜ ਜਿਹੜੇ ਆ ਜੀ ਉਹ ਬਣਾਤੇ, ਵੀ ਇਹ ਤਾਂ ਕੈਲੀਫੋਰਨੀਆ ਨੂੰ ਵੀ ਮਾਤ ਪਾ ਗਿਆ। ਤਾਂ ਇਹ 100 ਕਰੋੜ ਰੁਪਈਆ ਜਿਹੜਾ ਜੀ ਉਹ ਮੂੰਹ ਚੜਾਉਂਦਾ ਉਦੋਂ ਜਦੋਂ ਕੋਈ ਕਿਸਾਨ ਜਿਹੜਾ ਆਪਣੇ ਪੂਰੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਨੂੰ ਪਹਿਲਾਂ ਨਹਿਰ ਦੇ ਵਿੱਚ ਸੁੱਟਦਾ ਤੇ ਫਿਰ ਉਹ ਆਪ ਜਿਹੜਾ ਜੀ ਉਹ ਖੁਦਕੁਸ਼ੀ ਕਰ ਜਾਂਦਾ। ਇਹ ਮੂੰਹ ਚੜਾਉਂਦਾ ਉਹਨਾਂ ਜਿਹੜਾ ਕਿਸਾਨ ਹੈ ਜੀ ਉਹਦੀ ਮੌਤ ਜਿਹੜੀ ਕਿ ਸਿਰਫ ਇਸ ਕਰਕੇ ਉਹ ਆਪਣੇ ਆਪ ਨੂੰ ਅੱਗ ਦੀ ਲਪੇਟ ਦੇ ਵਿੱਚ ਜਿਹੜਾ ਜੀ ਉਹ ਪਾ ਲੈਂਦਾ ਹੈ ਕਿ ਉਹਦੇ ਕੋਲੇ ਆਪਣੀ ਕੁੜੀ ਦੇ ਧੀ ਦੇ ਵਿਆਹ ਕਰਨ ਜੋਗੇ ਜਿਹੜੇ ਆ ਜੀ ਉਹ ਪੈਸੇ
ਨਹੀਂ ਹੈਗੇ, ਉਦੋਂ ਇਹ ਐਡਵਰਟਾਈਜ਼ਮੈਂਟ ਜਿਹੜੀਆਂ ਜੀ ਉਹ ਮੂੰਹ ਚੜਾ ਰਹੀਆਂ ਨੇ ਉਹਨਾਂ ਘਟਨਾਵਾਂ ਨੂੰ ਜਿਹੜੀਆਂ ਪੰਜਾਬ ਦੇ ਵਿੱਚ, ਇਕੱਲੇ ਪੰਜਾਬ 'ਚ 3 ਖੁਦਕੁਸ਼ੀਆਂ ਰੋਜ਼ ਹੋ ਰਹੀਆਂ ਨੇ। ਮਹਾਰਾਸ਼ਟਰ ਦੀ ਤੁਸੀਂ ਗੱਲ ਕੀਤੀ ਆ, ਬਿਲਕੁਲ ਉੱਥੇ ਬਹੁਤ ਮੰਦੇ ਹਾਲਾਤ ਨੇ ਜੀ। ਮੁਸ਼ਕਲ ਇਹ ਆ ਜੀ ਕਿ ਧਰਮ ਜਿਹੜਾ ਨਾ ਇਹ ਪ੍ਰਾਈਵੇਟ ਮਸਲਾ ਹੈ ਕਿਸੇ ਵੀ ਬੰਦੇ ਦਾ। ਜਦੋਂ ਉਹਨੂੰ ਇਉਂ ਐਡਵਰਟਾਈਜ਼ਮੈਂਟ ਜਿਹੜਾ ਜੀ ਉਹ ਮੂਹਰੇ ਕੀਤਾ ਜਾਂਦਾ ਨਾ, ਇਹ VIP ਲਾਈਨਾਂ ਜਿਹੜੀਆਂ ਜੀ ਉਹ ਲੱਗਦੀਆਂ ਨੇ। ਬਦਕਿਸਮਤੀ ਦੇ ਨਾਲ ਇਹ VIP ਲਾਈਨ ਜਿਹੜੀ ਆ ਇਹ ਹਰਿਮੰਦਰ ਸਾਹਿਬ 'ਚ ਵੀ ਲੱਗਣ ਲੱਗ ਗਈ ਆ। ਉੱਥੇ ਵੀ ਵਿਚਕਾਰਲਾ ਜਿਹੜਾ ਜਗ੍ਹਾ ਜੀ ਉੱਥੋਂ ਕੱਢ ਕੇ ਲਿਜਾਇਆ ਜਾਂਦਾ, ਉੱਥੇ ਵੀ ਕੁਝ ਪੈਸੇ ਜਿਹੜੇ ਆ ਨਾ ਤੁਹਾਨੂੰ ਰਿਸ਼ਵਤ ਦੇ ਰੂਪ 'ਚ ਦੇਣੇ ਪੈਂਦੇ ਨੇ। ਜਦੋਂ ਰੱਬ ਵੀ ਜਿਹੜਾ ਜੀ ਉਹ VIP ਲੋਕਾਂ ਦਾ ਹੋ ਗਿਆ ਤੇ ਫਿਰ ਜਿਹੜੇ ਸਿਆਸਤਦਾਨ ਨੇ ਉਹਦਾ ਲਾਹਾ ਕਿਉਂ ਨਾ ਲੈਣ। ਉਹਨਾਂ ਨੂੰ ਪਤਾ ਧਰਮ ਦੇ ਨਾਂ ਦੇ ਉੱਤੇ ਜਦੋਂ ਵੀ ਰਾਜਨੀਤੀ ਕੀਤੀ ਗਈ ਆ ਭਾਰਤ ਦੇ ਵਿੱਚ, ਉਦੋਂ ਧਰਮ ਦੀ ਇਹ ਰਾਜਨੀਤੀ ਜਿਹੜੀ ਆ ਜੀ ਉਹ ਸਫਲ ਹੋਈ ਆ। ਤੇ ਉਹਨਾਂ ਨੂੰ ਇਹ ਜਿਹੜੇ ਸਫਲ ਤਜਰਬੇ ਨੇ ਉਹ ਉਹਨਾਂ ਨੂੰ ਕਿਉਂ ਛੱਡਣਗੇ ਜੀ। ਰੱਬ ਦੇ ਨਾਂ ਤੇ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਜਦੋਂ ਮਰਜ਼ੀ ਮੂਰਖ ਜਿਹੜਾ ਜੀ ਉਹ ਬਣਾਇਆ ਜਾ ਸਕਦਾ ਹੈ। ਪਿਛਲੇ ਸਮੇਂ 'ਚ ਵੀ ਬਣਾਉਂਦੇ ਰਹੇ ਨੇ ਇਹ ਲੋਕ, ਅੱਜ ਵੀ ਬਣਾ ਰਹੇ ਨੇ, ਤੇ ਜਿੰਨੀ ਦੇਰ ਤੱਕ ਲੋਕ ਬਣਨਾ ਚਾਹਣਗੇ ਬਣਾਉਂਦੇ ਰਹਿਣਗੇ ਜੀ। ਬਿਲਕੁਲ ਜੀ। ਅਤੇ ਅੱਗੇ ਸਾਡੇ ਨਾਲ ਜੁੜੇ ਨੇ ਮਹਿੰਦਰ ਸਿੰਘ ਤਵਾਲਾ ਜੀ, ਹਾਂਗਕਾਂਗ ਤੋਂ ਨੇ ਜੀ ਕਮਲਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਤੇ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਪੰਨੂ ਸਾਹਿਬ, ਜਿਸ ਤਰ੍ਹਾਂ ਲਗਭਗ ਇਹ ਕਾਨੂੰਨ ਹੁੰਦਾ ਨਹੀਂ ਹੈ ਕਿ ਚੋਣਾਂ ਤੋਂ ਪਹਿਲਾਂ 3 ਮਹੀਨੇ ਦਾ ਟਾਈਮ ਹੁੰਦਾ ਚੋਣ ਜ਼ਾਬਤਾ ਲੱਗਣ ਦਾ, ਤੇ ਲਗਭਗ ਦਸੰਬਰ ਦਾ ਮਹੀਨਾ ਵੀ ਪੰਨੂ ਸਾਹਿਬ ਖਤਮ ਹੋ ਚੱਲਿਆ, ਤੇ ਹਜੇ ਵੀ ਉਹ ਬਾਦਲ ਸਾਹਿਬ ਤੇ ਜਿਹੜੇ ਉਹ ਸਾਰੇ ਰੀਬਨ ਕੱਟੀ ਜਾ ਰਹੇ ਆ, ਬੜੇ ਜ਼ੋਰਾਂ ਸ਼ੋਰਾਂ ਤੇ ਲੱਗੇ ਪਏ ਆ। ਤੇ ਨੰਬਰ 2 ਪੰਨੂ ਸਾਹਿਬ, ਬੜਾ ਰੌਲਾ ਪਿਆ ਸੀ, ਮੈਂ ਇੱਧਰ ਵਲਟੋਏ ਹਲਕੇ ਨੂੰ ਇੱਧਰ ਬਿਲੋਂਗ ਕਰਦਾ, ਤਰਨਤਾਰਨ ਡਿਸਟ੍ਰਿਕਟ ਨੂੰ, ਤੇ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ 2 ਟਿਕਟਾਂ ਦਿੱਤੀਆਂ ਸੀ ਵਲਟੋਏ ਹਲਕੇ ਤੋਂ ਤੇ ਖਡੂਰ ਸਾਹਿਬ ਹਲਕੇ ਤੋਂ, ਜਿਹੜੇ ਕਿ ਦੋਵੇਂ ਹੀ, ਜਿਹੜਾ ਉਹ ਵਲਟੋਏ ਹਲਕੇ ਤੋਂ ਦਿੱਤੀ ਹੈ ਉਹ ਜਿਹੜਾ ਵਿਰਸੇ ਦਾ ਖਾਸ ਬੰਦਾ ਹੈ, ਉਹ ਵਿਰਸਾ ਸਿੰਘ ਨੂੰ ਜਿਤਾਉਣ ਦੀ ਕਰਕੇ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਪੰਨੂ ਸਾਹਿਬ ਕੋਈ ਐਕਸ਼ਨ ਨਹੀਂ ਲਿਆ। ਕਿ ਇੱਕ ਕਹੀ ਜਾਂਦੇ ਸੀ ਕਿ ਵਲੰਟੀਅਰ ਨੂੰ ਟਿਕਟਾਂ ਮਿਲਣਗੀਆਂ, ਤੇ ਆਹ ਜਿਹੜਾ ਖਡੂਰ ਸਾਹਿਬ ਤੋਂ 2 ਹਫ਼ਤੇ ਪਹਿਲਾਂ ਕਾਂਗਰਸ ਛੱਡ ਕੇ ਕੱਲ ਆਇਆ ਸੀ ਆਮ ਪਾਰਟੀ 'ਚ, ਉਹਨੂੰ ਵੀ ਪੰਨੂ ਸਾਹਿਬ ਟਿਕਟ ਮਿਲ ਗਈ ਮੁੜ ਕੇ। ਕੀ ਕਹਿਣਾ ਚਾਹੁੰਦੇ? ਬੜੀ ਮਿਹਰਬਾਨੀ ਪੰਨੂ ਸਾਹਿਬ। ਥੈਂਕ ਯੂ। ਦੇਖੋ, ਇਹ ਟਿਕਟਾਂ ਦੇ ਜਿਹੜਾ ਦੀ ਉਹ ਰੌਲਾ ਰੱਪਾ ਤਾਂ ਚੱਲਦਾ ਰਿਹਾ, ਅਜੇ ਵੀ ਜਿਹੜਾ ਖਾਸ ਤੌਰ ਦੇ ਉੱਤੇ ਖੇਮ ਕਰਨ ਵਾਲੀ ਟਿਕਟ ਦਾ ਜਿਹੜਾ ਤਾਂ ਉਹ ਵਿਰੋਧ ਹੋ ਹੀ ਜਾਂਦਾ ਜੀ। ਜਿਹੜੇ ਵਲੰਟੀਅਰ ਆ ਉਹਦਾ ਵਿਰੋਧ ਕਰ ਰਹੇ ਨੇ। ਖਡੂਰ ਸਾਹਿਬ ਵਾਲਾ ਇੰਨਾ ਜ਼ਿਆਦਾ ਜਿਹੜਾ ਦੀ ਹੁਣ ਨਹੀਂ ਹੈਗਾ, ਸ਼ੁਰੂ ਦੇ ਵਿੱਚ ਜਿਹੜਾ ਦੀ ਇਹ ਵਿਰੋਧ ਜ਼ਰੂਰ ਸਾਹਮਣੇ ਆਇਆ ਸੀਗਾ। ਮੈਨੂੰ ਨਹੀਂ ਲੱਗਦਾ ਜੀ ਕਿ ਪਾਰਟੀ ਜਿਹੜੀ ਆ ਉਹ ਹੁਣ ਕੋਈ ਟਿਕਟ ਜਿਹੜੀ ਆ ਉਹਦੇ ਵਿੱਚ ਬਦਲਾਅ ਕਰ ਸਕਦੀ ਹੈ ਜੀ। ਕੋਈ ਚਾਂਸਸ ਜਿਹੜੇ ਜੀ ਉਹ ਨਹੀਂ ਲੱਗਦੇ ਜੀ। ਤਾਂ ਸਾਡੇ ਨਾਲ ਅੱਗੇ ਸਾਡੇ ਅਗਲੇ ਕਾਲਰ ਨੇ ਜੀ ਮਹਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ ਜੀ, ਜਦੋਂ ਸਾਡੇ ਦੇਸ਼ ਵਿੱਚ ਲਗਭਗ 70 ਸਾਲਾਂ ਵਿੱਚ ਸਾਡੇ ਪੇਂਡੂ ਜਿਹੜੀ ਜਨਤਾ ਆ ਉਹਨਾਂ ਵਿੱਚ ਬੈਂਕ ਆਪਣੀ ਪਕੜ ਮਜ਼ਬੂਤ ਨਹੀਂ ਕਰ ਸਕੇ, ਤੇ ਕਿਸ ਤਰ੍ਹਾਂ ਸਾਨੂੰ ਭਾਰਤੀ ਜਨਤਾ ਨੂੰ ਇਹ ਡਿਜੀਟਲ ਹੋਣ ਦੀ ਮੰਗ ਕਰਦੇ ਆ, ਜਦੋਂ ਕਿ ਪਿੰਡਾਂ ਵਿੱਚ 80% ਲੋਕਾਂ ਦੇ ਹਾਲੇ ਵੀ ਬੈਂਕਾਂ ਵਿੱਚ ਖਾਤੇ ਨਹੀਂ ਹੈ। ਅਮਰੀਕਾ ਜੇ ਵਿਕਾਸੀ ਦੇਸ਼ ਆ ਜਿਹੜੇ, ਉੱਥੇ ਵੀ ਪੂਰੀ ਤਰ੍ਹਾਂ ਕੈਸ਼ਲੈਸ ਹੈ ਨਹੀਂ, ਹਾਲੇ ਵੀ ਪੇਂਡੂ ਅਮਰੀਕਾ ਵਿੱਚ ਲੈਣ ਦੇਣ ਕੈਸ਼ ਦੇ ਨਾਲ ਹੀ ਚੱਲਦਾ ਆ। ਤੇ ਦੂਸਰਾ, ਜੇ ਹਾਲੇ ਸਾਡੇ ਦੇਸ਼ ਵਿੱਚ ਉਹ ਇੱਥੇ ਇੰਡੀਆ 'ਚ ਕਾਲ ਡਰੋਪ ਦੀ ਬੜੀ ਸਮੱਸਿਆ ਆ, ਤੇ ਕੈਸ਼ਲੈਸ ਕਿਵੇਂ ਹੋਊਗਾ? ਜਿਵੇਂ ਕਿ ਇੱਕ ਮੈਂ ਅਨਪੜ੍ਹ ਜਿਹਾ ਬੰਦਾ ਆ, ਤੇ ਇਹ ਮੋਦੀ ਦਾ ਦਿਮਾਗ ਇੰਨਾ ਕੰਮ ਨਹੀਂ ਕਰਦਾ ਵੀ ਇਹ ਸਕੀਮ ਕਾਮਯਾਬ ਨਹੀਂ ਹੋਣੀ, ਤੇ ਕਿਉਂ ਕਰਦੇ ਆ, ਜਾਂ ਇਹਦੇ ਪਿੱਛੇ ਕਾਰਪੋਰੇਟ ਦਾ ਕੀ ਹੱਥ ਹੈ? ਕੀ ਦੱਸ ਸਕਦੇ ਇਹਦੇ ਬਾਰੇ? ਥੈਂਕ ਯੂ ਜੀ। ਸਵਾਲ ਤੁਹਾਡਾ ਬਿਲਕੁਲ ਜਿਹੜਾ ਜੀ ਉਹ ਸਹੀ ਆ। ਪੰਜਾਬ ਦੇ ਪਿੰਡਾਂ ਜਾਂ ਭਾਰਤ ਦੇ ਪਿੰਡਾਂ ਦੇ ਵਿੱਚ ਬਹੁਤੇ ਥਾਈਂ ਤਾਂ ਬੈਂਕ ਹੀ ਅਜੇ ਹੈ ਨਹੀਂ ਗੇ ਜੀ। ਖਾਤਿਆਂ ਵਾਲੀ ਗੱਲ ਵੀ ਤੁਹਾਡੀ ਜਿਹੜੀ ਆ ਜੀ ਉਹ ਸਹੀ ਆ ਕਿ ਇੱਥੇ ਜਿਹੜੇ ਖਾਤੇ ਹੈਗੇ ਨੇ ਬਹੁਤੇ ਲੋਕਾਂ ਦੇ ਅਜੇ ਹੈ ਨਹੀਂ ਗੇ। ਸਵਾਲ ਇਹ ਆ ਜੀ ਕਿ ਚੰਦ ਲੋਕਾਂ ਨੂੰ ਸਾਹਮਣੇ ਰੱਖ ਕੇ ਇਹ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ। ਚੰਦ ਲੋਕਾਂ ਦੇ ਵਿੱਚ ਗਿਣਤੀ ਇਹ ਸੈਂਕੜਿਆਂ ਦੇ ਵਿੱਚ ਵੀ ਨਹੀਂ ਹੈਗੀ ਜੀ, ਇਹ ਸੈਂਕੜਿਆਂ ਤੋਂ ਵੀ ਘੱਟ ਗਿਣਤੀ ਆ ਜਿੱਥੇ ਇਹ ਜਿਹੜਾ ਜੀ ਸਾਹਮਣੇ ਰੱਖ ਕੇ ਇਹ ਫੈਸਲਾ ਕੀਤਾ ਗਿਆ। ਜਿਨ੍ਹਾਂ ਲੋਕਾਂ ਨੇ ਸਪਾਂਸਰ ਕਰਕੇ ਜਿਹੜੇ ਵਿਅਕਤੀ ਨੂੰ ਇੱਥੋਂ ਤੱਕ ਲਿਆਂਦਾ, ਉਹਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਜਿਹੜਾ ਜੀ ਉਹ ਪਹੁੰਚਾਇਆ, ਇਹ ਉਹਨਾਂ ਲੋਕਾਂ ਨੂੰ ਖੁਸ਼ ਕਰਨ ਦੇ ਵਾਸਤੇ ਹੀ ਸਾਰਾ ਕੁਝ ਜਿਹੜਾ ਜੀ ਉਹ ਕੀਤਾ ਗਿਆ। ਇਸ ਕਰਕੇ ਜਿਹੜੀ ਕੈਸ਼ਲੈਸ ਹੈ ਜੀ, ਪਤਾ ਨਹੀਂ ਇਹ ਕਿਹੜੇ ਤਰੀਕੇ ਦੇ ਨਾਲ ਇਹ ਰੌਲਾ ਪਾ ਰਹੇ ਆ ਕਿ ਕੈਸ਼ਲੈਸ ਜਿਹੜਾ ਜੀ ਹੋ ਜਾਊਗਾ। ਇਹ ਚੱਲ ਨਹੀਂ ਸਕਣਾ ਜੀ, ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਜੀ ਉਹ ਚੱਲ ਨਹੀਂ ਸਕਣਾ। ਚਾਹੇ ਰੌਲਾ ਪਾਉਣ ਨੂੰ ਜੋ ਮਰਜ਼ੀ ਜਿਹੜਾ ਜੀ ਉਹ ਕਹੀ ਜਾਣ,
ਪੋਸੀਬਲ ਜਿਹੜਾ ਜੀ ਉਹ ਨਹੀਂ ਹੋ ਸਕਣਾ। ਹਾਂ, ਮਰ ਰਹੇ ਨੇ ਜੀ ਲੋਕ ਇਹਦੇ ਨਾਲ ਇਸ ਵੇਲੇ ਵੱਡੀ ਗਿਣਤੀ ਦੇ ਵਿੱਚ 90 ਤੋਂ ਉੱਪਰ ਤਾਂ ਵਿਚਾਰੇ ਜਿਹੜੇ ਜੀ ਉਹ ਦੁਨੀਆ ਤੋਂ ਤੁਰ ਗਏ ਨੇ। ਕੈਸ਼ ਜਿਹੜਾ ਉਹ ਕਢਾਉਂਦੇ ਖਿਝ ਹਾਰ ਕੇ ਜਿਹੜਾ ਜੀ ਉਹ ਲੋਕੀ ਬਹਿ ਗਏ ਨੇ। ਨਾ ਅਜੇ ਲਾਈਨਾਂ ਜਿਹੜੀਆਂ ਜੀ ਉਹ ਘਟੀਆਂ ਨੇ, ਨਾ ਜਿਹੜਾ ਜੀ ਉਹ ਕੈਸ਼ ਬਹੁਤੀ ਜਗ੍ਹਾ ਦੇ ਉੱਤੇ ਆਇਆ। ਤੋ ਲੈਟਸ ਸੀ ਜੀ ਕਿਵੇਂ ਇਹ ਕਿਹਾ ਜਾ ਰਿਹਾ 50 ਦਿਨ। ਉਦੋਂ ਗੱਲ ਤੁਹਾਨੂੰ ਯਾਦ ਹੋਣੀ ਆ, ਪ੍ਰਧਾਨ ਮੰਤਰੀ ਹੋਰਾਂ ਨੇ ਬੋਲੀ ਸੀਗੀ ਕਿ ਤੁਸੀਂ ਮੈਨੂੰ 50 ਦਿਨ ਦਿਓ, 50 ਦਿਨ ਤਕਲੀਫ ਜਿਹੜੀ ਉਹ ਝੱਲ ਲਓ। ਜੇ ਤੁਸੀਂ ਸੌਖੇ ਨਾ ਹੋਏ ਤੇ ਮੈਨੂੰ ਕਹਿੰਦੇ ਸੀਗੇ ਕਿ ਮੈਨੂੰ ਜਿਹੜਾ ਜੀ ਜਿਉਂ ਦੇਣਾ, ਜਿਉਂਦਿਆਂ ਸਾੜ ਦੇਣਾ। ਸੋ ਦੇਖੋ 50 ਦਿਨ ਹੋਣ ਵਾਲੇ ਆ ਜੀ। ਹੁਣ ਤਾਂ ਦਿਨ ਕਿਹੜੇ ਰਹਿ ਗਏ ਆ, ਜੁਮਾ 4 ਦਿਨ ਰਹਿ ਗਏ ਆ ਇਹਦੇ ਵਿੱਚ। ਹੁਣ 4 ਦਿਨਾਂ ਦੇ ਵਿੱਚ ਜਿਹੜਾ ਜੀ ਕੀ ਹੋ ਜਾਊਗਾ, ਕਿਵੇਂ ਹੋ ਜਾਊਗਾ, ਕਾਇਆ ਪਲਟ ਕਿਵੇਂ ਹੋ ਜਾਊਗੀ। 4 ਦਿਨ ਵੀ ਆ ਲੈਣ ਦਿਓ ਜੀ। ਆਪਾਂ ਜਦੋਂ ਨਵੇਂ ਸਾਲ ਦੇ ਵਿੱਚ ਗੱਲ ਕਰਾਂਗੇ ਉਦੋਂ ਫਿਰ ਇਹਨੂੰ ਘੋਖਾਂਗੇ ਜੀ ਕਿ ਕਿੰਨੀ ਕੁ ਸਮੱਸਿਆ ਜਿਹੜੀ ਉਹ ਹੱਲ ਹੋਈ ਹੈ। ਜੀ ਗੁਰਪ੍ਰੀਤ ਕੌਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਸਿੰਘ ਬੋਲਦਾ ਜੀ। ਹਾਂਜੀ ਗੁਰਪ੍ਰੀਤ ਸਿੰਘ ਜੀ ਸੌਰੀ। ਹਾਂਜੀ ਆਪਣੇ ਤੁਹਾਨੂੰ ਭਾਈ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੇ ਬਹੁਤ ਸਾਨੂੰ ਪਸੰਦ ਕਰਦੇ ਜੀ, ਤੁਹਾਡਾ ਤੇ ਬਹੁਤ ਚਿਰ ਤੁਹਾਨੂੰ ਗੱਲ ਕਰਨ ਨੂੰ ਦਿਲ ਕਰਦਾ ਜੀ, ਤੇ ਬਹੁਤ ਵਧੀਆ ਲੱਗਾ ਸਾਡੇ ਨਾਲ ਅੱਜ ਗੱਲ ਕਰਕੇ। ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਤੇ ਜਿੱਦਾਂ ਅਮਿਤ ਸ਼ਾਹ ਜੀ ਦਾ ਇੰਟਰਵਿਊ ਸੀਗਾ ਆਇਆ ਆਪ ਕੀ ਅਦਾਲਤ ਤੇ, ਉਹ ਤਾਂ ਉਹਨੇ ਕਲੀਅਰ ਕਰਤਾ, ਕਹਿੰਦਾ 50 ਦਿਨਾਂ ਤੱਕ ਕੁਝ ਹੱਦ ਤੱਕ ਸਹੀ ਹੋ ਜਾਊਗਾ। ਹੁਣ ਉਹ ਕੁਝ ਹੱਦ ਤੱਕ ਆ ਗਿਆ, ਤੁਸੀਂ ਉਹ ਜ਼ਰੂਰ ਸੁਣਿਓ। ਤੇ ਇੱਕ ਜਿੱਦਾਂ ਜੀ ਮੈਂ ਤੁਹਾਨੂੰ ਆਮ ਆਦਮੀ ਪਾਰਟੀ ਦੀ ਗੱਲ ਕਰਨੀ ਸੀ, ਉਹਨਾਂ ਤੋਂ ਕਈ ਗਲਤੀਆਂ ਹੋਈਆਂ ਪਰ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ। ਪਰ ਅਮਿਤ ਸ਼ਾਹ ਜਿਹੜੇ ਸੰਜੇ ਸਿੰਘ ਉਹਨਾਂ ਦੀ ਜਦੋਂ ਗੱਲ ਆਉਂਦੀ ਆ, ਸਾਰੇ ਲੋਕ ਕਹਿੰਦੇ ਬੰਦੇ ਗਲਤ ਹੈ। ਕੀ ਤੁਹਾਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਸ਼ਾਇਦ ਇੱਥੋਂ ਮੂਵ ਕਰ ਦੇਣਾ ਚਾਹੀਦਾ? ਜਦੋਂ ਇਹ ਨਹੀਂ ਸੀਗੇ ਉਦੋਂ ਵੀ ਆਮ ਆਦਮੀ ਪਾਰਟੀ ਨੇ ਪੰਜਾਬ ਨੇ 4 ਇਹਨਾਂ ਨੂੰ ਸੀਟਾਂ ਦਿੱਤੀਆਂ ਸੀ, ਤੇ ਲੋਕ ਬਹੁਤ ਜ਼ਿਆਦਾ ਸਿਆਣੇ ਆ। ਘੁੱਗੀ ਹੁਣੀ ਲਾ ਲਓ ਜਾਂ ਬਾਕੀ ਕਿੱਦਾਂ, ਇਹਨਾਂ ਕਰਕੇ ਬਹੁਤ ਪ੍ਰੋਬਲਮ ਆ ਰਹੀ ਹੈ। ਤੁਹਾਨੂੰ ਨਹੀਂ ਲੱਗਦਾ ਇਹਨਾਂ ਕਰਕੇ ਕਾਂਗਰਸ ਥੋੜੀ ਪੰਜਿਆਂ ਤੇ ਆਈ ਆ ਆਪਣੇ, ਜਿੱਦਾਂ ਸਿਰਫ ਇਹਨਾਂ ਦੀਆਂ ਗਲਤੀਆਂ ਕਰਕੇ? ਉਦਾਂ ਤਾਂ ਉਹਨਾਂ ਨੇ ਨਹੀਂ ਆਉਣਾ ਸੀਗਾ, ਜਾਂ ਕਿੱਦਾਂ ਇਹਨਾਂ ਕਰਕੇ ਉਹਨਾਂ ਨੂੰ ਫਰਕ ਪਿਆ ਜਾਂ ਕਿੱਦਾਂ? ਇਹ ਦੱਸਿਓ ਜੀ। ਥੈਂਕ ਯੂ। ਦੇਖੋ ਇਹਦੇ ਕਈ ਪੱਖ ਨੇ। ਜੇ ਤੁਸੀਂ ਦੂਜੇ ਪਾਸੇ ਆ ਚੱਲ ਜਾਓ, ਹਫ਼ਤਾ ਕੁ ਪਹਿਲਾਂ ਚੰਡੀਗੜ੍ਹ ਦੇ ਵਿੱਚ ਨਿਗਮ ਦੀ ਹੋਈ ਚੋਣ, ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਸਵੀਪ ਕੀਤਾ ਜੀ। ਫਿਰ ਆਪਾਂ ਉਹਨੂੰ ਕਿਹੜੇ ਸੰਦਰਭ ਦੇ ਵਿੱਚ ਜਿਹੜਾ ਜੀ ਉਹ ਲਵਾਂਗੇ? ਜਿਹੜੇ ਕਾਲਰ ਸੀਗੇ ਜੀ ਉਹਨਾਂ ਨੇ ਸਵਾਲ ਖੜਾ ਕੀਤਾ ਸੀਗਾ ਵੀ ਕੀ ਲੋਕ ਜਿਹੜੇ ਨੇ ਉਹ ਨਹੀਂ ਸਮਝਦੇ। ਹੁਣ ਸਵਾਲ ਇਹ ਆ ਕਿ ਲੋਕ ਜਿਹੜੇ ਹਾਲ ਦੀ ਘੜੀ ਤਾਂ ਉਹਨਾਂ ਦੀ ਸਮਝ ਬੂਝ ਜਿਹੜੀ ਆ ਉਹ ਖਤਮ ਹੀ ਕਰ ਦਿੱਤੀ ਗਈ ਹੈ ਨਾ ਜੀ। ਉਹਨਾਂ ਨੂੰ ਤਾਂ ਫਿਕਰ ਹੀ ਇਸ ਗੱਲ ਦਾ ਕਿ ਮੇਰੇ ਪੈਸੇ ਜਿਹੜੇ ਆ ਉਹਨਾਂ ਦਾ ਕੀ ਬਣੂਗਾ, ਉਹ ਨਿਕਲ ਆਉਣਗੇ, ਉਹ ਰੋਜ਼ੀ ਰੋਟੀ ਜਿਹੜੀ ਆ ਜੀ ਉਹਦੀ ਚੱਲਦੀ ਰਹੂਗੀ। ਪੇਸ਼ੈਂਸ ਦੀ ਗੱਲ ਕਰਨੀ ਹੋਵੇ, ਲੋਕਾਂ ਦੀ ਪੇਸ਼ੈਂਸ ਤੁਸੀਂ ਦੇਖੋ ਕਿ ਕਿੰਨੀ ਪੇਸ਼ੈਂਸ ਆ। ਉਹ ਬੈਂਕਾਂ ਦੀਆਂ ਲਾਈਨਾਂ ਦੇ ਵਿੱਚ ਲੱਗਿਆ ਨੂੰ 1.5 ਮਹੀਨਾ ਜਿਹੜਾ ਜੀ ਹੋ ਚੱਲਿਆ, ਅਜੇ ਵੀ ਲੋਕ ਸੜਕਾਂ ਦੇ ਉੱਤੇ ਤਾਂ ਜਿਹੜੇ ਜੀ ਉਹ ਨਹੀਂ ਆਏ। ਇਸ ਕਰਕੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇੰਟਲੈਕਚੁਅਲ ਜਿਹੜੇ ਉਹ ਤਬਕੇ ਦੀ, ਇੰਟਲੈਕਚੁਅਲ ਤਬਕਾ ਜਿਹੜਾ ਨਾ ਜੀ ਉਹ ਡਾਈਨਿੰਗ ਟੇਬਲ ਤੇ ਬਹਿ ਕੇ ਤਾਂ ਗੱਲਾਂ ਕਰਦਾ। ਉਹ ਹਰ ਬੰਦੇ ਦੇ ਕਿਸੇ ਦੇ ਉੱਤੇ ਵੀ ਜਿਹੜਾ ਬੰਦਾ ਚੇਂਜ ਕਰਨ ਦੇ ਵਾਸਤੇ ਨਿਕਲਦਾ, ਜਿਹੜਾ ਬੰਦਾ ਬਦਲਾਅ ਕਰਨ ਦੇ ਵਾਸਤੇ ਤੁਰਦਾ, ਉਹਦੇ ਉੱਤੇ ਕਿੰਤੂ ਪਰੰਤੂ ਕਰਨ ਦੇ ਵਿੱਚ ਮਿੰਟ ਲਾਉਂਦੇ ਨੇ ਜੀ। ਉਹਨੂੰ ਵੀ ਆਹ ਕਿਉਂ ਇਹਨੇ ਬੋਲਤਾ, ਆਹ ਕਿਉਂ ਕਰਤਾ, ਏਦਾਂ ਕਿਉਂ ਹੋ ਗਿਆ, ਓਦਾਂ ਕਿਉਂ ਹੋ ਗਿਆ। ਪਰ ਜਿਹੜੇ ਲੋਕ ਲੁੱਟ ਕੇ ਖਾ ਗਏ ਜਾਂ ਜਿਹੜੇ ਲੋਕ ਲੁੱਟ ਕੇ ਖਾ ਰਹੇ ਨੇ, ਚਰੂੜ ਦਿੱਤਾ, ਉਹਨਾਂ ਦੇ ਬਾਰੇ ਦੇ ਵਿੱਚ ਇਹਨਾਂ ਦੇ ਮੂੰਹਾਂ ਦੇ ਵਿੱਚ ਅਕਸਰ ਜਿਹੜੀਆਂ ਦੀ ਉਹ ਘੁੰਗਣੀਆਂ ਪੈ ਜਾਂਦੀਆਂ ਨੇ। ਜਿਹੜੀ ਆਲੋਚਨਾ ਕਰੋ ਤੁਸੀਂ, ਮੈਂ ਨਹੀਂ ਕਹਿੰਦਾ ਕਿ ਆਲੋਚਨਾ ਨਾ ਕਰੋ, ਪਰ ਆਲੋਚਨਾ ਉਹਨਾਂ ਲੋਕਾਂ ਦੀ ਵੀ ਕਰੋ ਜਿਹੜੇ ਆਮ ਲੋਕਾਂ ਦੇ ਵਾਸਤੇ ਨਹੀਂ ਖੜਦੇ। ਸਿਰਫ ਬਦਲਾਅ ਲਿਆਉਣ ਵਾਲੇ ਜਾਂ ਬਦਲਾਅ ਦੇ ਵਾਸਤੇ ਲੜਨ ਵਾਲੇ ਲੋਕਾਂ ਦੀ ਜਦੋਂ ਤੁਸੀਂ ਆਲੋਚਨਾ ਕਰਨ ਲੱਗ ਜਾਂਦੇ ਹੋ, ਫਿਰ ਜਿਹੜੇ ਚੰਗੇ ਭਲੇ ਨੇ ਨਾ ਉਹ ਆਪਣੇ ਘਰਾਂ ਦੇ ਵਿੱਚ ਬਹਿ ਜਾਂਦੇ ਨੇ ਵੀ ਦਫਾ ਕਰੋ, ਇਹਨਾਂ ਦੇ ਵਾਸਤੇ ਕਾਹਦੇ ਲਈ ਜਿਹੜਾ ਜੀ ਉਹ ਲੜਨਾ। ਇਹ ਹਰ ਇੰਡੀਵਿਜੂਅਲ ਦਾ ਜਿਹੜਾ ਜੀ ਉਹ ਫਰਜ਼ ਬਣਦਾ ਕਿ ਉਹ ਆਮ ਲੋਕਾਂ ਦੀ ਗੱਲ ਕਰੇ, ਆਮ ਲੋਕਾਂ ਦੀ ਗੱਲ ਕਰਨ ਵਾਲੇ ਲੋਕਾਂ ਦੀ ਗੱਲ ਜਿਹੜੀ ਹੈ ਕਮ ਸੇ ਕਮ ਉਹ ਕਰੇ। ਜੇ ਕੁਝ ਬਦਲਾਅ ਦੇ ਵਿੱਚ ਆਪਣਾ ਯੋਗਦਾਨ ਨਹੀਂ ਪਾ ਸਕਦੇ ਤੇ ਕਮ ਸੇ ਕਮ ਜਿਹੜੇ ਲੋਕ ਪਾਉਣ ਦਾ ਯਤਨ ਕਰ ਰਹੇ ਨੇ ਉਹਨਾਂ ਦੀ ਜਿਹੜਾ ਜੀ ਜ਼ਰੂਰ ਸਪੋਰਟ ਜਿਹੜੀ ਹੈ ਉਹ ਕਰ ਦਿਓ ਜੇ ਪੋਸੀਬਲ ਹੋ ਸਕੇ, ਜੇ ਸੋਚਦੇ ਹੋ ਤੁਸੀਂ ਕਿ ਬਦਲਾਅ ਜਿਹੜਾ ਜੀ ਉਹ ਲੈ ਕੇ ਆਉਣਾ। ਹੈਪੀ ਜੀ ਕੈਨੇਡਾ ਤੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਇੱਕ ਆਦਮਪੁਰ ਜਿਹੜਾ 에ਅਰਪੋਰਟ ਬਣਨ ਲੱਗਿਆ ਜੀ, ਦੂਸਰਾ ਭੋਗਪੁਰ ਖੰਡ ਮਿੱਲ ਦਾ ਜਿਹੜਾ ਨੀਂਹ ਪੱਥਰ ਲਾਇਆ, ਇਹ ਚੋਣੀ ਜੁਮਲੇ ਆ ਜਾਂ ਕੁਝ ਐਕਸ਼ਨ ਹੋਊਗਾ ਜੀ ਇਹਨਾਂ ਦੇ? ਥੈਂਕ ਯੂ ਜੀ। ਦੇਖੋ ਉਹ ਇਹ ਕਹਿੰਦੇ ਆ ਕਿ ਕਿਉਂਕਿ ਉਹਨਾਂ ਨੇ ਪ੍ਰਚਾਰ ਵੀ ਇਹ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਕਿ ਜੇ ਨੀਂਹ ਪੱਥਰ ਅਸੀਂ ਰੱਖਿਆ ਤੇ ਉਦਘਾਟਨ ਵੀ ਜਿਹੜਾ ਜੀ ਉਹ ਅਸੀਂ ਕਰਾਂਗੇ। ਉਹ
ਕਹਿਣ ਦੇ ਇਹ ਯਤਨਾਂ ਦੇ ਵਿੱਚ ਨੇ ਜੀ ਕਿ ਜੇ ਤੁਸੀਂ ਸਾਨੂੰ ਵਾਪਸ ਜਿਹੜਾ ਦੀ ਉਹ ਲੈ ਕੇ ਆਓਗੇ ਤੇ ਤਾਂ ਜਿਹੜਾ ਦੀ ਇਹ ਚੀਜ਼ਾਂ ਬਣਨਗੀਆਂ, ਨਹੀਂ ਤਾਂ ਅਦਰਵਾਈਜ਼ ਜਿਹੜਾ ਲਫ਼ਜ਼ ਤੁਸੀਂ ਵਰਤਿਆ ਜੀ ਇਹ ਜੁਮਲੇ ਹੀ ਜਿਹੜਾ ਉਹ ਜਾਪਦੇ ਆ। ਸਵਾਲ ਇਹ ਆ ਕਿ ਜਿਹੜੀ ਬਠਿੰਡੇ ਤੋਂ ਸ਼ੁਰੂ ਹੋਈ ਫਲਾਈਟ ਆ, ਮੈਂ ਅੱਗੇ ਇੱਕ ਦਿਨ ਉਹਦੀ ਡਿਟੇਲ ਦਿੱਤੀ ਸੀ ਕਿ ਕਿਹੜੇ ਤਰੀਕੇ ਦੇ ਨਾਲ ਉਹ ਥੱਲੇ ਨੂੰ ਜਾ ਰਹੀ। ਲੋਕਾਂ ਕੋਲੇ ਬੱਸ ਜੋਗੇ ਪੈਸੇ ਨਹੀਂ ਹੈਗੇ। ਹਾਂ, ਤੁਹਾਡੇ ਕੋਲੇ 2 ਸ਼ਾਨਦਾਰ ਇੰਟਰਨੈਸ਼ਨਲ ਏਅਰਪੋਰਟ ਨੇ, ਉਹਨਾਂ ਨੂੰ ਚਲਾਓ। ਇੱਕ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਦੇ ਵਿੱਚ ਹੈ, ਦੂਸਰਾ ਮੋਹਾਲੀ ਦੇ ਵਿੱਚ ਜਿਹੜਾ ਜੀ ਤੁਸੀਂ ਬਣਾ ਲਿਆ। ਇਹਨਾਂ ਨੂੰ ਤੁਸੀਂ ਚਲਾਓ। ਇੱਥੇ ਤਾਂ ਤੁਸੀਂ ਫਲਾਈਟ ਲੱਗਣ ਨਹੀਂ ਦੇਣਾ ਚਾਹੁੰਦੇ ਕੋਈ, ਕਿਉਂਕਿ ਬੱਸਾਂ ਚੱਲਦੀਆਂ ਨੇ ਤੁਹਾਡੀਆਂ। ਹਾਂ, ਇਹ ਸੋਚਦੇ ਹੋ ਕਿ ਥਾਂ ਥਾਂ ਦੇ ਉੱਤੇ ਜਿਹੜੇ ਏਅਰਪੋਰਟ ਨੇ ਉਹ ਖੜੇ ਕਰ ਲਏ ਜਾਣ। ਮਾਫ਼ ਕਰਨਾ, ਕਿਸੇ ਨੂੰ ਹੋ ਸਕਦਾ ਕਿ ਇਹ ਲੱਗੇ ਗਲਤ ਆ, ਪਰ ਇਹ ਚਿੱਟੇ ਹਾਥੀ ਬੰਨੇ ਜਾ ਰਹੇ ਨੇ ਜੀ, ਸਿਰਫ ਸਿਵਾਏ ਖਰਚੇ ਤੋਂ ਹੋਰ ਇਹਨਾਂ ਦਾ ਕੁਛ ਨਹੀਂਗਾ। ਇੰਨੇ ਏਅਰਪੋਰਟ ਕਾਮਯਾਬ ਨਹੀਂ ਹੋ ਸਕਦੇ। ਬਿਜ਼ਨਸ ਦਾ ਤਾਂ ਤੁਸੀਂ ਸਤਿਆਨਾਸ਼ ਕਰ ਲਿਆ। ਬਿਜ਼ਨਸਮੈਨ ਜਿਹੜਾ ਹੁੰਦਾ ਡੋਮੈਸਟਿਕ ਫਲਾਈਟਸ ਉਹਨੇ ਜਿਹੜੀਆਂ ਦੀ ਉਹ ਚਲਾਉਣੀਆਂ ਹੁੰਦੀਆਂ। ਹੁਣ ਮੇਰੇ ਵਰਗੇ ਮਾਤੜ ਨੇ ਕਿੱਥੇ ਜਾਣਾ ਜੀ ਡੋਮੈਸਟਿਕ ਫਲਾਈਟ ਜਿਹੜੀ ਉਹ ਲੈ ਕੇ? ਉਹ ਜਾਊਗਾ ਨਾ ਜਿਹਨੂੰ ਮੁੰਬਈ ਦੇ ਵਿੱਚ ਕੰਮ ਪੈਂਦਾ, ਜਿਹਨੂੰ ਦਿੱਲੀ 'ਚ ਕੰਮ ਪੈਂਦਾ, ਜਿਹਦੇ ਵਾਸਤੇ ਵਕਤ ਜਿਹੜਾ ਜੀ ਉਹ ਸਭ ਤੋਂ ਵੱਡੀ ਗੱਲ ਹੈ। ਉਹ ਤਾਂ ਸਾਰੀ ਇੰਡਸਟਰੀ ਤੁਸੀਂ ਪੁੱਟ ਪਟਾ ਕੇ ਜਿਹੜੀ ਜੀ ਭੇਜਤੀ ਦੂਜੇ ਥਾਵਾਂ ਦੇ ਉੱਤੇ। ਹੁਣ ਇਹਨਾਂ ਡੋਮੈਸਟਿਕ ਏਅਰਪੋਰਟਾਂ ਨੂੰ ਕੌਣ ਚਲਾਊਗਾ ਜੀ? ਜੀ ਸਾਡੇ ਨਾਲ ਜੁੜੇ ਹੋਏ ਨੇ ਹਰਪ੍ਰੀਤ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ 2 ਸਵਾਲ ਹੈ ਜੀ। ਇੱਕ ਤਾਂ ਜਿਹੜੀ ਭਗਵੰਤ ਮਾਨ ਦੀ ਅੱਜ ਕੱਲ੍ਹ ਆਪਣੀ ਵੀਡੀਓ ਵਾਇਰਲ ਹੋਈ ਹੈ ਜੀ ਫੇਸਬੁੱਕ ਤੇ, ਉਹਨਾਂ ਨੂੰ ਦਿਖਾਇਆ ਗਿਆ ਵੀ ਸ਼ਰਾਬੀ ਆ, ਵੀ ਜਿੱਦਾਂ ਵੀ ਉੱਥੇ ਚੱਲ ਰਿਹਾ। ਇੱਕ ਤਾਂ ਉਹਦੇ ਬਾਰੇ ਜੇ ਪੰਨੂ ਸਾਹਿਬ ਤੁਸੀਂ ਕਲੀਅਰ ਕਰੋ। ਤੇ ਬਾਕੀ ਆਪਣੇ ਮੋਗੇ ਜ਼ਿਲ੍ਹੇ ਤੋਂ ਹੀ ਕਾਂਗਰਸ ਦਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਵੀ ਨਹੀਂ ਇਹ ਕਾਂਗਰਸ ਜੇ ਚੀਜ਼ ਅਨਾਊਂਸ ਕਰ ਰਹੀ, ਤੇ ਮੋਗੇ ਤੋਂ ਵੀ ਨਹੀਂ ਕਰ ਰਹੀ। ਇਹ ਤਾਂ ਨਹੀਂ ਕਰ ਰਹੇ ਕਿਉਂਕਿ ਵੀ ਉੱਥੋਂ ਦੋਨੇ ਜਿਹੜੇ ਅਕਾਲੀਆਂ ਦੇ ਸੀਗੇ ਆਪਣੇ MLA ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ, ਉਹਨਾਂ ਦਾ ਕਰਕੇ ਹੈ ਜੀ। ਇਹਦੇ ਬਾਰੇ ਕਲੀਅਰ ਕਰਿਓ ਤੇ ਜੀ ਕਾਲ ਕੱਟਿਓ ਨਾ ਜੀ ਪਲੀਜ਼। ਥੈਂਕ ਯੂ। ਦੇਖੋ, ਕਾਂਗਰਸ ਦੀ ਅਜੇ ਸੂਚੀ 40 ਸੀਟਾਂ ਦੇ ਉੱਤੇ ਆਉਣੀ ਜਿਹੜੀ ਹੈ ਜੀ ਉਹ ਬਾਕੀ ਆ। ਸੋ ਇਹਦੇ ਬਾਰੇ ਮੀਟਿੰਗਾਂ ਜਿਹੜੀਆਂ ਦੀ ਉਹ ਚੱਲ ਰਹੀਆਂ ਨੇ। ਕਾਂਗਰਸ ਜਿਹੜੀ ਆ ਉਹ ਡਿਲੇ ਕਰਨਾ ਚਾਹੁੰਦੀ ਹੈ ਇਹਨਾਂ ਸੀਟਾਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਕੰਟਰੋਵਰਸੀ ਹੈ। ਸ਼ਾਇਦ ਉਹ ਸੋਚਦੀ ਹੈ ਕਿ ਜਿੰਨਾ ਘੱਟ ਸਮਾਂ ਜਿਹੜਾ ਵੋਟਾਂ ਦੇ ਵਿੱਚ ਰਹਿ ਜਾਊਗਾ ਉਨੀ ਉਹਦੇ ਵਾਸਤੇ ਬਗਾਵਤ ਜਿਹੜੀ ਹੈ ਜੀ ਉਹ ਸੰਭਾਲਣੀ ਸੌਖੀ ਰਹੂਗੀ। ਸ਼ਾਇਦ ਉਹ ਇਸ ਪਾਲਿਸੀ ਦੇ ਉੱਤੇ ਕੰਮ ਕਰ ਰਹੀ ਹੈ। ਇੱਕ ਦੂਜੀ ਜਿਹੜੀ ਕਾਂਗਰਸ ਦੇ ਅੰਦਰ ਧੜੇਬੰਦੀ ਬਣੀ ਹੋਈ ਆ, ਉਹ ਧੜੇਬੰਦੀ ਜਿਹੜੀ ਹੈ ਜੀ, ਜੇ ਇੱਕ ਬੰਦਾ ਇੱਕ ਪਾਸੇ ਖੜਾ, ਦੂਜਾ ਬੰਦਾ ਜਿਹੜਾ ਜੀ ਉਹ ਦੂਜੇ ਪਾਸੇ ਖੜਾ, ਉਹ ਕਹਿੰਦਾ ਤੂੰ ਲੈ ਕੇ ਦਿਖਾ, ਉਹ ਕਹਿੰਦਾ ਜੀ ਮੈਂ ਤੈਨੂੰ ਲੈ ਕੇ ਦਿਖਾਊਂਗਾ ਟਿਕਟ। ਸੋ ਇਸ ਕਰਕੇ ਜਿਹੜੀ ਹੈ ਜੀ ਇਹ ਕੰਟਰੋਵਰਸੀ ਚੱਲ ਰਹੀ ਹੈ। ਇਹਦੇ ਕਰਕੇ ਜਿਹੜੀਆਂ ਟਿਕਟਾਂ ਨੇ ਉਹ ਬਹੁਤੀਆਂ ਡਿਲੇ ਹੋ ਰਹੀਆਂ ਨੇ। ਡਿਲੇ ਤਾਂ ਇੱਥੋਂ ਜਿਹੜੇ ਕੈਬਨਿਟ ਮੰਤਰੀ ਨੇ ਲਾਲ ਸਿੰਘ ਹੋਰਾਂ ਦੀ ਸਨੌਰ ਵਾਲੀ ਵੀ ਹੋ ਰਹੀ ਆ। ਡਿਲੇ ਤਾਂ ਅਕਾਲੀ ਦਲ ਦੀਆਂ ਆਪਦੀਆਂ ਟਿਕਟਾਂ ਹੋ ਰਹੀਆਂ ਜੀ। ਨਾ ਸੁਖਬੀਰ ਸਿੰਘ ਬਾਦਲ ਹੋਰੀ ਐਲਾਨ ਕਰ ਰਹੇ ਨੇ, ਨਾ ਪ੍ਰਕਾਸ਼ ਸਿੰਘ ਬਾਦਲ ਹੋਰੀ ਐਲਾਨ ਜਿਹੜਾ ਜੀ ਉਹ ਕਰ ਰਹੇ ਨੇ। ਉਹਨਾਂ ਦੀ ਡਿਲੇ ਵੀ ਜਿਹੜੀ ਆ ਉਹ ਜਾਰੀ ਆ। ਜਿਹੜੀ ਤੁਸੀਂ ਵੀਡੀਓ ਦੀ ਗੱਲ ਜਿਹੜੀ ਕਰ ਰਹੇ ਹੋ ਕਿ ਵੀਡੀਓ ਇਸ ਵੇਲੇ ਵਾਇਰਲ ਹੋਈ ਪਈ ਆ, ਉਹਨੂੰ ਚੁੱਕ ਜਿਹੜਾ ਜੀ ਉਹ ਰਹੇ ਨੇ ਇੱਥੇ ਵਿਰੋਧੀ ਧਿਰਾਂ ਵਾਲੇ ਜ਼ਿਆਦਾ। ਦੇਖੋ, ਮੈਂ ਨਹੀਂ ਇਹ ਕਹਿੰਦਾ ਕਿ ਸ਼ਰਾਬ ਪੀਣੀ ਜਿਹੜੀ ਆ ਉਹ ਸਹੀ ਆ ਜਾਂ ਉਹਨੂੰ ਸਹੀ ਜਿਹੜਾ ਜੀ ਉਹ ਠਹਿਰਾਇਆ ਜਾਵੇ, ਪਰ ਉਸ ਬੰਦੇ ਦਾ ਵੀ ਤਾਂ ਸੋਚੋ ਨਾ ਜਿਹੜਾ ਕੋਈ ਨਾਲ ਹੋਊਗਾ ਤੇ ਨਾਲ ਬਹਿ ਕੇ ਉਹਨੇ ਇਹ ਸਾਰੀ ਵੀਡੀਓ ਜਿਹੜੀ ਬਣਾ ਲਈ। ਜਿਹੜੇ ਜ਼ਿਆਦਾ ਪ੍ਰਚਾਰ ਰਹੇ ਨੇ, ਸਵਾਲ ਤਾਂ ਉਹਨਾਂ ਦੇ ਉੱਤੇ ਇਹ ਵੀ ਕਰਨੇ ਬਣਦੇ ਨੇ ਨਾ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਇੱਥੇ 3 ਡਿਸਟਿਲਰੀਆਂ ਸੀਗੀਆਂ, ਹੁਣ 13 ਹੋ ਗਈਆਂ। ਪੰਜਾਬ ਦੇ ਕਿਹੜਾ ਪਿੰਡ ਆ ਜਿਹਦੇ ਵਿੱਚ 4-4 ਠੇਕੇ ਨਹੀਂ ਖੁੱਲ ਗਏ? ਹੁਣ ਤਾਂ ਜਿਹੜੇ ਰੇੜੇ ਹੁੰਦੇ ਨੇ ਘੋੜਿਆਂ ਵਾਲੇ, ਉਹਨਾਂ ਦੇ ਉੱਤੇ ਰੱਖ ਰੱਖ ਕੇ ਵੀ ਸ਼ਰਾਬ ਜਿਹੜੀ ਆ ਉਹ ਵੇਚੀ ਜਾ ਰਹੀ ਹੈ। ਪੰਜਾਬ ਦੀ ਸਰਕਾਰ ਜਿਹੜੀ ਚੱਲਦੀ ਹੋਈ ਸ਼ਰਾਬ ਦੇ ਸਿਰ ਦੇ ਉੱਤੇ ਆ, ਉਹ ਸਭ ਤੋਂ ਵੱਧ ਇਸ ਗੱਲ ਦਾ ਰੌਲਾ ਪਾ ਰਹੀ ਹੈ, ਜਾਂ ਅਕਾਲੀ ਦਲ ਵਾਲੇ ਸਭ ਤੋਂ ਵੱਧ ਇਸ ਚੀਜ਼ ਦਾ ਰੌਲਾ ਪਾ ਰਹੇ ਨੇ? ਹਾਂ ਜੀ, ਬਿਲਕੁਲ ਜੀ। ਉਹਨੂੰ ਕਿਹੜਾ ਆਪਣੇ ਕਿਸੇ ਗੁਰਦੁਆਰੇ ਦੇ ਵਿੱਚ ਪ੍ਰਧਾਨ ਚੁਣਨਾ ਆ? ਤੇ ਠੀਕ ਆ, ਪੀਂਦੇ ਆ, ਬਹੁਤ ਸਾਰੇ ਪੀਂਦੇ ਆ ਜੀ, ਸਾਰੀਆਂ ਪਾਰਟੀਆਂ ਦੇ ਵਿੱਚ ਪੀਂਦੇ ਆ। ਤੇ ਲੋਕਾਂ ਨੇ ਪਿੱਛੇ ਬਈ ਰੌਲਾ ਪਿਆ ਸੀ ਤਾਂ ਲੋਕਾਂ ਨੇ ਇਸ ਤਰ੍ਹਾਂ ਹੀ ਮੇਰੇ ਖਿਆਲ ਦੇ ਵਿੱਚ ਉਹਨੂੰ ਮਨਜ਼ੂਰ ਵੀ ਕਰ ਲਿਆ ਸੀਗਾ। ਪਰ ਮਾੜੀ ਆ, ਇਹ ਮਾੜੀ ਚੀਜ਼ ਆ, ਇਸ ਨੂੰ ਹਟਾਉਣਾ ਵੀ ਚਾਹੀਦਾ ਆ। ਅੱਗੇ ਸਾਡੇ ਨਾਲ ਜੁੜੇ ਨੇ ਰਮਨ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਹੈਗਾ ਜੀ ਕਿ ਪਿੱਛੇ ਜੇ ਚੰਡੀਗੜ੍ਹ ਦੇ ਵਿੱਚ ਵੋਟਾਂ ਪੈ ਕੇ ਹਟੀਆਂ ਤੇ ਉੱਥੇ ਇੱਕ ਉਮੀਦਵਾਰ ਮਲਕੀਤ ਸਿੰਘ ਸੀਗਾ। ਜਦੋਂ ਉਹਨਾਂ ਦੀ ਵੋਟਾਂ ਦੀ ਗਿਣਤੀ ਕੀਤੀ ਗਈ ਤੇ ਕਹਿੰਦੇ ਕਿ ਉਹਨਾਂ ਦੇ ਖਾਤੇ ਵਿੱਚ ਸਿਰਫ 1 ਵੋਟ ਨਿਕਲੀ, ਤੇ ਜਦਕਿ ਉਹਨਾਂ ਦਾ ਇਲਜ਼ਾਮ ਸੀਗਾ ਕਿ 7 ਵੋਟਾਂ ਤਾਂ ਉਹਨਾਂ ਦੇ ਘਰ ਦੀਆਂ ਪਈਆਂ ਉਸ ਹਲਕੇ ਦੇ ਵਿੱਚ। ਤੇ ਉਹ ਕੇਸ ਦਾ ਕੀ ਸੱਚ ਹੈਗਾ, ਕੀ ਝੂਠ ਹੈਗਾ, ਕਿ ਉਹਨਾਂ ਤੇ ਤੁਹਾਨੂੰ ਚਾਨਣ ਪਾਉਂਗੇ? ਤੇ ਦੂਜੀ ਗੱਲ ਇਹ ਹੈਗੀ ਹੈ ਕਿ ਜੇ ਉਸ ਮਤਲਬ ਕਿ ਸੱਚ ਹੈਗਾ ਆ ਕਿ ਇੱਥੇ ਕੁਛ ਗੜਬੜੀ ਹੋਈ ਆ, ਤੇ ਕਿ ਚੋਣ ਕਮਿਸ਼ਨ ਆਉਣ ਵਾਲੀਆਂ ਵੋਟਾਂ ਨੂੰ ਚੰਗੇ ਤਰੀਕੇ ਨਾਲ ਨੇਪਰੇ ਚਾੜ ਸਕੇਗਾ ਕਿ ਨਹੀਂ ਚਾੜ ਸਕੇਗਾ? ਮੇਰਾ ਇਹੀ ਸਵਾਲ ਤੁਹਾਡੇ ਤੋਂ। ਥੈਂਕ ਯੂ। ਦੇਖੋ,
ਜਿਹੜੀ ਉਹਨਾਂ ਨੇ ਇਹ ਇਲਜ਼ਾਮ ਉਹਨਾਂ ਨੇ ਇੱਕ ਦਿਨ ਜ਼ਰੂਰ ਲਾਏ ਸੀਗੇ, ਪਰ ਇਹ ਇਲਜ਼ਾਮ ਸਿਰਫ ਜਿਹੜੇ ਇੱਕ ਦਿਨ ਦੀ ਖਬਰ ਦੇ ਵਾਸਤੇ ਉਹਨਾਂ ਨੇ ਲਾਏ। ਆਈ ਥਿੰਕ ਉਹਨਾਂ ਨੂੰ ਪਰਸਿਊ ਕਰਨਾ ਚਾਹੀਦਾ ਸੀਗਾ ਇਹਨੂੰ ਅੱਗੋਂ। ਜੇ ਚੋਣ ਕਮਿਸ਼ਨ ਨਹੀਂ ਸੁਣਦਾ ਤੇ ਉਹਨਾਂ ਨੂੰ ਅਦਾਲਤ ਦਾ ਸਹਾਰਾ ਜਿਹੜਾ ਜੀ ਉਹ ਲੈਣਾ ਚਾਹੀਦਾ। ਮਸ਼ੀਨਾਂ ਦੇ ਵਿੱਚ ਜਿਹੜੀ ਜਾਣਕਾਰੀ ਹੁੰਦੀ ਹੈ ਜੀ ਉਹ ਉਸੇ ਵੇਲੇ ਡਿਸਟਰੋਏ ਨਹੀਂ ਕਰ ਦਿੱਤੀ ਜਾਂਦੀ, ਉਹ ਕੁਝ ਸਮਾਂ ਰੱਖੀ ਜਾਂਦੀ ਹੈ, ਕਿਉਂਕਿ ਚੈਲੰਜ ਕਰਨ ਦੇ ਵਾਸਤੇ ਕੁਝ ਜਿਹੜਾ ਜੀ ਇਹ ਟਾਈਮ ਹੁੰਦਾ। ਇਹ ਉਸ ਬੰਦੇ ਨੂੰ ਜਿਹੜਾ ਜੀ ਇਹ ਚੈਲੰਜ ਕਰਨਾ ਚਾਹੀਦਾ ਸੀਗਾ। ਕਿਤੇ ਇਹ ਨਾ ਹੋਵੇ ਕਿ ਉਹ ਬੰਦਾ ਇਸ ਕਰਕੇ ਚੈਲੰਜ ਨਹੀਂ ਕਰ ਰਿਹਾ ਵੀ ਉਹਨੂੰ ਉਮੀਦ ਸੀ ਕਿ ਵੀ ਮੇਰੇ ਘਰ ਦੇ ਵੀ ਵੋਟ ਮੈਨੂੰ ਨਹੀਂ ਪਾਉਣਗੇ ਜੀ। ਤੇ ਅੱਗੇ ਆਪਾਂ ਆਪਣੇ ਕਾਲਰ ਲੈਣੇ ਜੀ ਕਤਰ ਤੋਂ ਬਲਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਮੈਨੂੰ ਇੱਕ ਗੱਲ ਦੱਸੋ ਕਿ ਇਹ ਹੁਣ ਗੁਰਦੁਆਰੇ ਆ ਕਿ ਅਕਾਲੀ ਦੁਆਰੇ ਹੋ ਗਏ ਆ? ਜੇ ਇਹ ਗੱਲ ਕਰਨ ਤੇ ਉਹ ਸੱਚ ਵਾ, ਜੇ ਕੋਈ ਦੂਸਰਾ ਗੱਲ ਕਰੇ ਤੇ ਉਹ ਦੂਸ਼ਣਬਾਜ਼ੀ ਹੋ ਗਈ। ਇਹ ਜੀ ਮਸੰਦ ਇਕੱਠੇ ਹੋ ਗਏ ਜੀ ਸਾਰੇ ਹੀ। ਮੈਂ ਖੁਦ ਇਹ ਗੱਲ ਨੂੰ ਕਬੂਲ ਕਰਦਾ ਵੀ ਅਸੀਂ ਕੁਛ ਟਾਈਮ ਪਹਿਲਾਂ ਜਿਹੜੀਆਂ ਲਾਸਟ ਇਲੈਕਸ਼ਨ ਹੋਈਆਂ ਉਹਦੇ ਵਿੱਚ ਇਹਨਾਂ ਨੂੰ ਅਕਾਲੀ ਦਲ ਨੂੰ ਵੋਟਾਂ ਪਾਈਆਂ, ਪਰ ਅੱਜ ਦੇ ਟਾਈਮ ਇਹ ਚੀਜ਼ ਦੇਖ ਕੇ ਸਾਨੂੰ ਏਦਾਂ ਮਹਿਸੂਸ ਹੋਣ ਡਿਆ, ਆਪਣੇ ਆਪ ਨੂੰ ਸ਼ੇਮ ਮਹਿਸੂਸ ਹੋਣ ਡਿਆ ਵੀ ਅਸੀਂ ਕਿੱਦਾਂ ਦੇ ਬੰਦਿਆਂ ਨੂੰ ਵੋਟਾਂ ਪਾਈਆਂ ਔਰ ਇਹ ਕੀ ਕਰ ਰਹੇ ਆ। ਇਹਦਾ ਦੱਸਿਓ ਮਾੜਾ ਜਿਹਾ। ਥੈਂਕ ਯੂ ਜੀ। ਚਲੋ ਜੀ, ਮੇਰਾ ਖਿਆਲ ਇਹਦੇ ਉੱਤੇ ਤਾਂ ਇੰਨਾ ਕੁਛ ਕਿਹਾ ਜਾ ਚੁੱਕਿਆ ਹੈ, ਇੰਨਾ ਕੁਛ ਜਿਹੜਾ ਜੀ ਉਹ ਬੋਲਿਆ ਜਾ ਚੁੱਕਿਆ। ਇਹ ਹੁਣ ਸਵਾਲ ਇਹ ਆ ਕਿ ਆਪਾਂ ਇਹਦੇ ਉੱਤੇ ਸਿਰਫ ਜਿਹੜੀ ਉਹ ਗੱਲ ਨਾ ਕਰੀਏ। ਇਹਦੇ ਵਾਸਤੇ ਜਿੰਨੇ ਵੀ ਸਮੁੱਚੇ ਦੁਨੀਆ ਦੇ ਵਿੱਚ ਤੁਸੀਂ ਬੈਠੇ ਹੋ, ਜਿਸ ਕਿਸਮ ਦਾ ਰੈਵੋਲੂਸ਼ਨ ਤੁਸੀਂ ਰਲ ਕੇ ਜਿਹੜਾ ਜੀ ਉਹ ਲਿਆਂਦਾ, ਲੋਕਾਂ ਨੂੰ ਸੋਚਣ ਦੇ ਵਾਸਤੇ ਮਜਬੂਰ ਜਿਹੜਾ ਜੀ ਉਹ ਕਰ ਦਿੱਤਾ। ਦੇਖੋ, ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀਗੀ ਕਿ ਇਉਂ ਨਹੀਂ ਹੁੰਦਾ ਕਿ ਜਿਹੜੀਆਂ ਚੇਂਜਸ ਨੇ ਉਹ ਚੇਂਜ ਕੋਈ ਤੁਸੀਂ ਕਿਸੇ ਮਨੁੱਖ ਦੇ ਰੂਪ 'ਚ ਉਹਨੂੰ ਦੇਖ ਰਹੇ ਹੋ, ਉਹਦੇ 2 ਪੈਰ ਹੋਣਗੇ, 2 ਹੱਥ ਹੋਣਗੇ, 2 ਅੱਖਾਂ ਹੋਣਗੀਆਂ, ਉਹ ਤੁਰਿਆ ਆਉਂਦਾ ਹੋਊਗਾ ਤੇ ਅਸੀਂ ਸ਼ੰਭੂ ਬਾਰਡਰ ਤੋਂ ਅੱਗੋਂ ਉਹਨੂੰ ਲਿਆ ਕੇ ਕਵਾਂਗੇ ਲਓ ਜੀ ਜਿਹੜਾ ਬਦਲਾਓ ਆ ਉਹ ਪੰਜਾਬ ਦੇ ਵਿੱਚ ਐਂਟਰ ਹੋ ਗਿਆ। ਬਦਲਾਓ ਹੌਲੀ ਹੌਲੀ ਆਉਂਦਾ ਜੀ, ਸਲੋ ਕਰਕੇ ਜਿਹੜਾ ਜੀ ਇੱਕ ਇੱਕ ਕਰਕੇ ਚੀਜ਼ਾਂ ਬਦਲਦੀਆਂ ਨੇ। ਅੱਜ ਕਿੰਨਾ ਚਰਚਾ ਜਿਹੜਾ ਜੀ ਉਹ ਹੁੰਦਾ। ਅੱਜ ਜਿਹੜੇ ਸਿਆਸੀ ਪਾਰਟੀਆਂ ਵਾਲੇ ਨੇ ਉਹਨਾਂ ਨੂੰ ਲੋਕਾਂ ਦੀ ਸ਼ਰਨ ਦੇ ਵਿੱਚ ਕਿਹੜੇ ਤਰੀਕੇ ਨਾਲ ਆਉਣਾ ਪੈ ਰਿਹਾ। 45 ਡਿਗਰੀ ਤਾਪਮਾਨ ਦੇ ਵਿੱਚ ਕਦੀ ਕੈਪਟਨ ਅਮਰਿੰਦਰ ਸਿੰਘ ਹੋਰੀ ਨਿਕਲਦੇ ਜਿਹੜਾ ਜੀ ਉਹ ਦੇਖੇ ਸੀਗੇ? ਨਹੀਂ ਨਿਕਲੇ ਜੀ। ਜਿਹੜੇ ਦੂਜੇ ਸਿਆਸੀ ਪਾਰਟੀਆਂ ਵਾਲੇ ਨੇ ਉਹਨਾਂ ਨੂੰ ਲੋਕਾਂ ਦੇ ਕੋਲੇ ਜਿਹੜਾ ਜੀ ਉਹ ਜਾਣਾ ਪੈ ਰਿਹਾ। ਇਹ ਬਦਲਾਓ ਹੈ। ਜੇ ਤੁਸੀਂ ਇਸ ਰੂਪ ਦੇ ਵਿੱਚ ਬਦਲਾਓ ਲੈ ਕੇ ਆਏ ਹੋ ਤਾਂ ਦੂਜੇ ਪਾਸੇ ਵੀ ਜਿਹੜਾ ਜੀ ਬਦਲਾਓ ਦੇ ਰੂਪ ਦੇ ਵਿੱਚ ਸੋਚੋ। ਜਿੰਨੀ ਦੇਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਬਦਲਾਓ ਨਹੀਂ ਆਊਗਾ, ਉੱਥੇ ਸਹੀ ਮਾਇਨਿਆਂ ਦੇ ਵਿੱਚ ਧਾਰਮਿਕ ਲੋਕ ਜਿਹੜੇ ਸਿੱਖ ਹੋਣ, ਜਿੰਨੀ ਦੇਰ ਤੱਕ ਉਹ ਉੱਥੇ ਨਹੀਂ ਆਉਂਦੇ, ਪ੍ਰਬੰਧ ਜਿਹੜਾ ਜੀ ਉਹ ਨਹੀਂ ਬਦਲਦਾ, ਉਨੀ ਦੇਰ ਤੱਕ ਤੁਸੀਂ ਵੀ ਬੋਲੀ ਚੱਲੋ, ਮੈਂ ਵੀ ਬੋਲੀ ਜਾਂਦਾ, ਕੋਈ ਇਹਦਾ ਫਰਕ ਨਹੀਂ ਪੈਣਾ, ਕੋਈ ਇਹਦਾ ਅਸਰ ਨਹੀਂ ਪੈਣਾ ਜੀ। ਜੀ ਜਸਪਾਲ ਸਿੰਘ ਜੀ ਸੋਤਾ। ਹਾਂਜੀ ਬਲਵਿੰਦਰ ਜੀ ਤੇ ਪੰਨੂ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਜੀ ਬਲਵਿੰਦਰ ਭੈਣ ਜੀ ਤੇ ਪੰਨੂ ਜੀ ਤੁਹਾਡਾ ਬਹੁਤ ਇਸ ਗੱਲੋਂ ਨਾਮ ਹੈ ਜੀ। ਸੱਚ ਬੋਲਣਾ, ਸੁਣਨਾ ਤੇ ਬੋਲਣਾ ਬੜਾ ਔਖਾ, ਪਰ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਬਹੁਤ ਬੇਤਰਜੀਹ ਨਾਲ ਬੋਲਦੇ ਆ। ਮੇਰਾ ਸਵਾਲ ਪੰਨੂ ਜੀ ਇਹ ਹੈ ਜੀ, ਧਿਆਨ ਨਾਲ ਜਿੱਦਾਂ ਜੀ ਨਰਿੰਦਰ ਮੋਦੀ ਨੇ ਨੋਟਬੰਦੀ ਤੇ ਪਾਬੰਦੀ ਲਾਈ ਆ, ਉਹ ਤੋਂ ਬਾਅਦ ਮੇਰਾ ਖਿਆਲ 100 ਤੋਂ ਵੱਧ ਮੌਤਾਂ ਹੋ ਗਈਆਂ। ਨਰਿੰਦਰ ਮੋਦੀ ਕੋ ਖੇਸ ਹੋ ਸਕਦਾ ਕਿ ਨਹੀਂ? ਦੂਸਰਾ ਮੇਰਾ ਪੰਨੂ ਜੀ ਧਿਆਨ ਕੇ ਸੁਣਿਓ, ਜਿਹੜਾ ਮਮਤਾ ਬੈਨਰਜੀ ਨੀਤੀਸ਼ ਕੁਮਾਰ ਨੂੰ ਕਹਿੰਦੀ ਗਦਾਰ ਆ, ਨੀਤੀਸ਼ ਕੁਮਾਰ ਆਪਣੀ ਪੈਂਤਰਾ ਖੇਡਣ ਲੱਗ ਪਿਆ, ਜਿਹੜੇ ਸੱਜੇ ਖੱਬੇ ਉਹ ਆਪਣੇ ਪੈਂਤਰੇ ਬਦਲਣ ਲੱਗ ਪਏ, ਕਾਂਗਰਸ ਆਪਣੇ ਬਦਲਣ ਲੱਗ ਪਏ। ਇਹਦੇ ਬਾਰੇ ਪੰਨੂ ਜੀ ਧਿਆਨ ਨਾਲ ਦੱਸੋ। ਤੁਹਾਡਾ ਬਹੁਤ ਬਹੁਤ ਧੰਨਵਾਦ ਦੇ ਕਰਾਈ ਹੋਵੇ, ਮੈਨੂੰ ਸੁਣ ਲੈਂਦੇ ਫੋਨ ਕਰਦੇ ਭਾਈ ਜੀ। ਥੈਂਕ ਯੂ। ਐਕਚੁਅਲੀ ਜੀ ਦੇਖੋ, ਜਿਹੜੀ ਸੈਂਟਰ ਦੇ ਵਿੱਚ ਜਿਹੜੀ ਰਾਜਨੀਤੀ ਹੋ ਰਹੀ ਆ, ਜੇ ਇਹ ਸੁਹਿਰਦ ਹੋਣ ਸਾਰੀਆਂ ਧਿਰਾਂ ਤੇ ਇਹਨਾਂ ਨੇ ਵਿੰਟਰ ਸੈਸ਼ਨ ਜਿਹੜਾ ਨਾ ਜੀ ਉਹ ਗਵਾ ਲਿਆ ਸਾਰਾ। ਇਉਂ ਲੱਗ ਰਿਹਾ ਕਿ ਜਿਹੜਾ ਵਿੰਟਰ ਸੈਸ਼ਨ ਆ ਉਹਦੇ ਵਿੱਚ ਸਿਰਫ ਵਿਰੋਧ ਦਰਜ ਕਰਕੇ ਉਹਨੂੰ ਨਾ ਚੱਲਣ ਦੇਣਾ, ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਠੀਕ ਜਿਹੜੀ ਇਹਨਾਂ ਦੀ ਰਾਜਨੀਤੀ ਸੀਗੀ। ਬਿਲਕੁਲ ਗਲਤ ਸੀਗੀ ਜੀ। ਉਹਨੂੰ ਚਲਾਉਂਦੇ, ਜਿਹੜੀ ਸਰਕਾਰ ਹੈ ਉਹਨੂੰ ਕਟਹਿਰੇ 'ਚ ਖੜਾ ਕਰਦੇ। ਸਰਕਾਰ ਤਾਂ ਸਾਫ਼ ਨਿਕਲ ਗਈ ਜੀ ਉਹਦੇ ਵਿੱਚੋਂ, ਨਹੀਂ ਬਿੱਲ ਪਾਸ ਹੋਏ, ਕਹਿੰਦੇ ਨਾ ਸਹੀ ਅਸੀਂ ਆਰਡੀਨੈਂਸ ਜਾਰੀ ਕਰ ਦਿਆਂਗੇ, ਅਗਲੀ ਵਾਰੀ ਜਿਹੜਾ ਜੀ ਉਹ ਪਾਸ ਕਰਵਾ ਲਵਾਂਗੇ। ਉੱਥੇ ਜਿਹੜੀ ਹੋੜ ਤੇ ਦੌੜ ਜਿਹੜੀ ਹੈ ਨਾ ਜੀ ਉਹ ਲੱਗੀ ਹੋਈ ਆ, ਉਹ ਇਸ ਗੱਲ ਦੀ ਲੱਗੀ ਹੋਈ ਆ ਕਿ ਮੈਂ ਪ੍ਰਧਾਨ ਮੰਤਰੀ ਦੀ ਕੁਰਸੀ ਵੱਲ ਜਿਹੜਾ ਜੀ ਉਹ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਉਹ ਜਾ ਸਕਦਾ।
ਜੇ ਅੱਜ ਕਾਂਗਰਸ ਨੇ ਮੀਟਿੰਗ ਸੱਦੀ ਸੀ, ਆਪਾਂ ਉਹਦੇ ਵਿੱਚ ਡਿਟੇਲ ਸਾਂਝੀ ਕੀਤੀ ਆ, ਉਹਦੇ ਵਿੱਚ ਬਹੁਤੀਆਂ ਧਿਰਾਂ ਜਿਹੜੀਆਂ ਜੀ ਉਹ ਪਾਸੇ ਕਿਉਂ ਵੱਟ ਗਈਆਂ ਕਿ ਅਸੀਂ ਉੱਥੇ ਨਹੀਂ ਜਾਵਾਂਗੇ। ਮੈਂ ਅੱਜ ਵੀ ਕਹਿੰਦਾ ਕਿ ਜੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ, ਚਲੋ ਕਾਂਗਰਸ ਤੋਂ ਨਾ ਸਹੀ, ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਬੈਕਅਪ ਜੇ ਖੱਬੇ ਤੇ ਸੱਜੇ ਕਰਦੇ ਰਹਿੰਦੇ, ਭਾਰਤੀ ਜਨਤਾ ਪਾਰਟੀ ਦਾ ਉਭਾਰ ਨਹੀਂ ਸੀ ਹੋ ਸਕਦਾ। ਭਾਰਤੀ ਜਨਤਾ ਪਾਰਟੀ ਦਾ ਉਭਾਰ ਹੋਇਆ ਤੇ ਅੱਜ ਜਿਹੜਾ ਜੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਲਏ ਗਏ ਜਿਹੜੇ ਫੈਸਲੇ ਨੇ ਉਹ ਤਬਾਹਕੁਨ ਜਿਹੜੇ ਆ ਉਹ ਸਾਬਤ ਹੋ ਰਹੇ ਨੇ ਮੁਲਕ ਦੇ ਵਾਸਤੇ, ਮੁਲਕ ਵਾਸੀਆਂ ਦੇ ਵਾਸਤੇ। ਸੋ ਇਹ ਜਿਹੜੀਆਂ ਸਿਆਸਤਾਂ ਨੇ ਨਾ ਗਿਣਤੀਆਂ ਮਿਣਤੀਆਂ ਵਾਲੀਆਂ, ਇਹ ਲੋਕਾਂ ਦੇ ਵਾਸਤੇ ਨਹੀਂ ਖੜੇ ਜੀ, ਇਹ ਤਾਂ ਆਪੋ ਆਪਣੇ ਨਿੱਜ ਦੇ ਵਾਸਤੇ ਹੀ ਖੜੇ ਹੋਏ ਬਹੁਤੇ ਲੋਕ ਨੇ ਜੀ। ਮਨਜੀਤ ਸਿੰਘ ਜੀ। ਹਾਂਜੀ ਭੈਣ ਜੀ ਤੇ ਭਾਈ ਬਲਦੇਵ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੇਰਾ ਕੁਐਸਚਨ ਇਹ ਹੈ ਜੀ, ਜਿੱਦਾਂ ਹਰਿਆਣੇ ਦੇ ਵਿੱਚ ਉਹ ਪੰਚਾਇਤਾਂ ਦਾ ਉਹਨੇ 8ਵੀਂ ਪਾਸ ਤੇ 10ਵੀਂ ਪਾਸ ਕੀਤਾ ਪੰਚਾਂ ਸਰਪੰਚਾਂ ਲਈ, ਤੇ ਜਿਹੜੇ MLA MP ਬਣਦੇ ਇਹਨਾਂ ਵਾਸਤੇ ਕੋਈ ਹਾਈ ਕੋਰਟ ਵਿੱਚ ਜਾਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਨਹੀਂ ਪਾਈ ਜਾ ਸਕਦੀ ਵੀ ਇਹਨਾਂ ਦਾ ਵੀ ਕੋਈ ਬਣਾਇਆ ਜਾਵੇ ਇਸ ਤਰ੍ਹਾਂ ਦਾ? ਥੈਂਕ ਯੂ ਜੀ। ਇੰਨਾ ਸਵਾਲ ਹੈ ਜੀ ਮੇਰਾ। ਹਾਂਜੀ ਆਈ ਜਾ ਸਕਦੀ ਹੈ ਜੀ। ਹਰਿਆਣੇ ਨੇ ਕੀਤਾ, ਪੰਚਾਇਤਾਂ ਜਿਹੜੀਆਂ ਸਰਪੰਚਾਂ ਦੀਆਂ ਚੋਣਾਂ ਨੇ ਜੀ ਉਹਦੇ ਵਿੱਚ ਉਹਨਾਂ ਨੇ ਕੀਤਾ, 10ਵੀਂ ਵਾਲਾ ਜਿਹੜਾ ਜੀ ਇਹ ਹੋ ਸਕਦਾ ਉਹਨੂੰ ਲਾ ਕੇ ਹੀ ਕੀਤਾ ਜਿਹੜਾ ਜੀ ਉਹ ਜਾ ਸਕਦਾ। ਪਰ ਜਦੋਂ ਸਿਆਸਤਾਂ ਹੀ ਇਸ ਗੱਲ ਦੇ ਉੱਤੇ ਹੁੰਦੀਆਂ ਹੋਣ ਕਿ ਲੋਕਾਂ ਨੂੰ ਅਨਪੜ੍ਹ ਜਿਹੜਾ ਜੀ ਉਹ ਕਿੰਨਾ ਰੱਖਣਾ, ਤੋ ਇਸ ਕਰਕੇ ਉਹ ਜਿਹੜੇ ਲੋਕ ਨੇ ਉਹ ਤਾਂ ਨਹੀਂ ਚਾਹੁੰਗੇ ਜੀ। ਇਹ ਤਾਂ ਕੋਈ ਉੱਦਾਂ ਜਿਹੜਾ ਉੱਠੇ ਜਿਹੜੇ ਲੋਕ PIL ਵਗੈਰਾ ਪਾ ਦਿੰਦੇ ਨੇ, ਉਹ ਜਿਹੜਾ ਇਹਦੇ ਵਿੱਚ ਤਬਦੀਲੀ ਕਰਵਾ ਸਕਦੇ ਨੇ। ਹੋਊਗੀ, ਜ਼ਰੂਰ ਹੋਊਗੀ। ਹਰਿਆਣੇ ਦੇ ਵਿੱਚ ਹੋ ਸਕਦੀ ਹੈ ਤੇ ਪੰਜਾਬ ਦੇ ਵਿੱਚ ਵੀ ਹੋਊਗੀ, ਬਾਕੀ ਥਾਵਾਂ ਦੇ ਉੱਤੇ ਵੀ ਹੋਊਗੀ ਜੀ। ਅੱਗੇ ਜੁੜੇ ਨੇ ਸਾਡੇ ਨਾਲ ਸ਼ਾਰਦਾ ਜੀ। ਬਲਵਿੰਦਰ ਕੌਰ ਭੈਣ ਜੀ ਤੇ ਪੰਨੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੰਡੀਆ ਗੌਰਮੈਂਟ ਨੇ 500 ਤੇ 1000 ਦੇ ਨੋਟ ਬਦਲਣ ਦੀ ਸਮਾਂ ਸੀਮਾ 30 ਦਸੰਬਰ ਰੱਖੀ ਹੋਈ ਆ। ਦਿਨ ਤੇ ਰਹਿ ਗਿਆ 4 ਤੇ ਬਾਕੀ ਜਿਹੜੇ ਕੋਈ ਬਾਹਰਲੇ ਦੇਸ਼ਾਂ ਦੇ ਲੋਕਾਂ ਕੋਲ ਵਿਦੇਸ਼ਾਂ ਵਿੱਚ ਕੁਛ ਪੈਸੇ ਨਾਲ ਲਿਆਂਦੇ ਹੋਏ ਆ ਥੋੜੇ ਬਹੁਤ, ਉਹ ਆਮ ਹੀ ਲੋਕਾਂ ਕੋਲ ਹੈਗੇ। ਇਹਦੀ ਕੋਈ ਗੱਲਬਾਤ ਚੱਲ ਰਹੀ ਆ ਕਿ ਨਹੀਂ ਚੱਲ ਰਹੀ, ਇਹ ਦੱਸਣਾ ਜੀ। ਥੈਂਕ ਯੂ। ਸਹੀ ਪੁੱਛੋ ਤਾਂ ਇਹਨਾਂ ਫੈਸਲਿਆਂ ਦਾ, ਇਹ ਜਿਹੜੇ ਤੁਹਾਡੇ ਕੋਲ ਪੈਸੇ ਪਏ ਨੇ ਬਾਹਰਲਿਆਂ ਕੋਲੇ, ਇਹ ਮਿੱਟੀ ਨੇ ਜੀ ਬਹੁਤੇ। ਜਿਹੜਾ ਮਾਰਚ ਤੱਕ ਜਿਹੜਾ ਜੀ ਤੁਸੀਂ ਹੁਣ ਲਿਆ ਸਕਦੇ ਹੋ, 30 ਤੋਂ ਬਾਅਦ ਬੈਂਕਾਂ 'ਚ ਬੰਦ ਨਹੀਂ ਹੋਣੇ ਜਮ੍ਹਾਂ ਜੀ। ਇਹ RBI ਦੇ ਦਫ਼ਤਰ ਦੇ ਵਿੱਚ ਜਿਹੜਾ ਜੀ ਉਹ ਜਮ੍ਹਾਂ ਹੋਣਗੇ। ਉੱਥੇ ਤੁਹਾਨੂੰ ਜਿਹੜਾ ਜੀ ਐਕਸਪਲੇਨ ਕਰਨਾ ਪਊਗਾ ਕਿ ਤੁਸੀਂ ਇਹ ਪੈਸੇ ਜਿਹੜਾ ਜੀ ਉਹ ਕਿਉਂ ਨਹੀਂ ਜਮ੍ਹਾਂ ਕਰਾਏ। ਤੋ ਇਹ ਤਾਂ ਤੁਹਾਡੀ ਭੱਜ ਦੌੜ ਆ ਜੀ, ਜੇ ਕਿਸੇ ਦੇ ਰਾਹੀਂ ਤੁਸੀਂ ਭੇਜ ਕੇ ਇੱਥੇ RBI ਦੇ ਦਫ਼ਤਰ ਵਿੱਚ, ਪਰ ਤੁਹਾਡੇ ਵਾਸਤੇ ਪੈਸੇ ਜਿਹੜੇ ਆ ਜੀ ਉਹ RBI ਦੇ ਦਫ਼ਤਰ ਦੇ ਵਿੱਚ ਕੋਈ ਕਿਉਂ ਲੈ ਕੇ ਜਾਊਗਾ, ਇਹ ਸਵਾਲ ਆ ਜੀ। ਤੋ ਇਹਦਾ ਹਾਲ ਦੀ ਘੜੀ ਕੋਈ ਹੱਲ ਜਿਹੜਾ ਜੀ ਉਹ ਨਹੀਂ ਕੱਢਿਆ ਗਿਆ। ਜਿਹੜੀਆਂ ਬੈਂਕਾਂ, ਕੁਛ ਭਾਰਤ ਦੀਆਂ ਬੈਂਕਾਂ ਵੱਖ-ਵੱਖ ਦੁਨੀਆ ਦੇ ਮੁਲਕਾਂ ਦੇ ਵਿੱਚ ਹੈਗੀਆਂ ਨੇ, ਉਹਨਾਂ ਕੋਲੇ ਇਹ ਅਥਾਰਟੀ ਨਹੀਂ ਆ ਕਿ ਉਹ ਇਸ ਪੈਸੇ ਨੂੰ ਤਬਦੀਲ ਕਰ ਸਕਣ। ਅੱਜ ਹੀ ਤੇ ਸਾਡੇ ਅਗਲੇ ਕਾਲਰ ਨੇ ਸੁਖਪ੍ਰੀਤ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਭਾਜੀ ਸਤਿ ਸ਼੍ਰੀ ਅਕਾਲ। ਭਾਜੀ ਮੈਂ ਨਾ ਤੁਹਾਨੂੰ 2 ਸਵਾਲ ਪੁੱਛਣੇ ਆ। ਜਿੱਦਾਂ ਵੀ ਜਿਹੜਾ ਨਾ ਉਹਨਾਂ ਨੇ ਕਹਿੰਦੇ ਜਿਹੜਾ ਜਲਾਲਾਬਾਦ ਦਾ ਹਲਕਾ ਆ ਜਿੱਥੇ ਭਗਵੰਤ ਮਾਨ ਖੜਾ, ਉਹਦੇ ਨਾਲ ਦੂਸਰੇ ਨਾਲ ਦੇ ਹਲਕੇ ਦੇ 40 ਪਿੰਡ ਉਹਨਾਂ ਨੇ ਹੋਰ ਮਿਲਾ ਲਏ ਆ ਕਿ ਉਹਨਾਂ ਪਿੰਡਾਂ ਦੇ ਵਿੱਚ ਕਹਿੰਦੇ ਸੁਖਬੀਰਬਾਦ ਦਾ ਥੋੜਾ ਅਸਰ ਰਸੂਖ ਹੈਗਾ ਆ। ਇਹ ਗੱਲ ਸਹੀ ਆ ਕਿ ਗਲਤ ਸਹੀ ਆ? ਤਾਂ ਵੀ ਦੱਸੋ, ਜਾਂ ਜੇ ਉਹਦਾ ਅਸਰ ਰਸੂਖ ਕਿੰਨਾ ਕੁ ਆ ਤਾਂ ਉਹਦੇ ਵਿੱਚ ਸੱਚਮੁੱਚ ਹੀ ਲੈ ਜਾ ਸਕਦਾ ਆ ਹੋਰ ਵਾਧੂ ਵੋਟਾਂ। ਬਾਕੀ ਭਾਜੀ ਇੱਕ ਗੱਲ ਹੋਰ ਆ, ਪਰ ਜਿਹੜਾ ਆਮ ਪਾਰਟੀ ਦੇ ਵਿੱਚ ਲੋਕੀ ਜਾਂਦੇ ਆ, ਉਹ ਤਾਂ ਜਦੋਂ ਉਹਨਾਂ ਨੂੰ ਨਹੀਂ ਟਿਕਟ ਮਿਲਦੀ ਉਹ ਤੇ ਉਹੀ ਇਲਜ਼ਾਮ ਫੇਰ ਲਾ ਦਿੰਦੇ ਉਹਨੇ ਸਾਡੇ ਤੋਂ ਪੈਸੇ ਮੰਗਿਆ। ਕੀ ਕੋਈ ਵਿਰੋਧੀ ਜਿਹੜੀਆਂ ਪਾਰਟੀਆਂ ਦੀ ਸਾਜ਼ਿਸ਼ ਤਾਂ ਨਹੀਂ ਹੈਗੀ ਵੀ ਜਿਹੜਾ ਹੋਰ ਇਲਜ਼ਾਮ ਲਾਉਣ ਤੋਂ ਕੋਈ ਲੱਭਦਾ ਨਹੀਂ ਇਹੀ ਸਹੀ? ਬਾਕੀ ਭਾਜੀ ਤੇ ਇੱਕ ਗੱਲ ਹੋਰ ਵੀ ਹੈਗੀ ਆ, ਕਹਿੰਦੇ ਜਿਹੜਾ ਨਾ ਜਦੋਂ ਇੱਥੇ ਸਰਹੰਦ ਇਕੱਠੇ ਹੁੰਦੇ ਸੀ ਲੋਕੀ, ਉਦੋਂ ਜੋੜ ਮੇਲ ਨਹੀਂ ਸੀ ਕਹਿੰਦੇ ਹੁੰਦੇ, ਉਦੋਂ ਕਹਿੰਦੇ ਕਿ ਸ਼ਹੀਦੀ ਸਭਾ ਭਰਨੀ ਆ। ਸਾਡੇ ਡੈਡੀ ਹੁਣੀ ਜਾਂਦੇ ਹੁੰਦੇ ਸੀ, ਉਹਨੇ ਕਿਹਾ ਸਰਹੰਦ ਜਾਂ ਚਮਕੌਰ ਸਾਹਿਬ ਸ਼ਹੀਦੀ ਸਭਾ ਭਰਨੀ ਆ, ਉੱਥੇ ਜਾਣਾ ਜੀ। ਥੈਂਕ ਯੂ ਸੁਖਪ੍ਰੀਤ ਜੀ, ਸੁਣਦੇ ਰਹੋ। ਹਾਂਜੀ। ਸਭਾ ਇਕੱਲਾ ਲਫ਼ਜ਼ ਸੀਗਾ ਜੀ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਸ਼ਹੀਦੀ ਸਭਾ ਨਹੀਂ, ਸਭਾ ਕਹਿੰਦੇ ਸੀ, ਸਭਾ ਤੇ ਜਾਣਾ ਜੀ। ਸਭਾ ਉਹੀ ਹੈ ਜੀ ਜਿਹੜਾ ਹੌਲੀ ਹੌਲੀ ਜੋੜ ਮੇਲ ਜਿਹੜਾ ਸੀਗਾ ਉਹ ਬਣ ਗਿਆ ਲਫ਼ਜ਼। ਵੈਸੇ ਜੇ ਤੁਸੀਂ ਭਾਈ ਕਾਹਨ ਸਿੰਘ ਨਾਭਾ ਹੋਰਾਂ ਦਾ ਜਿਹੜਾ ਜੀ ਮਹਾਨ ਕੋਸ਼ ਦੇ ਵਿੱਚ ਦੇਖੋ ਤੇ ਇਹ ਦੋਨੋਂ ਅਰਥ ਜਿਹੜੇ ਆ ਜੀ ਉਹਦੇ ਵਿੱਚ ਤੁਹਾਨੂੰ ਮਿਲਦੇ ਆ ਜੀ, ਇਹਨਾਂ ਦੋਨਾਂ ਚੀਜ਼ਾਂ ਦੇ। ਜਿਹੜੀ ਤੁਸੀਂ ਗੱਲ ਕਰਦੇ ਹੋ 40 ਪਿੰਡ ਜਿਹੜੇ ਆ ਜੀ ਉਹ ਜੋੜ ਲਿਆ, 40 ਪਿੰਡ ਜੋੜ ਲੈਣ, ਉੱਥੇ ਕੀ ਅਸਰ ਜਿਹੜਾ ਜੀ ਉਹ ਪਊਗਾ? ਕੀ ਪੰਜਾਬ ਦੀਆਂ ਵੋਟਾਂ ਦੇ ਨਾਲ ਹਿਮਾਚਲ ਦੇ, ਹਰਿਆਣੇ ਦੇ ਜਾਂ ਰਾਜਸਥਾਨ ਦੇ ਪਿੰਡ ਜਿਹੜੇ ਉਹ ਜੋੜ ਲੈਣਗੇ, ਫਿਰ ਜਿਹੜੇ ਜੀ ਉਹ ਵੋਟਾਂ ਜਿੱਤ ਜਾਣਗੇ? ਇਹ ਖੇਡਾਂ ਕੋਈ ਨਵੀਆਂ ਨਹੀਂ ਹੈਗੀਆਂ, ਖੇਡਾਂ ਪੁਰਾਣੀਆਂ ਨੇ।
ਪੰਜਾਬੀ ਸੂਬੀ ਕਿਉਂ ਬਣਾਈ ਗਈ ਜੀ? ਪੰਜਾਬ ਕਿੱਥੋਂ ਤੱਕ ਸੀਗਾ? ਫਰੀਦਾਬਾਦ ਤੱਕ। ਹਰਿਆਣਾ ਸਾਰਾ ਪੰਜਾਬ ਸੀਗਾ, ਹਿਮਾਚਲ ਜਿਹੜਾ ਜੀ ਉਹ ਸਾਰਾ ਪੰਜਾਬ ਸੀਗਾ। ਅੱਜ ਹਰਿਆਣਾ ਦੇਖੋ ਤੁਸੀਂ ਜਿਹੜਾ ਜੀ ਉਹ ਸਰਵਾਈਵ ਕਿੱਥੋਂ ਕਰ ਰਿਹਾ? ਹਰਿਆਣਾ ਛਾਲਾ ਮਾਰਦਿਆ ਅੱਗੇ ਜਿਹੜਾ ਜੀ ਉਹ ਕਿਉਂ ਲੰਘਿਆ? ਦਿੱਲੀ ਵਾਲਾ ਏਅਰਪੋਰਟ ਜਿਹੜਾ ਉਹ ਹਰਿਆਣੇ ਦੀ ਹੱਦਬੰਦੀ ਦੇ ਵਿੱਚ ਹੈ। ਗੁੜਗਾਉਂ ਜਿਹੜਾ ਜੀ ਉਹ ਹਰਿਆਣੇ ਦਾ ਪਾਰਟ ਹੈ। ਫਰੀਦਾਬਾਦ ਹਰਿਆਣੇ ਦਾ ਪਾਰਟ ਹੈ। ਇਹ ਸਾਰੇ ਪੰਜਾਬ ਸੀਗੇ। ਟੂਰਿਜ਼ਮ ਸਾਰੇ ਦਾ ਸਾਰਾ ਕਿੱਥੇ ਸੀਗਾ? ਹਿਮਾਚਲ ਪ੍ਰਦੇਸ਼ ਦੇ ਵਿੱਚ। ਹਿਮਾਚਲ ਪ੍ਰਦੇਸ਼ ਵੱਖਰਾ ਜਿਹੜਾ ਜੀ ਉਹ ਕਰ ਦਿੱਤਾ, ਆਪ ਕਰਵਾ ਲਿਆ। ਨਾ ਹਿਮਾਚਲ ਪ੍ਰਦੇਸ਼ ਨੇ ਇੱਕ ਦਿਨ ਕੋਈ ਐਜੀਟੇਸ਼ਨ ਕੀਤੀ, ਨਾ ਹਰਿਆਣੇ ਨੇ ਕੋਈ ਇੱਕ ਦਿਨ ਐਜੀਟੇਸ਼ਨ ਕੀਤੀ। ਆਪਣੀ ਸਿਰਫ ਗੱਦੀ ਪੱਕੀ ਕਰਨ ਦੇ ਵਾਸਤੇ ਇਹਨਾਂ ਨੇ ਪੰਜਾਬੀ ਸੂਬੇ ਦਾ ਮੋਰਚਾ ਲਾਇਆ। ਆਪ ਹੀ ਪੰਜਾਬੀ ਸੂਬਾ ਜਿਹੜਾ ਸੀਗਾ ਜੀ ਉਹ ਛੋਟਾ ਕਰਾ ਲਿਆ। ਕੱਟ ਵੱਢ ਕੇ ਚਿੜੀ ਦੇ ਪਹੁੰਚੇ ਜਿੰਨਾ ਪੰਜਾਬ ਲੈ ਲਿਆ ਤਾਂ ਕਿ ਸਾਡਾ ਰਾਜ ਜਿਹੜਾ ਜੀ ਇੱਥੇ ਸਥਾਪਿਤ ਰਹੇ। ਜਿਹੜੇ ਲੋਕਾਂ ਨੇ ਸੂਬਾ ਕਟਵਾ ਲਿਆ ਉਹ ਆਪਣੇ ਹਲਕੇ ਦੇ ਵਾਸਤੇ ਕੁਝ ਵੀ ਜਿਹੜਾ ਜੀ ਉਹ ਕਰ ਸਕਦੇ ਨੇ। ਪਰ ਕੀ ਇਹ ਜਿਹੜੀਆਂ ਸਾਜ਼ਿਸ਼ਾਂ ਨੇ ਇਹ ਕਾਮਯਾਬ ਹੋਣਗੀਆਂ? ਇਹ ਸਵਾਲ ਹੀ ਹੈ। ਜੇ 40 ਪਿੰਡਾਂ ਦੇ ਸਿਰ ਦੇ ਉੱਤੇ ਚੋਣ ਜਿੱਤ ਲੈਣੀ ਹੁੰਦੀ ਤਾਂ ਭੈਣ ਜੀ ਇਹ ਮੇਰਾ ਖਿਆਲ ਇਹਨਾਂ ਨੇ ਅਨਾਉਂਸਮੈਂਟ ਪਹਿਲੀ ਲਿਸਟ ਦੇ ਵਿੱਚ ਆਪਣੀ ਦੀ ਕੀਤੀ ਹੁੰਦੀ। ਫਿਰ ਡਰੀ ਕਿਉਂ ਜਾਂਦੇ ਨੇ ਅਜੇ ਤੱਕ ਜੀ? ਹਾਂ ਜੀ ਬਿਲਕੁਲ। ਤੇ ਇੱਕ ਹੋਰ ਸਵਾਲ ਦਾ ਆਨਸਰ ਕਰਦਾ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀਗਾ, ਬਹੁਤ ਸਾਰੇ ਕਾਲਰਸ ਆਏ ਹੁੰਦਾ ਆ ਕਿ ਜਿਹੜੇ ਇਲਜ਼ਾਮ ਲੱਗਦੇ ਪੈਸੇ ਲੈਣ ਦੇ। ਆਮ ਆਦਮੀ ਪਾਰਟੀ ਦਾ ਕੋਈ ਵੀ ਬੰਦਾ ਆਉਂਦਾ ਜਿਸ ਦੀ ਅਸੀਂ ਇੰਟਰਵਿਊ ਕਰਦੇ ਹਾਂ, ਅਸੀਂ ਪੁੱਛਦੇ ਜ਼ਰੂਰ ਆ ਕਿ ਤੁਸੀਂ ਕਿੰਨੇ ਪੈਸੇ ਦਿੱਤੇ ਆ ਸੀਟ ਲੈਣ ਦੇ ਲਈ, ਤੇ ਉਹਨਾਂ ਦੇ ਜਵਾਬ ਜ਼ਰੂਰ ਤੁਸੀਂ ਸੁਣ ਲਿਆ ਕਰੋ। ਕਿਉਂਕਿ ਜਾਮਨੀ ਗੋਬਰ ਹੈਗੀ ਆ, ਗੋਮਰ ਆ ਜਿਹੜੀ ਹੁਣ ਕਾਂਗਰਸ ਦੇ ਵਿੱਚ ਗਈ ਆ, ਤੇ ਉਸ ਨੂੰ ਵੀ ਜ਼ਰੂਰ ਪੁੱਛਾਂਗੇ ਕਿ ਤੂੰ ਪਹਿਲਾਂ ਕਿੰਨੇ ਪੈਸੇ ਦਿੱਤੇ ਸੀਗੇ, ਹੁਣ ਕਿੰਨੇ ਮੰਗੇ ਆ ਤੇਰੇ ਤੋਂ। ਇਹ ਕਈਆਂ ਵਾਰੀ ਇਲਜ਼ਾਮ ਹੁੰਦੇ ਤਾਂ ਪਹਿਲੀਆਂ ਪਾਰਟੀਆਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਵੀ ਰਿਹਾ ਆ ਜੀ। ਤੇ ਸਾਡੇ ਨਾਲ ਬਾਬਾ ਮਾਨ ਜੀ ਜੁੜੇ ਨੇ ਜੀ। ਉਹਨਾਂ ਦੀ ਲਾਈਨ ਕੱਟੀ ਗਈ ਆ। ਲਾਸਟ ਕਾਲਰ ਨੇ ਜੀ ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਤੇ ਪੰਜਾਬੀ ਰੇਡੀਓ ਦੇ ਸੁਣਨ ਵਾਲੇ ਸਾਰੇ ਸਰੋਤੇ ਤੇ ਸਰਦਾਰ ਬਲਤੇਜ ਸਿੰਘ ਪੰਨੂ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਫਤਿਹ ਜੀ। ਅੱਛਾ ਜੀ, ਮੇਰਾ ਇਹ ਸੀ ਅੱਜ ਜਿਹੜਾ ਇਹਨਾਂ ਨੇ ਹੁਣੇ ਭੈਣ ਜੀ ਬੋਲ ਕੇ ਗਏ ਆ ਸੁਖਬੀਰ ਬਾਦਲ ਵਾਲੇ 40 ਪਿੰਡ ਰਲਾਲੇ। ਉਹ ਸਿਆਣੇ ਕਹਿੰਦੇ ਹੁੰਦੇ ਇੱਕ ਨਾ ਕਹਾਵਤ ਸੀ, ਕੋਈ ਕਬੂਤਰ ਸੀ, ਕਬੂਤਰ ਉਹਨੂੰ ਕਹਿੰਦੇ ਵੀ ਤੇਰੀ ਨਾ ਐਸ ਬੋਰਡ ਥੱਲੇ ਜਾਂ ਤੇਰੀ ਬਿੱਲੀ ਨੇ ਫੜਨਾ ਤੈਨੂੰ। ਤੇ ਉਹ ਉੱਡਿਆ ਉਹ 50 ਯੋਜਨ ਉੱਡ ਕੇ ਤੇ ਆ ਕੇ ਤੇ ਉਸੇ ਤੇ ਫੇਰ ਬਹਿ ਗਿਆ ਤੇ ਉਹਨੇ ਬਿੱਲੀ ਨੇ ਉਸੇ ਨੇ ਫੜ ਲਿਆ। ਉਹ ਭਾਵੇਂ 50 ਪਿੰਡ ਬਦਲੇ 60 ਬਦਲੇ, ਜਦੋਂ ਪਤਾ ਲੋਕਾਂ ਦੇ ਹਾਲਾਤ ਵਿਗੜੇ ਆ, ਕੰਮ ਇਹਨਾਂ ਨੇ ਖਰਾਬ ਕੀਤੇ ਤੇ ਇਹ ਜਿੱਤ ਨਹੀਂ ਸਕਦੇ ਜਿੱਥੇ ਮਰਜ਼ੀ ਜ਼ੋਰ ਲਾ ਲੈਣ। ਤੇ ਦੂਜਾ ਨੰਬਰ ਇਹ ਸੀ ਜੀ ਅੱਜ ਰਣਜੀਤ ਸਿੰਘ ਦੀ ਲੁਧਿਆਣਾ ਤੋਂ ਜਿਹੜਾ ਸੀਗਾ ਇਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦਾ, ਉਹਨੇ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਨੂੰ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਸੀ ਵੀ ਇਹਨਾਂ ਦੇ ਘਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ, ਤੇ ਇਹ ਮੈਨੂੰ ਇਹਨਾਂ ਨੇ ਇਹ ਕਿਹਾ ਵੀ ਆਪਣਾ ਜਪਜੀ ਸਾਹਿਬ ਦਾ ਮੂੰਹ ਜਵਾਨੀ ਪਾਠ ਸੁਣਾ ਦੇ, ਤੇ ਮੈਂ ਇਹਨਾਂ ਨੂੰ ਸਿਰ ਕਟਾਉਣ ਦੇ ਬਰਾਬਰ ਸ਼ਰਤ ਲਾਉਣ ਨੂੰ ਤਿਆਰ ਹੈ। ਤੇ ਦੂਜਾ ਨੰਬਰ ਇਹ ਆ ਵੀ ਦੇਖੋ ਉਹਨਾਂ ਨੇ ਵੀ ਸਾਰੇ ਭਰਾਵਾਂ ਨੂੰ ਇਹ ਕਿਹਾ ਵੀ ਇਹ ਗਮਰਾਹ ਹੋਇਆ, ਜਿਵੇਂ ਕਹਿੰਦੇ ਹੁੰਦੇ ਆ ਅਸੀਂ ਜਨ ਅਸੀਂ ਬਦਮਾਸ਼ ਤੇ ਸੁਸਾ ਭਲਾ ਮਾਨਸ, ਉਹ ਗੱਲ ਕਰਕੇ ਵੀ NRI ਸਾਰਿਆਂ ਨੂੰ ਬਦਮਾਸ਼ ਹੀ ਬਾਗੀ ਬਣਾਤਾ। ਇਹਦੇ ਤੇ ਕੀ ਕਮੈਂਟ ਹੈ ਜੀ? ਥੈਂਕ ਯੂ ਜੀ। NRI ਜਿਹੜੇ ਨੇ ਉਹ ਸਹੀ ਗੱਲ ਕਰਦੇ ਨੇ, ਬਾਕੀ ਤਾਂ ਤੁਹਾਡੇ ਵਿਚਾਰ ਹੀ ਨੇ ਜਿਹੜੇ ਤੁਸੀਂ ਦਿੱਤੇ ਨੇ। ਕਿਉਂਕਿ NRI ਜਿਹੜੇ ਨੇ ਜੀ ਉਹ ਡਟ ਕੇ ਬੋਲਦੇ ਨੇ, ਗਲਤ ਨੂੰ ਗਲਤ ਕਹਿੰਦੇ ਨੇ, ਸਹੀ ਨੂੰ ਸਹੀ ਕਹਿੰਦੇ ਨੇ, ਤਾਂ ਕਰਕੇ ਉਹ ਅੱਖਾਂ ਜਿਹੜੇ ਉਹ ਰੜਕਦੇ ਆ ਜੀ। ਉਨੀ ਦੇਰ ਨਹੀਂ ਰੜਕੇ। ਹੁਣ ਕਿਉਂ ਨਾ ਕਰਵਾ ਲਿਆ ਜੀ NRI ਸੰਮੇਲਨ, ਜਿਹੜਾ ਹਰ ਸਾਲ ਕਰਵਾਉਂਦੇ ਸੀਗੇ। ਇਲੈਕਸ਼ਨਾਂ ਨੇੜੇ ਆ ਗਈਆਂ ਸੀਗੀਆਂ, ਕਰਵਾ ਲੈਂਦੇ ਤੇ ਉੱਥੇ ਪੁੱਛ ਲੈਂਦੇ ਜੀ ਜਿਹੜੀਆਂ ਉਹ ਮੁਸ਼ਕਲਾਂ ਸੀਗੀਆਂ, ਨਾਲੇ ਉਹ ਮੁਸ਼ਕਲਾਂ ਆ ਕੇ ਜਿਹੜੀਆਂ ਜੀ ਉਹ ਦੱਸ ਦਿੰਦੇ। ਨਹੀਂ ਕਰਵਾਉਣਗੇ। ਉਹਦਾ ਕਾਰਨ ਇਹ ਆ ਕਿ ਜਿਹੜੇ ਬਾਹਰ ਰਹਿੰਦੇ ਨੇ ਵਿਦੇਸ਼ਾਂ ਦੇ ਵਿੱਚ, ਉਹਨਾਂ ਨੂੰ ਜਿਹੜਾ ਜੀ ਉਹਨਾਂ ਤੋਂ ਲੱਗਦਾ ਹੈ ਕਿ ਇਹ ਉਹਨਾਂ ਦੇ ਵੱਡੇ ਜਿਹੜਾ ਉਹ ਵਿਰੋਧੀ ਨੇ। ਮੇਰੇ ਵਰਗੇ ਜਿਹੜੇ ਉਹ ਗੱਲ ਕਰਦੇ ਨੇ ਤੁਹਾਨੂੰ ਦੱਸ ਦਿੰਦੇ ਨੇ। ਇਸੇ ਕਰਕੇ ਐਕਚੁਅਲੀ ਮੈਂ ਇੱਥੇ ਤਾਂ ਕਿਸੇ ਰੇਡੀਓ ਦੇ ਉੱਤੇ ਟੈਲੀਵਿਜ਼ਨ ਦੇ ਉੱਤੇ ਕੰਮ ਨਹੀਂ ਕਰਦਾ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ। ਉਹ ਬਾਹਰਲਿਆਂ ਦੇ ਕਰਦਾ ਨਾ ਜੀ। ਬਾਹਰਲੇ ਰੜਕਦੇ ਬਹੁਤ ਨੇ, ਉਸ ਰੜਕ ਕਰਕੇ ਹੀ ਤਾਂ ਅਗਲਿਆਂ ਨੇ ਮੇਰੇ ਨਾਲ ਇਹ ਕੁਝ ਕੀਤਾ ਜੀ। ਕਿਸੇ ਨੂੰ ਭੁੱਲ ਥੋੜੀ ਹੈ ਜੀ, ਇਹਨਾਂ ਦਿਨਾਂ ਦੇ ਵਿੱਚ ਹੀ ਸੀ ਸਾਰਾ ਕੁਝ ਜਿਹੜਾ ਹੋਇਆ ਸੀਗਾ ਸਾਲ ਪਹਿਲਾਂ। ਤੋਂ ਇਸ ਕਰਕੇ ਹੀ ਹੈ ਜੀ ਕਿ ਅਸੀਂ ਉਹ ਬੋਲਦੇ ਹਾਂ, ਅਸੀਂ ਉਹ ਦੱਸਣ ਦੀ ਕੋਸ਼ਿਸ਼ ਕਰਦੇ ਹਾਂ। ਨਿੱਜੀ ਤਾਂ ਹਮਲਾ ਕਦੀ ਨਹੀਂ ਕਰਦੇ, ਨਿੱਜੀ ਚਿੱਕੜ ਨਹੀਂ ਕਦੀ ਵੀ ਸੁੱਟਿਆ।
ਗਲਤ ਪਾਲਿਸੀਜ਼ ਦੇ ਖਿਲਾਫ ਜਿਹੜੀ ਹੈ ਜੀ, ਗਲਤ ਗੱਲਾਂ ਦੇ ਖਿਲਾਫ ਜਿਹੜਾ ਜੀ ਉਹ ਜ਼ਰੂਰ ਡਟਦੇ ਆ। ਉਹ ਤੁਸੀਂ ਵੀ ਡਟਦੇ ਹੋ, ਇਸ ਕਰਕੇ ਅੱਖਾਂ ਦੇ ਵਿੱਚ ਚੁਭਦੇ ਹੋ। ਕਿਸੇ ਦੇ ਕਹਿ ਦੇਣ ਦੇ ਨਾਲ ਤੁਸੀਂ ਨਾ ਇਹ ਸਮਝੋ ਉਹਨਾਂ ਨੇ ਤਾਂ ਇਲਜ਼ਾਮ ਲਾਉਣੇ ਹੀ ਆ। ਜੇ ਉਹ ਇਲਜ਼ਾਮ ਨਾ ਲਾਉਣ ਨਾ, ਫਿਰ ਫਿਕਰਮੰਦੀ ਕਈ ਵਾਰੀ ਹੋ ਜਾਂਦੀ ਆ ਵੀ ਗੱਲ ਵੀ ਕਰ ਰਹੇ ਆ, ਜਿੱਥੇ ਗੋਟੇ ਗਿੱਟੇ ਦੇ ਉੱਤੇ ਜਾ ਕੇ ਵੱਜਣੀ ਚਾਹੀਦੀ ਆ ਉੱਥੇ ਵੱਜਦੀ ਕਿਉਂ ਨਹੀਂ? ਜਦੋਂ ਵੱਜਦੀ ਆ ਜਾ ਕੇ ਫੇਰ ਹੀ ਤਸੱਲੀ ਥੋੜੀ ਹੁੰਦੀ ਆ ਵੀ ਹਾਂ ਜਿਹੜੀ ਗੱਲ ਕਹੀ ਸੀ ਉਹ ਸਹੀ ਟਿਕਾਣੇ ਤੇ ਲੱਗ ਗਈ ਆ, ਜਦੋਂ ਤੁਹਾਡੇ ਉੱਤੇ ਇਲਜ਼ਾਮ ਲਾਉਂਦੇ ਨੇ। ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਜੁੜੇ ਤਾਂ ਮਿਹਰਬਾਨੀ ਜੀ। ਜੀ ਥੈਂਕ ਯੂ ਵੈਰੀ ਮਚ ਬਹੁਤ ਜੀ। ਬਹੁਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤੇ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਹੈ ਇੱਥੇ ਹੀ ਸਮਾਪਤ ਹੁੰਦਾ ਹੈ। ਤੇ ਹੋਰ ਦੂਸਰਾ ਪ੍ਰੋਗਰਾਮ ਜਿਹੜਾ ਸਵੇਰ ਨੂੰ ਹੁੰਦਾ ਹੈ ਜੀ 8:15 ਵਜੇ, ਚੋਣ ਦੰਗਲ, ਜਿਸ ਦੇ ਵਿੱਚ ਕਿਸੇ ਵੀ ਪਾਰਟੀ ਦਾ ਕੋਈ ਵੀ ਜਿਹੜਾ ਉਮੀਦਵਾਰ ਆ, ਕੋਈ ਵੀ ਜਾਂ ਸਿਟਿੰਗ ਹੋਵੇ ਜਾਂ ਜਿਹੜਾ ਇਲੈਕਸ਼ਨ ਲੜ ਰਿਹਾ ਹੋਵੇ, ਆਪਣਾ ਕੈਂਡੀਡੇਟ ਹੋਵੇ, ਉਸ ਦੀ ਅਸੀਂ ਇੰਟਰਵਿਊ ਕਰਦੇ ਹਾਂ। ਜੇ ਤੁਸੀਂ ਵੀ ਆਪਣੇ ਇਲਾਕੇ ਦੇ ਕਿਸੇ ਵੀ ਕੈਂਡੀਡੇਟ ਨੂੰ ਤੁਸੀਂ ਲਿਆਉਣਾ ਚਾਹੁੰਦੇ ਆ ਰੇਡੀਓ ਤੇ, ਕਿਸੇ ਵੀ ਪਾਰਟੀ ਦਾ ਹੋਵੇ, ਤਾਂ ਉਹ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ, ਸਾਨੂੰ ਦੱਸ ਸਕਦੇ ਆ ਉਸ ਦੇ ਬਾਰੇ, ਤੇ ਉਸ ਦੇ ਨਾਲ ਟਾਈਮ ਸੈਟਿੰਗ ਕਰਕੇ ਅਸੀਂ ਗੱਲਬਾਤ ਕਰਦੇ ਹਾਂ ਜੀ। ਸਟੂਡੀਓ ਦੇ ਵਿੱਚ ਹੀ ਕਾਲ ਕਰ ਸਕਦੇ ਆ ਜੀ 4082725200। ਹੁਣ ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲਵਾਂਗੀ ਜੀ। ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।